अस्सलाम वालेकुम जी। कैसे हो आप सब? ठीक ठाक राजी बाजी? शुक्र अलहमदुल्ला सर। कालू तेरी मैंने एक गल बहुत अच्छी लगती है। जी सर जी। सके अजकल ना सकी लाद बंदे दी ईगो होंदी ओहदे च, ਉਹ ਬਰਦਾਸ਼ਤ नहीं करती कि चार दोस्तां जी चार बंदियां च प्यो ने अगर पुत्तर दी कोई ऐसी गल करती जिहदे च ओहदी घटाई आ तो वो बर्दाश्त नहीं करती गुस्सा करती। कि भी मेरा प्यो गल है भी गलत आ कि यार ਉਹਦੀ भी एक रिस्पैक्ट आ मुआशरे लेकिन अगर प्यो को गलती हो जाती है ना चाਹੁੰਦੇ ਇੱਦਾਂ ਰਿਸ਼ਤਾ ਤੌਰ 'ਤੇ तो माफ़ी नहीं ਦਿੰਦੇ बिल्कुल हाँ जी। मतलब अगर बाप शर्मिंदा भी बाद चो कह के आहो यार मैं आ जी गल करती लेकिन यार कालू तेरे मैं सदके जावा कसमें तेनों दिलों दुआ देन अल्लाह ने बड़ा देना है। हाँ माशा कालू ਨੂੰ मैं इन्ना कुछ कह लेना सरेआम कह लेना बैठिया कह लेना ਮੈਨੂੰ ਬਾਅਦ ਚ ਫੀਲ ਵੀ ਹੁੰਦਾ ਕਿ ਯਾਰ ਮੈਂ ਕਾਲੂ ਉਹਦਾ ਭਾਵੇਂ ਮੈਂ ਜਿੱਦਾਂ ਮਰਜ਼ੀ ਕਿਹਾ ਜਾਂ ਜੋ ਮੇਰੇ ਦਿਲ ਚ ਆਇਆ ਮੈਨੂੰ ਕਹਿਤਾ ਜੋ ਇਹਦੇ ਲਈ ਲੱਗਾ ਲੇਕਿਨ ਫਿਰ ਜਦੋਂ ਮੈਨੂੰ ਫੀਲ ਹੁੰਦਾ ਨਾਲ ਫਿਰ ਮੈਨੂੰ ਪ੍ਰਾਊਡ ਵੀ ਹੁੰਦਾ ਕਿ ਯਾਰ ਕਾਲੂ ਕਿਹੜੀ ਮਾਂ ਪਿਓ ਨੇ ਜੰਮਿਆ ਯਾਰ ਨਹੀਂ ਤੇ ਹਾਂ ਹੁਣ ਇਹਨੂੰ ਬਾਹਰੋਂ ਕੋ ਕਹਿ ਦੇਵੇ ਆ ਦੇਖ ਤੇਰੇ ਸ਼ੋਅ 'ਚ ਕਿੱਦਾਂ ਤੈਨੂੰ ਜ਼ਲੀਲ ਕਰਨ ਦਿਆ ਕਿੱਦਾਂ ਹਰ ਗੱਲ ਤੇ ਤੈਨੂੰ ਇਦਾਂ ਕਰਦਾ ਇੱਕ ਮਿਸਾਲ ਚੁੱਕਣ ਵਾਲੇ ਚੁੱਕ ਹੀ ਦਿੰਦੇ ਨਾ ਲੇਕਿਨ ਯਾਰ ਕਾਲੂ ਸੁਭਾਅ ਲਗਾ ਆ ਉਸਤਾਦ ਜੀ ਤੁਹਾਨੂੰ ਦਿਲੋਂ ਪਿਓ ਮੰਨਿਆ ਅੱਲਾ ਦੀ ਕਸਮ ਨਹੀਂ ਸਾਰਿਆਂ ਨਹੀਂ ਤੁਸੀਂ ਸਾਡੇ ਉਸਤਾਦ ਹੋ। ਔਰ ਨਹੀਂ ਸਾਡਾ ਸਾਰਿਆਂ ਨੇ ਨਹੀਂ ਹਾਂ ਜੀ ਮਿੱਠੇ ਦਾ ਨਾ ਕਹੀ ਆ ਵਿੱਚੋਂ ਸਾਡਾ ਗਾ ਤੋਂ ਵਿੱਚ ਉਹਦਾ ਨਾ ਕਾਤੇ ਪਈ ਜਾਂਦਾ ਤੂੰ ਆਪਣੀ ਮੈਂ ਵੇਖਿਆ ਇਸੇ ਵਜ੍ਹਾ ਤੋਂ ਬਿਸਤ ਹੁੰਦਾ ਪਿੰਡੂ ਪਤਾ ਅਰੇ ਉਹਨੇ ਕਰ ਲਈ ਨਾ ਗੱਲ ਓਏ ਕੈਸੀ ਗੱਲ ਆ ਮੈਂ ਤੇਰੀ ਇਕੱਲੇ ਦੀ ਗੱਲ ਕਰਨੇ ਆ ਤੂੰ ਸਾਲਿਆ ਮੇਰੀ ਇਕੱਲੇ ਦੀ ਗੱਲ ਕਰ ਲਾ ਆਪਣੇ ਦਾ ਵੱਡਾ ਹੁੰਦੀ ਚਾਹਲ ਆਦਮੀ ਤੈਨੂੰ ਅਕਲ ਹੀ ਨਹੀਂ ਸਾਰੀ ਜ਼ਿੰਦਗੀ ਹੋਣੀ ਟਕੇ ਦਾ ਤੂੰ ਆਦਮੀ ਨਹੀਂ ਹੈਗਾ ਹਾਂ ਨਾਲ ਹੀ ਹੋਰ ਕਿਤੇ ਉਹ ਨਹੀਂ ਉਹ ਵੇਖ ਤੇ ਸਹੀ ਗਲਤ ਕਰ ਤੇ ਯਾਰ ਦੀ ਗੱਲ ਪਤਾ ਨਹੀਂ ਕਿੰਨੇ ਤੈਨੂੰ ਨਾ ਤੂੰ ਐਕਟਰ ਆ ਨਾ ਤੂੰ ਕਾਮੇਡੀਅਨ ਆ ਨਾ ਤੂੰ ਕੋਈ ਅੱਛਾ ਇਨਸਾਨ ਆ ਨਾ ਤੇਰੀ ਪਰਵਰਿਸ਼ ਅੱਛੀ ਆ ਪਤਾ ਨਹੀਂ ਕਿਹੜੀ ਤੂੰ ਗੰਦੀ ਨਸਲ ਦਾ ਤੂੰ ਮੈਂ ਥੋੜਾ ਜਿਹਾ ਹੱਦ ਹੁੰਦੀ ਸਾਰੇ ਪਿਓ ਮੰਨਦੇ ਐ ਸਾਰੇ ਕਿੱਥੋਂ ਮੰਨਦੇ ਮੈਂ ਸਾਰਿਆਂ ਦੀ ਗੱਲ ਕੀਤੀ ਹੈ ਉਸਤਾਦ ਜੀ ਨਹੀਂ ਮੰਨਦੇ ਉਸਤਾਦ ਪਿਓ ਨਹੀਂ ਹੁੰਦਾ। ਯਾਰ ਤੂੰ ਫੇਰ ਉਹਨਾਂ ਦੀ ਗੱਲ ਕਿਉਂ ਕਰੀ ਜਾ ਰਿਹਾ ਆਪਣੇ ਆਪ ਨੂੰ ਕਵਰ ਕਰਨ ਵਾਸਤੇ ਸਾਡਾ ਵੀ ਪਿਓ ਬਣਾਤਾ। ਹਾਂ ਸਾਜੀ ਨੂੰ ਪਤਾ ਵਾ ਕਿ ਕਿਹੜਾ ਪਿਓ ਮੰਨਦਾ ਕਿਹੜਾ ਕੀ ਸਮਝਦਾ ਉਹ ਨੂੰ ਪਤਾ ਵਾ। ਲੇਕਿਨ ਮੈਂ ਇੱਕ ਗੱਲ ਸਾਜੀ ਜਾਣਦਾ ਵਾ ਇਹ ਤੁਸੀਂ ਜਦੋਂ ਮੇਰੀ ਇਹ ਗੱਲ ਕਰਦੇ ਹੋ ਮੈਨੂੰ ਪ੍ਰਾਊਡ ਫੀਲ ਹੁੰਦਾ ਲੇਕਿਨ ਮੈਂ ਵੀ ਇਹ ਮੰਨਦਾ ਭਾਈ ਦਾਨਿਸ਼ ਨਾਲ ਵੀ ਗੱਲ ਕਰਦਾ ਮਿੱਠਿਆ ਸਾਰਿਆਂ ਨਾਲ ਮੰਨਦਾ। ਇੱਕ ਮਿੰਟ ਇੱਕ ਦੋ ਦਿਨ ਹੀ ਮੈਂ ਦੇਖਣ ਸੀ ਉਸਤਾਦ ਜੀ ਤੁਹਾਡੀ ਗੱਲ ਠੀਕ ਆ ਉੱਚੀ ਥੋੜਾ ਉੱਚੀ ਔਰ ਤੁਹਾਡੀ ਗੱਲ ਠੀਕ ਆ ਉਸਤਾਦ ਜੀ। ਕਿੰਨੇ ਕੁ ਸਾਲ ਤੈਨੂੰ ਸਮਝਾਵਾਂ 6 ਸਾਲ ਹੋ ਗਏ ਆ ਘਰੋਂ ਤੂੰ ਐਕਟਰ ਬਣਨ ਨਿਕਲਿਆ ਮੈਂ ਤੈਨੂੰ ਇੰਨਾ ਨਹੀਂ ਅਜੇ ਤੱਕ ਸਮਝਾ ਸਕਿਆ ਵੀ ਯਾਰ ਉੱਚੀ ਬੋਲ ਉਸਤਾਦ ਜੀ ਐਡੀਟਿੰਗ ਦੇ ਵਿੱਚ ਵੇਖੀ ਤੂੰ ਤੇਰੀ ਆਵਾਜ਼ ਇੰਨੀ ਚੁੱਕਣੀ ਪੈਂਦੀ ਆ ਫਿਰ ਉਹਦੇ 'ਚ ਸ਼ੋਰ ਨਾਲ ਤਾਂ ਆ ਜਾਂਦਾ ਵਾ ਇਹਦੇ ਚ ਅਦਬ ਆ ਜਾਂਦਾ ਵਾ ਉਸਤਾਦ ਹਾਂ ਏਦਾਂ ਬੋਲ ਆ ਇਹ ਚ ਅਦਬ ਆ ਜਾਂਦਾ। ਯਾਰ ਤੂੰ ਮੇਰੀ ਬਿਸਤੀ ਕਰ ਲੈ ਲੇਕਿਨ ਉੱਚੀ ਬੋਲ ਕੇ ਕਰ ਤੂੰ ਮੈਨੂੰ ਹੌਲੀ ਆਵਾਜ਼ 'ਚ ਅਦਬ ਨਾ ਕਰ ਮੇਰਾ ਪ੍ਰੋਗਰਾਮ ਖਰਾਬ ਹੁੰਦਾ। ਲੇਕਿਨ ਉਸਤਾਦ ਜੀ ਤੁਹਾਡੀ ਗੱਲ ਠੀਕ ਆ ਉਹ ਮੈਂ ਜਦੋਂ ਸ਼ੋਅ ਖਤਮ ਹੁੰਦਾ ਤੁਸੀਂ ਮੈਨੂੰ ਬੋਲ ਕੇ ਕਰਦੇ ਮੈਂ ਭਾਈ ਮਿੱਠੇ ਨੂੰ ਭਾਈ ਇਹ ਸਲੋ ਕਿਉਂ ਨਾ ਸਲੋ ਕਿਉਂ ਨਾ ਵਾ ਸਲੋ ਕਾ ਤੋਂ ਨਾ ਵਿੱਚ ਅੱਛਾ ਉਸਤਾਦ ਜੀ ਰੰਗ ਪੀਲਾ ਹੋ ਗਿਆ ਪੇਲਿਆ ਦਾ ਮੇਰਾ ਕਾਹਦੇ ਹੁਣ ਤਾਂ ਮੇਰੇ ਫਹਿਮ ਗਏ ਆ ਸਾਜੀ ਗੱਲ ਮੇਰੀ ਮੁੱਕੀ ਆ ਹਜੇ ਮੈਂ ਕਹਿੰਦਾ ਤੁਸੀਂ ਸਾਜੀ ਇਦਾਂ ਮੈਨੂੰ ਡੀਲ ਕਰਦੇ ਨਾ ਮੈਨੂੰ ਸਮਝਾਉਂਦੇ ਆ ਕਿ ਯਾਰ ਕਾਹਨੂੰ ਇਦਾਂ ਨਾ ਕਰੇ ਨਾ ਤੂੰ ਐਕਟਰ ਆ ਨਾ ਤੂੰ ਕਲੀਨ ਸ਼ੇਵ ਕਰਾ ਲਾ ਤੂੰ ਨਹੀਂ ਐਕਟਰ ਬਣ ਸਕਦਾ ਨਾ ਤੇਰੇ ਐਕਟਰ ਹੈ ਨਹੀਂ ਤੂੰ ਨਾ ਕਲੀਨ ਸ਼ੇਵ ਕਰਾ। ਮੈਂ ਮੁੜ ਕੇ ਤੁਹਾਡੇ ਨਾਲ ਪਰਸੋਂ ਕੀ ਗੱਲ ਕੀਤੀ ਤੂੰ ਸਾਜੀ ਬੜੀ ਜ਼ਿਆਦਤੀ ਕਰਦੇ ਆ ਬੜੀ ਗਲਤ ਗੱਲ ਆ ਮੈਂ ਮੁੰਡੇ ਪੁਆਣੇ ਨਹੀਂ ਇਹ ਗੱਲ ਨਹੀਂ ਕੀਤੀ ਮੈਂ ਕਿਹਾ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਆਪਣੇ ਆਪ ਨੂੰ ਪ੍ਰੂਵ ਕਰਨ ਦੀ ਆਪਣੇ ਆਪ ਨੂੰ ਬੈਟਰ ਕਰਨ ਦੀ ਡੇ ਬਾਈ ਡੇ ਇਨਸ਼ਾਅੱਲਾ ਸਾਜੀ ਉਹ ਪ੍ਰੂਵ ਨਹੀਂ ਹੁੰਦਾ ਇੰਪਰੂਵ ਹੁੰਦਾ ਇੰਪਰੂਵ ਹੀ ਨਹੀਂ ਹੁੰਦਾ ਇੰਪਰੂਵ ਨਹੀਂ ਹੁੰਦਾ ਸਾਜੀ ਮੈਂ ਆਪਣੇ ਆਪ ਨੂੰ ਇੰਪਰੂਵ ਕਰਾਂਗਾ ਸਾਜੀ ਕੀ ਹੋ ਗਿਆ ਮੱਕੂਆਂ ਨੇ ਇਸ ਤਰ੍ਹਾਂ ਦੀ ਚੱਲਦੀ ਹੈ ਜੀ ਇੰਗਲਿਸ਼। ਉੱਥੇ ਨਾ ਸਾਜੀ ਪਿੰਡ ਸ਼ੂਟ ਕਰਨਗੇ ਮੈਂ ਨਿੱਕਾ ਜਿਹਾ ਨਿਆਣਾ ਮੈਂ ਉਹਨੂੰ ਪੁੱਛਿਆ ਤੇਰਾ ਨਾਂ ਕੀ ਕਹਿੰਦਾ ਸਮਾਨ ਮੈਂ ਕਿਹਾ ਉਸਮਾਨ ਹੁੰਦਾ ਵਾ ਮੈਂ ਕਿਹਾ ਕਹਿ ਉਸਮਾਨ ਕਹਿੰਦਾ ਉਸਮਾਨ ਮੈਂ ਕਿਹਾ ਹੁਣ ਦੱਸ ਤੇਰਾ ਨਾਂ ਕੀ ਕਹਿੰਦਾ ਸਮਾਨ ਉਹਨੇ ਵੇਚ ਦੀ ਹੈ ਤਾਂ ਹਲਤਾ ਉਸਤਾਦ ਜੀ ਅੱਜ ਜਿਹੜਾ ਮਾਦਤ ਮੇਰਾ ਨਾ ਬਲੱਡ ਬੜਾ ਮਤਵਾਤਰ ਹੋਣ ਡਿਆ ਵਾ। ਇਹਦਾ ਮਤਲਬ ਅੱਜ ਸ਼ੋਅ ਠੀਕ ਹੋਏਗਾ ਲੇਕਿਨ ਇਹ ਮੁਨਾਫਕਤ ਇਹਦੀ ਹੁੰਦੀ ਹੈ ਨੇ ਇੱਥੇ ਏਦਾਂ ਹੀ ਕਹਿ ਤੁਸੀਂ ਅੱਗੋਂ ਪੂਰਾ ਸ਼ੋਅ ਵੇਖ ਲੈਣਾ ਫਿਰ ਦੇਖਣਾ ਇਹਦੀ ਜ਼ੁਬਾਨ ਰੁਕ ਜੇ ਅੱਲਾਹੁ ਅਕਬਰ। नहीं सच्ची उस्ताद जी को ना 3-4 दिन हो गए मुसलसल बढ़ रहा है मेरा। ਉਸਤਾਦ ਜੀ ਪਾਰਲੀਮੈਂਟ ਤੱਕ ਗੱਲਾਂ ਹੋਈਆਂ ਨੇ ਮਿੱਠੇ ਦੀਆਂ ਉਹ ਕਹਿੰਦੇ हमें क्या मिला हमें क्या दिया हर वक्त टू 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 इनकी टू टू ही नहीं खत्म होती है सर इनकी टू टू ही नहीं खत्म होती। ਯਕੀਨ ਕਰੋ ਕਿ ਇਹਨੂੰ ਰਾਸ 'ਚ ਬਲੱਡ ਲੋ ਹੋਇਆ क्यों 4 ਗਲਾਸ ਮੇਰੇ ਸਾਹਮਣੇ ਇਹਨੇ ਪੀਤੇ ਜੇ ਉਹਦੇ ਫਾਲਸੇ ਤੇ ਬਣਾ ਕੇ ਜੀ ਕਹਿੰਦਾ ਮੇਰਾ ਬਲੱਡ ਲੋ ਆ ਤੇ ਮੈਨੂੰ ਕਹਿੰਦਾ ਤੁਸੀਂ ਨਾ ਪੀਓ ਮਿੱਠਾ ਵਾ
ਪਤਾ ਕੀ ਗੱਲ ਆ ਉਸਤਾਦ ਜੀ? ਹੁੰਦੀ ਕੀ ਜੁਦਾਈ ਜਦੋਂ ਦਾ ਮੇਰਾ ਮਾਹੀ ਰੁੱਸੀਆ। ਇੱਕ ਮਿੰਟ ਠਹਿਰ ਜਾ। ਤੈਨੂੰ ਪਤਾ ਤੂੰ ਰੋਜ਼ ਫਾਲਸੇ ਦੇ 3-4 ਗਲਾਸ ਪੀਣਾ, ਤੈਨੂੰ 15 ਦਿਨਾਂ 'ਚ ਇਨਸ਼ਾਅੱਲਾ ਸ਼ੂਗਰ ਹੋਣੀ। ਨਾ ਕਿਹੜੀ ਹੈ? ਸਹੀ ਗੱਲ ਆ ਸਾਜੀ, ਬਿਲਕੁਲ ਸਹੀ ਗੱਲ। ਉਹ ਭਾਈ ਕਿਸੇ ਵੀ ਚੀਜ਼ ਦੀ ਜ਼ਿਆਦਤੀ ਨੁਕਸਾਨ ਦਿੰਦੀ ਆ, ਚਾਹੇ ਉਹ ਕੋਈ ਸ਼ਹਿਦ ਹੀ ਆ ਭਾਵੇਂ। ਜੀ ਹਾਂ। ਰੋਜ਼ ਜੀ ਕੁੱਤੇ ਸਮਝ ਕੇ ਤੁਹਾਨੂੰ ਮੈਂ ਸਮਝਾਉਣਾ ਵਾ, ਵਾਂਗੂ ਬੋਲਦਾ ਮੈਂ। ਵਾਹ ਵਾਹ ਵਾਹ। ਇਹ ਇਕੱਲੇ ਮਿੱਠੇ ਦੀ ਗੱਲ ਕਰੋ ਨਾ, ਤੁਸੀਂ ਉਹਨੂੰ ਸਮਝਾਉਂਦੇ ਸਰ। ਸਾਰਿਆਂ ਨੂੰ ਸਮਝਾਉਣ ਕਿ ਯਾਰ ਅੱਲਾ ਦੇ ਬੰਦੇ ਕਿਸੇ ਵੀ ਚੀਜ਼ ਦੀ ਦਾ ਮੂਲੀ ਖਾ ਲਿਆ ਕਰ। ਮੈਂ ਸਾਰੀ ਰੋਜ਼ ਇੰਨੀ ਮੂਲੀਆਂ ਖਾਓ ਨਾ, ਤੇਰਾ ਦਿਮਾਗੀ ਫਾਲਟ ਆ। ਦਿਮਾਗੀ ਫਾਲਟ ਨਹੀਂ, ਉਹ ਇੰਨੀ ਕੁ ਬੋਤਲ ਆ, ਵਿੱਚੋਂ ਇੱਕ ਗਲਾਸ ਆ ਪੀ ਜਾਂਦਾ, ਇੱਕ ਸਲਮਾਨ ਪੀ ਜਾਂਦਾ, ਇੱਕ ਵੈਸੇ ਠੁੱਡਾ ਜਿਹਾ ਵੱਜ ਕੇ ਰੁੜ ਜਾਂਦਾ ਵਾ। ਭਾਜੀ ਕਿੰਨੇ ਤੁਹਾਡੇ ਸਾਹਮਣੇ ਨੇ ਗਲਾਸ ਪੀਤੇ? 4 ਗਲਾਸ ਪੀਤੇ ਹੀ ਮੇਰੇ ਸਾਹਮਣੇ, ਤੇ ਉੱਤੋਂ ਕਹਿੰਦਾ ਇਹ ਮੈਂ ਦੇਣਾ ਨਹੀਂ, ਮੇਰੇ ਪੀਰਾਂ ਨੇ ਦਮ ਕੀਤਾ ਵਾ ਜੋ ਥਰਮਾਜ ਜਿਹਾ ਚ ਲਿਆਉਣਾ। ਨਹੀਂ ਮੈਂ ਤੁਹਾਨੂੰ ਇਹਨਾਂ ਪੁੱਛਿਆ ਸੀ ਕਿੰਨੇ ਗਲਾਸ ਪੀਤੇ। 30 ਰੁਪਏ ਤਾਂ ਗੱਲ ਹੀ ਨਹੀਂ ਪੁੱਛੀ ਭਾਜੀ। 4 ਗਲਾਸ। ਭਾਜੀ ਤੁਸੀਂ ਉਨੀ ਗੱਲ ਦੱਸਣੀ ਜਿੰਨੀ ਮੈਂ ਕਹੀ। ਮੈਂ ਤੁਹਾਨੂੰ ਪੁੱਛਿਆ ਕਿ ਪੀਣ ਤੋਂ ਬਾਅਦ ਉਹਨੇ ਅੱਗੋਂ ਕੀ ਕਿਹਾ ਸੀ, ਜਦੋਂ ਮੈਂ ਤੁਹਾਨੂੰ ਪੁੱਛਿਆ ਹੀ ਨਹੀਂ ਕਿੰਨੇ ਗਲਾਸ ਪੀਤੇ। ਮੇਰੇ ਸਾਹਮਣੇ 4 ਗਲਾਸ ਪੀ। ਮੇਰੇ ਸਾਹਮਣੇ ਵੀ ਨਹੀਂ ਕਹਿਣਾ ਕਿੰਨੇ ਗਲਾਸ ਪੀਤੇ ਨੇ। ਮੈਂ ਜਦੋਂ ਆਪਣੇ ਨਹੀਂ ਤੁਸੀਂ ਭਾਜੀ ਇੱਕ ਐਕਸਟਰਾ ਕਿਉਂ, ਤੁਹਾਨੂੰ ਇਹ ਕਿਉਂ ਸਾਰਿਆਂ ਨੂੰ ਆਦਤ ਆ ਇਹਨਾਂ ਨੂੰ ਆ ਜਿਹੜੇ ਇੰਨੇ। ਹਾਂ ਠੀਕ ਆ, ਲਾ ਜ਼ਰਾ ਆ ਫੇਰ ਨਾ ਹੱਕ ਦੀ ਗੱਲ ਕੀਤੀ, ਲੈਟ ਬੜੀ ਹੈ। ਓਏ ਪਾ ਲਿਆਸ ਮੇਰੀ ਗਾਂ। ਅੱਛਾ ਹੱਕ ਦੀ ਗੱਲ ਸਮਝ ਆ ਵੀ ਬਣ ਲਿਆ। ਇੰਨੇ ਫਾਲਸੇ ਦੇ ਤੇਰੇ ਸਾਹਮਣੇ ਕਿੰਨੇ ਗਲਾਸ ਪੀਤੇ? 4 ਗਲਾਸ। ਬਸ ਕਿਹੜਾ ਇੰਨਾ ਕੁ? ਬਸ ਹਾਂ ਬਈ ਬਸ ਇਹ ਤੇਜ਼ ਵੀ ਹੋ ਸਕਦੀ ਹੈ। ਇਹਨੇ 4 ਗਲਾਸ ਪੀਤੇ ਬਸ, ਇੰਨੀ ਗੱਲ ਤੈਨੂੰ ਪੁੱਛੀ। ਫਾਲਸੇ ਦੇ 4 ਗਲਾਸ ਜੂਸ ਘਰੋਂ ਬਣਾ ਕੇ ਲਿਆਉਣਾ, ਗ੍ਰਾਈਂਡ ਕਰਕੇ ਉਹਦੇ 'ਚ ਚੀਨੀ ਪਾਉਣਾ। ਉਹ ਜਿਹੜੀ ਤੂੰ ਚੀਨੀ ਪਾਉਣਾ ਉਹ ਫਾਲਸਾ ਮਿੱਠਾ, ਉਹ ਖਟਾਸ 3-4 ਗਲਾਸ ਰੋਜ਼ ਦੇ ਤੂੰ ਪੀ ਰਿਹਾ, ਇਨਸ਼ਾਅੱਲਾ ਸ਼ੂਗਰ ਇਨਸ਼ਾਅੱਲਾ। ਉਹ ਮੇਰੀਆਂ ਫੜਾ ਨਹੀਂ ਆ ਨਜ਼ਰਾਂ ਤੋਂ ਗਿਰੀਆਂ ਫੜਾ ਦੇ ਵੇ। ਨਹੀਂ ਇਹ ਗਿਰੀਆਂ ਨੇ। ਇੱਕ ਤਾਂ ਲਸਣ ਛਿਲਕਾ ਦੇਤਾ ਵਾ, ਹਾਂ ਕਿਹੜੀਆਂ ਗਿਰੀਆਂ ਵਾ? ਉਹਦੇ ਦਾ ਇਹ ਤਾਂ ਚਿਪਸ ਵਾਲੀ ਬਜ ਰਹੀ ਆ। ਆਹੋ ਦੇਖ ਤਾਂ ਸਹੀ, ਜੇ ਰੋਗਨ ਕੱਢਦੇ ਆ ਵਾ ਸਾਜੀ। ਉਸਤਾਦ ਜੀ ਮੇਰੀ ਸੁਣੋ ਗੱਲ, ਉਹ ਬੋਤਲ ਇਹ ਚਾਰੇ ਮਗਜ਼ ਵੱਡਾ ਹੋਇਆ। ਅੰਦਰ ਕੱਚਾ ਹੀ ਬਦਾਮ ਆ ਕੋਈ। ਅੱਛਾ 4 ਗਲਾਸ ਮੈਂ ਕੋਈ ਨਹੀਂ ਪੀਤੇ। ਮੈਨੂੰ ਇਹ ਦਿਨ ਵੱਧ ਗਿਆ ਉਸਤਾਦ ਜੀ। ਇਹ ਝੜ ਗਿਆ। ਉਸਤਾਦ ਜੀ ਹੁਣ 20 ਹੋ ਸਕਦਾ ਸੈੱਟ ਤੇ। ਤੇਜ਼ ਨਹੀਂ ਹੋ ਗਈ ਸਾਜੀ, ਤੇਜ਼ ਹੋ ਗਈ ਮੇਰੇ ਹਿਸਾਬ। ਅਸੀਂ ਸਾਰਾ ਉਸਤਾਦ ਇਹ ਵੀ ਤਰ੍ਹਾਂ ਨਾਲ ਸਾਡੇ ਦੇਖਿਆ ਕਰੋ ਕੋਈ ਹਿਸਾਬ ਅਸੀਂ ਲਾ ਰਹੇ ਆ। ਭਾਜਣ ਇਹਨੂੰ ਉਹ ਨੁੱਕਰ 'ਚ ਮੇਰਾ ਹਲ ਮਾਰਨਾ ਸੀ ਲੈਟ ਨੂੰ, ਉਹ ਨੁੱਕਰ 'ਚ ਉੱਥੇ ਵੱਜ ਰਹੀ ਤੇ ਦੇਖ ਚਾਹਤਾ ਕਿੱਥੇ ਵਰ ਹਾਂ ਉੱਥੇ ਅਨੇ ਨੁੱਕਰ 'ਚ ਮਾਰਨਾ, ਉੱਥੇ ਕਰਕੇ ਮਾਰ ਥੋੜਾ ਅੰਦਰ ਇੱਥੇ ਕਰਕੇ ਲਿਆ। ਜਿੰਨੀਆਂ ਮਰਜ਼ੀ ਲਾਈਟਾਂ ਮਰਜ਼ੀ ਸੋਹਣੀ ਤਾਂ ਤੁਸੀਂ ਨਜ਼ਰ ਹੋਣਾ ਸਾਜੀ। ਮੈਂ ਤੁਹਾਨੂੰ ਇਹੀ ਕਹੀ ਹੈ ਨਾ ਵੀ ਲਾਈਟਾਂ ਨਾ ਵਧਾਓ, ਸਾਡੇ ਤੇ ਕੋਈ ਸਾਨੂੰ ਦੱਸੋ ਆ ਰਮਾਨ ਸਾਹਿਬ ਕੋ ਕੋਈ ਕਰੀਮਾ ਲਾਈਏ, ਅਸੀਂ ਕੋਈ ਰੰਗ ਛਟਿਆਈ ਕਰੀਏ। ਸਮਝ ਆਈ ਮੈਂ ਕੀ ਕਿਹਾ ਵਾ? ਤੁਸੀਂ ਇਨਸ਼ਾਅੱਲਾ ਨਾ ਕਹਦੇ, ਫੇਰ ਭਾਵੇਂ ਸ਼ੂਗਰ ਨਾ ਹੋਵੇ, ਤੁਸੀਂ ਵਿੱਚ ਇਨਸ਼ਾਅੱਲਾ ਕਹਿਤਾ ਵਾ। ਹੁਣ ਭਾਵੇਂ ਫਾਲਸੇ ਲੋ ਬਚ ਜਾਵਾਂ, ਇੱਧਰੋਂ ਜਾਂਦਾ ਰਹਿਣਾ ਮੈਂ। ਇਨਸ਼ਾਅੱਲਾ ਨਹੀਂ ਹੁੰਦਾ, ਇਨਸ਼ਾਅੱਲਾ। ਹਾਂ ਨਹੀਂ ਇੰਨਾ ਵੀ ਨਾ ਤੂੰ ਮਤਲਬ ਉਹ ਤਰਜਮੀ ਸਾਹਿਬ ਬਣੋ, ਨਾਰਮਲ ਕਹਦੇ ਇਨਸ਼ਾਅੱਲਾ। ਹਾਂ ਤੂੰ ਪਹਿਲੇ ਕਹਿ ਰਿਹਾ ਇਨਸ਼ਾਅੱਲਾ ਨਾ ਕਹਿੰਦੇ, ਕਿਉਂਕਿ ਨਜ਼ਰ ਆ ਰਿਹਾ ਤੂੰ ਜੋ ਖੱਡੇ 'ਚ ਡਿੱਗਣ ਲੱਗਾ, ਛਾਲ ਮਾਰਨ ਲੱਗਾ, ਰੋਜ਼ ਤੂੰ ਛਾਲ ਮਾਰਦਾ। ਮੈਂ ਤੇਰੇ ਕੋਲ ਆ ਵੇਖੀ ਇਨਸ਼ਾਅੱਲਾ ਤੂੰ ਕਿਸ ਦਿਨ ਬਹੁਤ ਬੁਰਾ ਵੱਜਣਾ ਹੀ। ਆਹੋ ਇਨਸ਼ਾਅੱਲਾ ਨਹੀਂ ਕਹਿਣਾ ਚਾਹੀਏ, ਲੇਕਿਨ ਕਿ ਅਗਰ ਅੱਲਾ ਨੇ ਚਾਹਿਆ ਤੇ ਅੱਲਾ ਕਿਤੋਂ ਚਾਹ ਰਿਹਾ ਕਿ ਤੂੰ ਕਿਨ ਸ਼ੂਗਰ ਹੋਏ। ਇਹੀ ਤਾਂ ਮੈਂ ਤੁਹਾਨੂੰ ਦੱਸ। गलत आई एम सॉरी, मैं अपने अल्फाज वापस लेना है। कंटेंट गलत सी। जिंदगी में कुछ चीज़ें पहली बार होती हैं, जैसे ये हुआ। ਯਾਰ ਸਿਲੰਡਰ ਕਰ ਲੈਣਾ ਵੀ ਬਹੁਤ ਵੱਡੀ ਗੱਲ। सिलेंडर नहीं ਇਹ ਤਾਂ ਤੁਸੀਂ ਸਿੱਖ ਰਹੇ ਹੋ ਨਾ ਸਾਜੀ, ਯਕੀਨ ਕਰੋ। ਤਲਬਸ ਕੁੱਠੇ ਨਹੀਂ ਸਿਲੰਡਰ ਹੀ ਕਹਿੰਦੇ ਉਹਨੂੰ, ਜਿਹੜਾ ਆਪਣੇ ਆਪ ਨੂੰ सरंदा ले। ਬਾਕੀ ਮੇਰਾ ਬਲੱਡ ਦਾ ਜਿਹੜਾ ਤਸਲਸਲ, ਮੈਂ ਤੁਹਾਡੇ ਨਾਲ ਕੁਝ ਮਸ਼ਾਵਰਤ ਕਰਨਾ ਚਾਹੁੰਦਾ ਸੀ। ਮੈਂ ਤੁਹਾਡੇ ਕੋਲ ਕੁਝ ਐਡਵਾਈਸਾਂ ਲੈਣੀਆਂ, ਮੈਂ ਤੁਹਾਡੇ ਕੋਲ ਕੁਝ
ਮਸ਼ਵਰੇ ਲੈਣੇ ਆ, ਕੋਈ ਨਸੀਹਤਾਂ ਸਿੱਖਣੀਆਂ ਤੁਹਾਡੇ ਕੋਲੋਂ। ਮੈਂ ਆਉਣਾ ਵਾ, ਮੇਰੇ ਆਸਾਨ ਖਤਾ ਹੋ ਜਾਂਦੇ, ਹੱਥ ਪੈਰ ਕੰਬਦੇ ਆ। ਆਸਾਨ। ਹਾਂਜੀ, ਆ ਚਾਚਾ ਜੀ ਮੂੰਹ ਦੇ ਉਹ ਸਾਹਮਣੇ ਬੈਠੇ ਸੀਗੇ, ਮੈਂ ਡਿੱਗ ਪਿਆ ਕਿ ਸ਼ਰਾਜ਼ ਦੇ ਕਮਰੇ 'ਚ ਗਿਆ, ਉੱਥੇ ਚਿਲ ਮਾਹੌਲ ਪੂਰਾ। ਨਜ਼ਰਾਂ 'ਚੋਂ ਵੱਡੀ ਮੀ ਰਾਤੀ ਇਹਨੇ ਮੇਰੇ ਨਾਲ ਐਟਮ ਕੀਤੀ ਉਸਤਾਦ ਜੀ। ਮੈਨੂੰ ਕਹਿੰਦਾ ਮੇਰਾ ਬਲੱਡ ਲੋ ਵਾ, ਝਾਲ ਤੇ ਮੈਂ ਤੈਨੂੰ ਉਤਾਰਦਾ। ਮੈਂ ਝਾਲ ਤੇ ਤਾਰ ਕੇ ਮੈਨੂੰ 1 ਮਿੰਟ ਮੈਂ ਨਾ ਗੱਲ ਸੁਣ ਕੇ ਆਇਆ। ਮੋਟਰਸਾਈਕਲ ਦੇ ਕੋਲ ਖੜੇ, ਮੈਂ ਮੋਟਰਸਾਈਕਲ ਕੋਲ ਹੋ ਗਿਆ, ਜਾ ਕੇ ਬੜੇ ਸੋਹਣੇ ਦੁੱਧ ਦੇ 2 ਗਲਾਸ ਪੀਤੇ ਨੇ ਤੇ ਵਾਪਸ ਆ ਕੇ ਕਹਿੰਦਾ ਬੰਦਾ ਉੱਥੇ ਨਹੀਂ ਹੈਗਾ, ਚਲੋ ਠੀਕ ਹੈ ਤੁਸੀਂ ਜਾਓ, ਮੰਮੀ ਚੱਲਾਂ। ਤੇ ਹਾਲੇ ਤੇਰੇ ਆਸਾਨ ਖਤਾ ਨਾ ਹੁਣ ਸਾਰੀ ਦਿਹਾੜੀ ਤੇ ਫਾਲਸਾ ਪੀ ਜਾਂਦਾ, ਨਾਨ ਟਿੱਕੀ ਖਾਈ ਜਾਂਦਾ। ਉਹ ਛੱਡਤੀ ਆ, ਨਾਨ ਟਿੱਕੀ ਛੱਡਤੀ ਆ। ਸਿਰਫ ਹੁਣ ਮੁਰੱਬਾ ਲੈ ਕੇ ਆਇਆ ਵਾਂ ਅੰਬ ਦਾ ਮੁਰੱਬਾ ਲਿਆਂਦਾ ਸੀਗਾ। ਉਹ ਤੇ ਉਹ ਇੱਕ ਮੁਰੱਬੇ ਦਾ ਹੀ ਨਹੀਂਗਾ, ਤੇਰਾ ਮੁਰੱਬਾ ਹੀ ਨਹੀਂ ਇੱਕ। ਸਹੀ ਗੱਲ। ਕਦੀ ਤੂੰ ਸੇਬ ਦਾ ਖਾਣਾ, ਕਦੀ ਤੂੰ ਮੂਲੀ ਦਾ ਖਾਣਾ, ਕਦੀ ਗਾਜਰ ਦਾ ਖਾਣਾ। ਇਹ ਤਾਂ ਹਕੀਕਤ ਆ। ਇੱਕ ਮੁਰੱਬੇ ਦਾ ਬਣੇ ਤੇ ਫੇਰ ਹੀ ਹੈ। ਇੱਕ ਮੁਰੱਬੇ ਨੂੰ ਸਕਾ ਸਮਝ ਕੇ ਖਾ। ਹਾਂ, ਹੁਣ ਚਾਰੇ ਮੁਰੱਬੇ ਮਿਕਸ ਕਰਕੇ। ਅੱਛਾ ਮੈਨੂੰ ਮਸ਼ਵਰਾ ਦਿਓ, ਮੇਰਾ ਜਿਹੜਾ ਯਕਦਮ ਬੈਡ ਲੋ ਹੁੰਦਾ, ਮੈਂ ਹੱਥ ਪੈਰ ਮੇਰੇ ਜਾਨ ਹੱਥ ਪੀਲੇ ਪੈ ਜਾਂਦੀ ਆ, ਹੱਥ ਪੈਰ ਕੰਮ ਕਰਨਾ ਛੱਡ ਦਿੰਦੇ ਆ, ਇਹ ਗਰਮੀ ਆ। ਹਾਂ ਗਰਮੀ ਨਹੀਂ ਆ ਓਏ ਜਾਹਲਾ, ਤੈਨੂੰ ਮੈਂ ਕਹਿ ਰਿਹਾ ਕਿਸੇ ਵੀ ਚੀਜ਼ ਦੀ ਜ਼ਿਆਦਤੀ ਨੁਕਸਾਨ ਦਿੰਦੀ ਆ। ਕਿਸੇ ਵੀ ਚੀਜ਼ ਦਾ ਵੋਲੀਅਮ ਜਿੰਨਾ ਨੂੰ ਚਾਹੀਦਾ ਉਹ ਤੋਂ ਘੱਟ ਨੁਕਸਾਨ ਦਿੰਦਾ। ਬੈਲੈਂਸ ਹਰ ਲਾਈਫ ਹੋਣੀ ਚਾਹੀਦੀ। ਸਾਡੀ ਲਾਈਫ ਬੈਲੈਂਸ ਨਹੀਂ ਕਿ ਵਿੱਚ ਹੀ ਮੇਰੀ, ਵਿੱਚ ਹੀ ਇਹਨਾਂ 'ਚ ਵੀ 90% ਦੀ। ਨਹੀਂ ਵੈਲਸ ਹੀ ਆ। ਮੈਂ 7 ਦਿਨ ਹੋ ਗਏ ਫਾਲਸਾ ਲਿਆਉਣਾ, ਇੱਕ ਦਿਨ ਮੈਂ ਉਹ ਵੀ ਇਮਲੀਅਨ ਬੁਖਾਰ ਵੀ ਪਾਇਆ ਵਿੱਚ। ਦੇਖ ਲੈਣਾ ਹੁਣ ਠੰਡੀ ਫਾਲਸਾ ਠੰਡਾ 3 ਗਲਾਸ 4 ਗਲਾਸ, ਉੱਤੋਂ 'ਚ ਚੀਨੀ। ਹਾਂਜੀ। ਫਿਰ ਇਮਲੀ ਆਲੂ ਬੁਖਾਰਾ ਇਮਲੀ ਆਲੂ ਬੁਖਾਰਾ ਉਹ ਵੀ ਠੰਡਾ ਜਾਣ ਲੱਗਾ। ਫਿਰ ਯਾਨੀ ਬੇਵਕੂਫ ਨੂੰ ਇਹ ਨਹੀਂ ਪਤਾ ਕਿ ਤੈਨੂੰ ਤੂੰ ਫਿਰ ਮੇਰੀ ਮੰਨਦਾ ਵੀ ਨਹੀਂ। ਮੈਂ ਮੰਨਦਾ ਤੁਹਾਡੀ ਮੰਨ ਕੇ ਨਾ ਫਾਲਸਾ ਸ਼ੁਰੂ ਕੀਤਾ, ਤੁਸੀਂ ਆਪੇ ਕਹੇ ਵੀ ਠੰਡੇ ਮਸ਼ਰੂਬ ਸ਼ੁਰੂ ਕਰ। ਮੈਂ ਨਹੀਂ ਤੈਨੂੰ ਕਿਹਾ, ਮੈਂ ਕਦੀ ਨਹੀਂ ਤੈਨੂੰ ਕਿਹਾ। ਯਾਰ 1999 ਕਾਰੇ ਦਾ ਟੀ ਟਾਈਮ। ਇੱਕ ਤੂੰ ਰੱਬ ਦੀ ਸਾਇੰਸ ਚੈੱਕ ਕਰ, ਰੱਬ ਦਾ ਤਰੀਕਾ ਚੈੱਕ ਕਰ। ਅੰਬ ਗਰਮ ਹੁੰਦਾ ਕਿ ਠੰਡਾ? ਗਰਮ ਆਉਂਦਾ ਕਿਹੜੇ ਮੌਸਮ 'ਚ? ਗਰਮ 'ਚ। ਕਿਉਂ? ਇਹ ਨਹੀਂ ਮੈਨੂੰ ਪਤਾ। ਨਹੀਂ ਸੋਚ ਨਾ ਗਰਮ ਰੱਬ ਨਾਲੋਂ ਵੱਡਾ ਡਾਕਟਰ ਕਿਹੜਾ ਵਾ? ਰੱਬ ਨੂੰ ਚਾਹੀਦਾ ਸੀ ਜਦੋਂ ਐ ਧੁੰਦ ਪੈਂਦੀ ਹੁੰਦੀ ਉਦੋਂ ਅੰਬ ਭੇਜਦਾ। ਕਹਿ ਲਓ ਮੇਰੇ ਬੰਦਿਓ ਬਈ ਫੁੱਲ ਠੰਡ, ਅੰਦਰ ਦੀ ਗਰਮੀ ਦਾ ਮੌਸਮ ਤੇ ਅੰਦਰ ਦੀ ਸਰਦੀ ਦੇ ਮੌਸਮ ਦਾ, ਬਾਹਰ ਦੀ ਗਰਮੀ ਸਰਦੀ ਨਾਲ ਕੋਈ ਤਲਕ ਨਹੀਂ ਹੁੰਦਾ। ਕੋਈ ਤਲਕ ਨਹੀਂ। ਅਸੀਂ ਸਮਝਦੇ ਆ ਕਿ ਬਾਹਰ ਗਰਮੀ ਪੈਂਦੀ ਆ ਤੇ ਮੇਰੇ ਅੰਦਰ ਵੀ ਸ਼ਾਇਦ ਗਰਮੀ ਆ ਤੇ ਮੈਂ ਪੀ ਜਾਵਾਂ ਸਾਰਾ ਕੁਝ। ਨਹੀਂ ਇਹ ਤੁਹਾਨੂੰ ਮੈਂ ਕਿਹਾ। ਸਰਦੀਆਂ ਦੇ ਵਿੱਚ ਧੁੰਦ ਪੈਂਦੀ, ਇਹ ਕਿਹਨੇ ਕਿਹਾ? ਤੂੰ ਅੱਛਾ ਅਗਰ ਧੁੰਦ ਪੈਂਦੀ ਹੁੰਦੀ, ਅੱਜ ਠੰਡ ਹੁੰਦੀ, ਤੂੰ 4 ਗਲਾਸ ਫਾਲਸੇ ਦੇ ਪੀਣੇ ਸੀ? ਨਹੀਂ ਤੇ ਫਿਰ ਲੱਗਾ ਮੇਰੇ ਮੂੰਹ। ਇਹਦਾ ਮਤਲਬ ਸੀ ਮੌਸਮ ਅੰਦਰ ਦਾ ਵੀ ਠੰਡਾ। ਬੇਟਾ ਇਹੀ ਕਹਿ ਰਿਹਾ, ਤੂੰ 4 ਗਲਾਸ ਫਾਲਸੇ ਦੇ ਇਸ ਤੋਂ ਪੀ ਰਿਹਾ ਕਿ ਬਾਹਰ ਗਰਮੀ ਆ ਤੇ ਤੈਨੂੰ ਇਹ ਲੱਗਦਾ ਪਿਆ ਮੈਨੂੰ ਵੀ ਸਾਰੀ ਗਰਮੀ ਅੰਦਰ ਤੇ ਮੈਂ ਉਹਨੂੰ ਮਾਰਾਂ। ਤੂੰ ਆਪਣੀ ਉਹਨੂੰ ਸੂਰਜ ਦੀ ਗਰਮੀ ਮਾਰਨ ਦੇ ਚੱਕਰ 'ਚ ਆਪਣੇ ਅੰਦਰ ਦੀ ਮਾਰ। ਤੂੰ ਸਮਝਦਾ ਮੇਰੇ ਅੰਦਰ ਦੀ ਮਰੇਗੀ ਤੇ ਮੈਨੂੰ ਬਾਹਰ ਵੀ ਨਹੀਂ ਲੱਗੇਗੀ ਗਰਮੀ। ਔਰ ਜਦੋਂ ਬਾਹਰ ਗਰਮੀ ਹੁੰਦੀ ਹੈ, ਟੈਂਪਰੇਚਰ ਹਾਈ ਹੁੰਦਾ, ਤੁਹਾਡੀਆਂ ਅੱਖਾਂ ਪੀ ਜਾਂਦੀਆਂ, ਤੁਹਾਨੂੰ ਹੋ ਜਾਂਦਾ ਬੇਟਾ ਉਹ ਬਾਹਰ ਦੀ ਗਰਮੀ ਨਾਲ ਨਹੀਂ ਹੁੰਦਾ। ਉਹ ਸੁਣ ਲਾ ਕਿਉਂ ਹੁੰਦਾ। ਉਹ ਜਦੋਂ ਤੁਸੀਂ ਗਰਮੀ 'ਚ ਗਰਮ ਚੀਜ਼ਾਂ ਹੀ ਖਾਈ ਜਾਂਦੇ ਜਾਂ ਠੰਡੀਆਂ ਹੀ ਖਾਈ ਜਾਂਦੇ ਉਦੋਂ ਹੁੰਦਾ ਉਹ। ਬਿਲਕੁਲ। ਨਹੀਂ ਉਸਤਾਦ ਜੀ ਫਿਰ ਉਹ ਯਾਰ ਤੈਨੂੰ ਨਹੀਂ ਤੁਸੀਂ ਹਕੀਮਾਂ ਕੋ ਬੈਠੇ ਫਿਰ ਮੈਂ ਪਾਗਲਾ, ਮੈਂ ਕੀਮਾ ਕੋ ਬਵਾਂ? ਮੈਂ ਉਹਨਾਂ ਤੋਂ ਅਗਲੀ ਗੱਲ ਸਿੱਖਣੀ ਸੀ। ਮੈਂ ਕੀਮਾ ਕੋ ਬਹਿ ਕੇ ਉੱਥੇ ਹੀ ਰਹਿ ਜਾਂਦਾ। ਉਸਤਾਦ ਜੀ ਜਦੋਂ ਬਾਹਰ ਦਾ ਤੁਸੀਂ ਦੇਖਿਆ ਨਾ, ਬਾਹਰ ਠੰਡ ਹੁੰਦੀ, ਅੰਦਰ ਵੀ ਬੜਾ ਮੌਸਮ। ਰਾਤ ਮੈਂ ਬਾਹਰ ਬੈਠਾ ਸੀ, ਕਸਮੇ ਬਈ। ਤੁਹਾਡੀ ਗੱਲ ਦੀ ਮੈਨੂੰ ਸਮਝ ਨਹੀਂ ਆਈ। ਬਾਕੀ ਤੁਸੀਂ ਮਜ਼ੀਦ ਹਲੇ ਕਿਸੇ ਹੋਰ ਹਕੀਮ ਕੋ ਪੁੱਛਿਓ। ਜੋ ਬਾਹਰ ਦਿਖਤਾ ਹੈ ਉਹ ਅੰਦਰ ਵਿਕਤਾ ਹੈ। ਨਹੀਂ ਗਲਤ ਗੱਲ। ਨਹੀਂ ਉਸਤਾਦ ਜੀ ਇਹਦੇ ਵਿੱਚ ਯਾਰ ਤੂੰ ਤੇ ਸਿਆਣਾ, ਤੂੰ ਤੇ ਮੇਰਾ ਸਾਥ ਦਿਆ ਕਰ, ਤੂੰ ਚੁੱਪ ਕਰਕੇ ਬੈਠਾ ਰਹਿਣਾ। ਕੀ ਕਹਿ ਰਹੇ ਹੋ ਉਸਤਾਦ ਜੀ? ਮੈਂ ਇਹੀ ਕਹਿ ਰਿਹਾ ਕਿ ਬੋਡੀ ਦੇ ਅੰਦਰ ਜਿਹੜੀ ਗਰਮੀ ਆ ਉਹਦਾ ਇੰਨਾ ਗਰਮੀ ਉਹਦਾ ਬਾਹਰ ਦੀ ਗਰਮੀ ਨਾਲ ਕੋਈ ਫੁੱਲ ਸਰਦੀ ਧੁੰਦ ਦੇ ਵਿੱਚ ਕਈਆਂ ਬੰਦੇ ਨੂੰ ਗਰਮੀ ਹੋਈ ਹੁੰਦੀ। ਤਲੀਆਂ ਸੜਨ ਦੀਆਂ ਹੁੰਦੀਆਂ ਨੇ। ਉਹ ਕਿਉਂ ਪਤਾ ਕਿਉਂ? ਕਿਉਂਕਿ ਉਹ ਸਰਦੀਆਂ ਦੇ ਵਿੱਚ ਗਰਮ ਚੀਜ਼ਾਂ ਖਾਈ ਜਾਂਦੇ, ਡਰਾਈ ਫਰੂਟ ਖਾਈ ਜਾਂਦੇ, ਚਾਹ ਪੀ ਜਾਂਦੇ, ਸੂਪ ਪੀ ਜਾਂਦੇ। ਕਿਉਂ ਕਿ ਬਾਹਰ ਗਰਮੀ ਹੈ ਤੇ ਅੰਦਰ ਬਰਬਾਦ ਕਰ ਲੈਂਦੇ ਸਾਰਾ ਸਟਰਕਚਰ ਤਬਾਹ। ਹਾਂ ਇਹ ਸਾਜੀ 80% ਸਾਡੇ ਇਹੋ ਹੀ ਕੁਛ। ਇਹੀ ਸਾਡੀ ਸੋਚ ਆ ਕਿ ਭਾਜੀ ਅੱਛਾ ਦੇਖ ਨਾ ਹੁਣ ਗਰਮੀ ਚੱਲਾ ਪਈਆਂ, ਫਲ ਉਤਾਰ ਰਹੇ ਅੰਬ। ਹਾਂਜੀ। ਜ਼ਿਆਦਾਤਰ ਗਰਮ ਫਲ ਜਿਹੜੇ ਗਰਮ ਚੀਜ਼ਾਂ ਸਾਰੀਆਂ ਗਰਮੀ ਦੇ ਵਿੱਚ ਹੀ ਸੀ। ਠੀਕ ਹੈ ਨਾ? ਸਰਦੀ ਦੇ ਵਿੱਚ ਜਿਹੜੇ ਫਲ, ਗੱਲ ਨੂੰ ਸਮਝ ਬੇਟਾ, ਤੈਨੂੰ ਸਮਝ ਆਏਗੀ। ਤੁਹਾਡੀ ਗੱਲ ਬਿਲਕੁਲ ਬਜਾਬ ਆ। ਲੇਕਿਨ ਅਸੀਂ ਜਦੋਂ ਦੀ ਹੋਸ਼ ਸੰਭਾਲੀ ਆ, 90% ਲੋਕ ਇਦਾਂ ਹੀ ਖਾਣੇ, ਗਰਮੀਆਂ ਨੂੰ ਗਰਮ, ਸਰਦੀਆਂ ਨੂੰ। ਉਹ 90% ਤੇ ਬਹੁਤ ਕੁਝ ਕਰਨ ਦੇ, ਉਹਨਾਂ ਦੀ ਗੱਲ ਹੀ ਕਰਨ ਨੇ ਅਸੀਂ 90% ਨੂੰ। ਹੁਣ ਅਸੀਂ ਉਹਨਾਂ ਨੂੰ ਦੇਖੀਏ ਕਿ ਤੁਹਾਨੂੰ ਦੇਖੀਏ?
ਕਿਉਂ ਜੀ? ਅਗਰ ਤੁਸੀਂ 5 ਕਿਲੋ ਅੰਬ ਚੂਪਣੇ ਆ, ਫਿਰ ਅੰਦਰ ਦਾ ਮਾਹੌਲ ਠੰਡਾ ਰੱਖਣ ਵਾਸਤੇ ਤਾਂ ਲੱਚੀ ਕੱਸੀ ਉਹ ਵੀ ਪੀਣੀ ਪੈਣੀ ਤਾਂ। ਲੱਚੀ ਕੱਸੀ, ਉਹ ਕੱਚੀ ਲੱਸੀ ਤੁਹਾਨੂੰ ਪੀਣੀ। ਕੀ ਹੋ ਗਿਆ? ਲੱਚੀ ਕੱਸੀ, ਮਤਲਬ ਨਾਣਾ ਵੀ ਹਿਲ ਗਈਆਂ। ਲੱਚੀ ਕੱਸੀ 80 90 ਪੂਰਾ 100। ਉਸਤਾਦ ਜੀ ਇਹਦਾ ਬੇੜਾ ਗਰਕ ਡਾਕਟਰ ਭੂੰਡੀ ਨੇ ਕੀਤਾ। ਉਹ ਨਹੀਂ ਉਹਨੇ ਉਹ ਤੋਂ ਬਾਹਰ ਹੀ ਨਿਕਲਣ ਆ ਤੂੰ। ਜੋ ਉਸਤਾਦ ਜੀ ਨੇ ਕਿਹਾ ਨਾ, ਉਸ ਹਿਸਾਬ ਨਾਲ ਡਾਈਟ ਪਲਾਨ ਬਣਾਇਆ ਜਾਏ ਨਾ, ਗਰਮੀ ਦੇ ਹਿਸਾਬ ਨਾਲ, ਸਰਦੀ ਦੇ ਹਿਸਾਬ ਨਾਲ, ਉਹ ਖਾਓ ਪੀਓ। ਪਹਿਲੇ ਗਿਰੀਆਂ ਖਾ ਲੀਆਂ, ਹੁਣ ਤੋਂ ਖੀਰਾ ਖਾ ਲਿਆ। ਨਹੀਂ ਹਲਵਾਰੀ ਨਹੀਂ ਹੋਣੀ ਤਾਂ ਕੀ ਹੋਣਾ? ਅੱਛਾ ਖੀਰਾ ਜਿਹੜਾ ਨਾ, ਖੀਰਾ ਇਹਦੇ 'ਚ ਬਹੁਤ ਘੱਟ ਆ, ਫਾਲਸਾ ਹੈਵੀ ਆ, ਉਹਦੇ 'ਚ ਚੀਨੀ ਵੀ ਪਾਉਣਾ ਤੂੰ? ਪਾਉਣਾ ਨਾ ਚੀਨੀ? ਕਾਲਾ ਨਮਕ ਪਾਈਦਾ, ਚੀਨੀ ਪਾਉਣਾ ਕਿ ਨਹੀਂ ਪਾਈ ਦਿਆ ਹਸਬੇ ਜਾਕਾ। ਪਾਉਣਾ ਨਾ ਚੀਨੀ, 4 ਗਲਾਸ ਪੀ ਜਾਣਾ। ਇਹਦੇ 'ਚ ਕੋਈ ਚੀਨੀ ਨਹੀਂ, ਇਹ 'ਚ ਕੋਈ ਮਿੱਠਾ ਨਹੀਂ, ਇਹਨੂੰ ਕੋਈ ਮਸਲਾ ਨਹੀਂ। ਆਰਗੈਨਿਕ ਉਹ ਵੀ ਆਰਗੈਨਿਕ ਹੀ ਫਾਲਸਾ। ਉਹ ਕਿਹੜਾ ਵੀ ਹੱਕ ਚੈਨ ਵਾਲੇ ਬਣਾਉਂਦੇ ਫਾਲਸਾ। ਸੋਹਣਿਆ, ਚੀਨੀ ਦੀ ਬੋਤਲ ਸੁੱਟਦਾ ਕਿ ਨਹੀਂ ਵਿੱਚ? ਚੀਨੀ ਦੀ ਬਹੁਤ ਟੇਸਟੋ ਸੁੱਟੀ ਦੀ ਹੈ, ਕਿਤੇ ਲੰਘ ਜਵੇ ਗੜਗੜ ਕਰਕੇ। ਉਹਦਾ ਉਸਤਾਦ ਜੀ ਭਲਾ ਕਿਉਂ ਕਾਮਯਾਬ? ਉਹਨੇ ਖੁਰਾਕ ਨੂੰ ਇੱਥੇ ਰੱਖਿਆ ਵਾ, ਕੰਮ ਨੂੰ ਇੱਥੇ ਰੱਖਿਆ। ਵਾਹ ਵਾਹ, ਇਹ ਉਹਦੀ ਸਟ੍ਰੈਟਜੀ ਹੈ। ਕੀ ਬਾਤ ਹੈ ਦਨਿਸ਼। ਮੌਸਮ ਦੇ ਹਿਸਾਬ ਪਾਣੀ ਨੂੰ, ਮੈਂ ਸੁਣਿਆ ਨਹੀਂ ਦੁਬਾਰਾ ਕਿਤੇ। ਖੁਰਾਕ ਨੂੰ ਉਹਨੇ ਉਸਤਾਦ ਜੀ ਇੱਥੇ ਰੱਖਿਆ, ਪੇਟ 'ਚ, ਹਾਂਜੀ। ਕੰਮ ਨੂੰ ਉਹਨੇ ਦਿਮਾਗ 'ਚ ਰੱਖਿਆ। ਤੇ ਅਸੀਂ ਅਸੀਂ ਦਿਮਾਗ 'ਚ ਖੁਰਾਕ ਰੱਖੀ ਹੈ, ਕੰਮ ਨੂੰ ਪੇੜ 'ਚ ਰੱਖਿਆ। ਪਾਰਕ ਕੀਤਾ। ਇਹ ਤਾਂ ਪੀੜਾ ਸਾਡਾ ਉਲਟ ਨਿਜ਼ਾਮ ਹੋਇਆ। ਯਾਦ ਅਸੀਂ ਗੋਰੇਲ ਦੇਖਾਂਗੇ ਨਾ, ਫਿਰ ਅਸੀਂ ਕਿਸੇ ਕੰਮ ਜੋਗੇ ਨਹੀਂ ਰਹਿਣਾ। ਹੁਣ ਦੇਖ, ਇਹ ਹੈਗਾ ਵਾ ਇੱਕ ਤਰਬੀਅਤੀ ਪ੍ਰੋਗਰਾਮ, ਇੱਕ ਇੰਟਰਟੇਨਿੰਗ ਪ੍ਰੋਗਰਾਮ। ਮੇਰੇ ਘਰ ਦਾ ਬੋਰ ਬਹਿ ਗਿਆ ਉਸਤਾਦ ਜੀ, ਮੈਂ ਇੱਥੇ ਡਿਸਕਸ ਕਰਾਂ, ਇਹ ਬਣਦਾ ਹੀ ਨਹੀਂ। ਨਹੀਂ ਇਹਦਾ 100 ਬਿਮਾਰੀ ਹੈ। ਤੈਨੂੰ ਜ਼ਰਕਾਨ ਆ, ਕੀ ਆ, ਗੈਂਠੀਆ ਵਾ, ਤੈਨੂੰ ਲਕਵਾ ਵਾ, ਤੈਨੂੰ ਫਾਲਜ ਆ। ਉਹ ਇੱਥੇ ਬੈਠ ਕੇ ਤੂੰ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਿਹਾ? ਗੱਲ ਪਸੂੜੀ, ਇਹ ਸ਼ੋਰ ਨਹੀਂ ਹੈਗਾ, ਸਾਡੀ ਨੈਚੁਰਲ ਡਿਸਕਸ਼ਨ ਹੈਗੀ ਆ ਯਾਰ। ਨੈਚੁਰਲ ਡਿਸਕਸ਼ਨ 2 ਵਜੇ ਦਾ ਤੂੰ ਆਇਆ, ਉਸਤਾਦ ਜੀ ਨੂੰ ਅੰਦਰ ਜਾ ਕੇ ਪੁੱਛ, ਤੈਨੂੰ ਉਹ ਮੁਫੀਦ ਮਸ਼ਵਰੇ ਦੇ। ਔਰ ਦਾ ਰੰਗ ਭਲਾ ਪੀਲਾ ਕਦੋਂ ਹੁੰਦਾ ਹੈ? ਜਦੋਂ ਜੂਸ ਪੀਣ ਡਿਆ ਵਾ ਨਾ, ਗੋਤੋਂ ਆ ਜਾਓ ਤਾਂ ਵੇਖ ਕੇ ਪੀਲਾ ਹੋ ਜਾਂਦਾ ਵਾ। ਉਹਦਾ ਰੰਗ ਠੀਕ ਆ, ਮਾਸ਼ਾਅੱਲਾ। ਹੁਣ ਵੇਖੋ ਠੀਕ ਹੈ। ਨਹੀਂ ਦੀ ਉਲਟੀ। ਨਹੀਂ ਹੁਣ ਮੈਂ ਆਵਾਜ਼ਾਰ ਬੈਠਾ, ਮੇਰਾ ਦਿਲ ਕਰਦਾ ਮੈਂ ਸਤਾਈ ਮਾਰ ਸਿੱਧੇ ਮੈਂ ਬਹਿ ਜਾਵਾਂ ਐਂ ਤੂੰ ਬਹਿ ਗਏ ਵਾ। ਨਹੀਂ ਇਹ ਤੋਂ ਬੁਰਾ ਬੈਠਾ ਆ ਕੇ ਤੁਸੀਂ ਬਾਹਰ ਮੇਰੇ ਕੋਲ। ਮੈਂ ਗੱਲ ਕਰਨ ਡਿਆ ਔਰ ਉੱਤੋਂ ਜੋ ਅਸੀਂ ਦਫ਼ਤਰ ਪੜ੍ਹੋ, ਮੈਂ ਅੱਗੋਂ ਹਦਾਇਤ ਵਾਲਾ ਕੋਈ ਸਿਸਟਮ ਹੋਣਾ ਚਾਹੀਦਾ ਕਿ ਪੂਰਾ ਚਿਲ ਮਾਹੌਲ, ਔਰ ਅੱਗੋਂ ਫੇਸ ਵੀ ਉੱਦਾਂ ਦੇ ਮੱਥੇ ਲੱਗਣੇ ਚਾਹੀਦੇ ਆ। ਲੇਡੀਜ਼ ਦੇ ਫੇਸ ਅੱਗੋਂ ਹਾਂ ਬਾਹ ਬੈਠੇ ਵੀ ਹੁਣ ਬੰਦੇ ਦਾ ਅੱਗੇ ਪਰੇਸ਼ਾਨੀ ਹੁੰਦੀ, ਸੁਣਾ ਰਾਤ ਕਿੰਨੇ ਮੈਂ ਘਰ ਪਹੁੰਚਿਆ, ਔਰ ਇੱਕੋ ਸਾਰ 15-20 ਸਵਾਲ ਕਰਦੇ ਨੇ ਤਿੰਨ ਬੰਦੇ। ਘਰ ਦੀ ਖਰਾ ਤੇ ਖੈਰ ਨਾ ਪਹੁੰਚ ਗਏ ਸੀ, ਅੰਮੀ ਜੀ ਸੁਣਾਓ, ਭਾਈ ਸੁਣਾ ਠੀਕ ਆ, ਸੁਣਾ ਕੰਮ ਸੁਣਾਓ ਠੀਕ, ਕਿੰਨੇ ਸਵਾਲ ਕਰਦੇ। ਮੈਂ ਸਿੱਧਾ ਸ਼ਰਾਜ ਨੂੰ ਚਲਾ ਗਿਆ। ਮੈਨੂੰ ਕੋਈ ਤੁਸੀਂ ਨਾ ਆਪਣੇ ਹਿਸਾਬ ਨਾਲ ਇੱਕ ਡਾਈਟ ਪਲਾਨ ਤਿਆਰ ਕਰਕੇ ਦਿਓ ਕਿ ਕਿਸ ਤਰ੍ਹਾਂ ਚੱਲਣਾ ਚਾਹੀਦਾ, ਰੋਜ਼ਮਰਰਾ 'ਚ ਕੀ ਹੋਣਾ ਚਾਹੀਦਾ। ਹਰ ਬੰਦਾ ਕੋਈ ਨਾ ਕੋਈ ਆਈਟਮ ਬੰਦ ਕਰਾਉਣ ਡਿਆ, ਕੋਈ ਬੰਦਾ ਨਹੀਂ ਕਹੇਗਾ ਯਾਰ ਆਹ ਖਾਇਆ ਕਰ ਸੈੱਟ ਹੋਏਗਾ। ਲਓ ਜੀ, ਇਹ ਹਾਲੇ ਦੀ ਤਬੀਅਤ ਖਰਾਬ ਹੈ ਨੇ। ਸਟਾਰਟ ਤੇ ਕੀ ਕਿਹਾ ਸੀ? ਇਹ 5 ਮਿੰਟ ਪਿਛਲੇ ਇਹੀ ਬੋਲਿਆ ਸਿਰਫ, ਹਿਸਾਬ ਲਾਓ। ਮੈਂ ਤੁਹਾਨੂੰ ਕੀ ਕਿਹਾ ਸੀ? ਕਿਹਾ ਜੀ ਸ਼ੋ ਠੀਕ ਹੋਏਗਾ ਜੀ, ਤਬੀਅਤ ਨਹੀਂ ਠੀਕ। ਸਤਾਜੀ ਨੇ ਅਸੀਂ ਚੇਅਰ ਚੱਲਣ ਰਿਹਾ, ਮੈਨੂੰ ਪਸੀਨਾ ਆਉਣ ਡਿਆ ਸੱਚੀ। ਹੁਣ ਸਮਝ ਲੱਗਣੀ ਆ, ਪੇਟ ਦੇ ਨਾਲ ਹਲਕੀ ਜਿਹੀ ਫਲਾਵਟ ਜਿਹੀ ਹੋਈ ਆ ਪਿੱਛੇ ਹੋ ਕੇ ਬੈ। ਪਿੱਛੇ ਇਹ ਤਾਂ ਹੁਣ ਅੱਗੇ, ਹੁਣ ਇਸ ਤੋਂ ਹੈ ਉਹਨੇ ਹੋਰ ਪਿੱਛੇ ਹੋ। ਬਲੱਡ ਲੋ ਸਾਡੇ ਕੈਮਰੇ ਦਾ ਰੌਲਾ ਹੁੰਦਾ ਵਾ, ਉਹ ਤੂੰ ਅੱਗੇ ਹੀ ਅੱਗੇ ਨਜ਼ਰ ਆਉਣਾ ਵਾ, ਉਤੋਂ ਹੋਰ ਤੂੰ ਅੱਗੇ ਹੋ ਜਾਣਾ ਵਾ। ਹੈਲੋ। ਨਹੀਂ ਨਹੀਂ, ਪਿੱਛੇ ਨੂੰ ਜਾਣਾ ਤੂੰ। ਪਿੱਛੇ ਢੋਲ ਨਹੀਂ ਲੱਗਣੀ, ਉਹ ਡਿੱਗ ਜਾਂਦਾ ਵਾ। ਤੂੰ ਉਹਨੂੰ ਪਰੇ ਕਰ ਲਾ। ਤੈਨੂੰ ਯਾਰ ਢੋਲ ਨਹੀਂ। ਮੈਂ ਕਿਹਾ ਹੀ ਨਹੀਂ। ਤੈਨੂੰ ਢੋਲ ਲਾਉਣੀ ਲਵਾਉਣੀ ਕਿੰਨੇ ਤੇਰੀ ਢੋ? ਪਿੱਛੇ ਹੋ ਹੁਣ। ਈਜ਼ੀ ਹੋ ਗਿਆ। ਬਸ ਠੀਕ ਹੈ, ਇੱਥੇ ਬਸ ਇੱਥੇ ਜ਼ਿਆਦਾ ਹੋ ਗਿਆ ਹੋਵੇ ਜਾਣ ਤੋਂ ਠੀਕ ਨਹੀਂ, ਬਸ ਠੀਕ ਆ। ਨਹੀਂ ਬਹੁਤਾ ਪਿੱਛੇ ਹੋ ਨਹੀਂ, ਗਿਆ। ਥੋੜਾ ਜਿਹਾ ਅੱਗੇ ਹੋ ਜਾ ਬਸ। ਹਾਂ ਇੱਥੇ ਚਲੋ। ਉਹ ਤੁਹਾਨੂੰ ਵੈਸੇ ਆ ਜਿੰਨੇ ਆ ਵਾ। ਉਸਤਾਦ ਜੀ, ਮੇਰਾ ਮੰਨਣਾ ਇਹ ਹੈ ਕਿ ਤੁਹਾਨੂੰ ਦੱਸਣ ਤੋਂ ਪਹਿਲੇ ਇਹਦੇ ਯਾਰ ਤੇਰਾ ਮੰਨਣਾ ਤੇਰੇ ਤੱਕ, ਆਪਣੇ ਤੱਕ ਰੱਖ, ਮੈਨੂੰ ਕਾਹਤੋਂ ਦੱਸਣ ਦੇ ਮੇਰਾ ਮੰਨਣਾ। ਉਸਤਾਦ ਜੀ, ਸਾਡੀ ਡਿਵਾਈਸ ਨਾ ਪਸੰਦ ਆਵੇ ਤੁਹਾਨੂੰ ਤਾਂ ਉਠਾ ਦਈਏ। ਗੱਲ ਕਰਦਾ ਮਕਸਦ ਇਹ ਹੈ ਯਾਰ, ਜੋ ਕੁਝ ਤੂੰ ਜਾ ਕੇ ਉਸਤਾਦ ਜੀ ਨੂੰ ਦੱਸਦਾ, ਯਾਰ ਤੇਰੀ ਵਾਈਫ ਕਿੱਥੇ, ਸਾਡੀ ਭੈਣ ਕਿੱਥੇ, ਉਹਨੂੰ ਤੇਰਾ ਖਿਆਲ ਕਰਨਾ ਚਾਹੀਦਾ, ਉਹਨੂੰ ਤੇਰਾ ਡਾਈਟ। ਓਏ ਉਹਨੂੰ ਹੀ ਦੱਸਣ ਆਉਂਦਾ ਵਾ, ਅੱਗੋਂ ਮੇਰੇ ਨਾਲ ਮੁਲਾਕਾਤ ਹੋ ਜਾਂਦੀ। ਅੱਛਾ ਸਮਝ ਗਿਆ। ਤਾਂ 10,000 ਉਹ ਫਿਰ ਕਹਿੰਦਾ ਚਲੋ ਉਸਤਾਦ ਜੂ ਬੈਠਾ ਤੇ ਇਹਨੂੰ ਦੱਸ ਲੈਂਦੇ। 10,000 ਇਹਦੇ ਚ ਕੋਈ ਵਲਗਰ ਮੈਂ ਗੱਲ ਨਹੀਂ ਕੀਤੀ। ਨਹੀਂ ਕੋਈ ਬਲਕਰ ਨਹੀਂ ਕੀਤੀ ਨਾ, ਮੈਨੂੰ ਲੱਗੀ ਆ, ਪਰ ਪਤਾ ਨਹੀਂ ਵੈਸੇ ਬਲੱਡ ਬਦਲ ਡਿਆ ਮੇਰਾ, ਹੋਰ ਕੋਈ ਰੌਲਾ ਨਹੀਂ। ਹੁਣ ਵੇਖੋ ਨਾ, ਮੇਰੀ ਗੱਲ ਸੁਣੋ ਕਾਕਾ, ਗੱਲ ਸੁਣ। ਹੁਣ ਵੇਖ ਰਿਹਾ ਮੇਰੇ ਪਰਸੋਂ ਦੇ, ਉਹਨੇ ਮੈਨੂੰ ਨੋਟ ਕੀਤਾ ਲਾਲੇ ਨੇ, ਉਹਨੇ ਕਿਹਾ ਹਲਕੇ ਪੈਰੇ ਤੇ ਉਸਤਾਦ ਜੀ ਡੇਲੀ ਸਟ੍ਰਾਬੇਰੀ ਦਾ ਜੂਸ ਬਣਨ ਦਿਆ ਡੇਲੀ। ਓਏ ਤੂੰ ਆਪ ਹਲਕਾ ਪੈਣਾ ਰੋਜ਼, ਹਲਕੇ ਉਹਦੇ ਬਾਰੇ ਸੋਚ। ਹਰ ਜਗ੍ਹਾ ਤੇ ਤੂੰ ਹਲਕਾ ਪੈ ਰਿਹਾ। ਉਹ ਪਤਾ ਨਹੀਂ ਕਿਹੜੇ ਜਿਹੜੇ ਤੈਨੂੰ ਫਿਲਮਾਂ ਦੀ ਆਫਰ ਕਰੀ ਜਾ ਰਹੇ ਨੇ। ਬੋਣਿਆਂ ਚ ਰਲਣ ਦੀ ਕੋਸ਼ਿਸ਼ ਕਰ ਰਹੇ ਤੂੰ ਅੱਜ ਕੱਲ। ਹਾਂਜੀ ਬੋਣੇ ਅੱਛਾ ਨਾਮ ਹੈ ਨਾ, ਬੋਣੇ। ਹਾਂ ਚਲੋ ਵੀ ਤੁਹਾਡਾ ਅੱਜ ਤੋਂ ਬਾਅਦ ਸਾਰਿਆਂ ਦਾ ਨਾਮ ਆ ਬੋਣੇ। ਤੁਹਾਡਾ ਨਹੀਂ ਓਏ, ਤੁਹਾਡਾ। ਹਾਂ ਬੋਣਿਓ ਬੋਣੇ ਹਨਾ। ਨਿੱਕੇ। ਹਾਂ
ਹੁਣ ਦਿਲ ਕਰਦਾ ਚੁੱਪ ਰਵਾਂ, ਲੰਮੇ ਪੈ ਜਾਵਾਂ। ਇਹਨੇ ਗੱਲ ਕੀਤੀ ਨਾ ਮਿਸਿਸ ਨੂੰ, ਸਵੇਰੇ ਉੱਠ ਕੇ ਜਦੋਂ ਐਡਾ ਸਾਡੇ ਕੋਲ ਗਲਾਸ ਹੈਗਾ ਲੰਬੇ, ਐ ਹੁੰਦੀ ਹੈ ਬਗੈਰਤੀ, ਯਾਨੀ ਅਮੀਰ ਅੱਗੇ ਹੋਰ ਜੀ ਯਾਨੀ ਉਹਦੇ ਹਿਸਾਬ ਨਾਲ ਤੇ ਮੈਂ ਅਮੀਰ ਹੀ ਹੈ ਨਾ, ਤੇ ਗਰੀਬ ਦੀ ਹੋਰ। ਮੈਂ ਗੱਲ ਕੀਤੀ ਤੇ ਮੈਨੂੰ ਨਹੀਂ ਕੁਝ ਕਿਹਾ, ਤੇ ਉਹਨੇ ਗੱਲ ਕੀਤੀ ਤੇ ਕਹਿ ਰਿਹਾ ਕਿ ਤੂੰ ਮੈਂ ਤੇ ਮੇਰੀ ਇੱਜ਼ਤ ਤੇ ਗੱਲ ਕੀਤੀ। ਇਹਨੂੰ ਕਹਿੰਦੇ ਨੇ ਫਰਕ। ਵਾਹ 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 ਸਹੀ ਗੱਲ। ਯਾਨੀ ਤਾਕਤਵਰ ਅੱਗੇ ਬੰਦਾ ਕੈਸਾ ਨਥੀ ਹੁੰਦਾ ਹਿਸਾਬ ਨਾਲ। ਨਾਲੇ ਤੁਸੀਂ ਵੱਡੇ ਹੋ ਤਾਂ ਕਰਕੇ ਵੀ ਐਡਾ ਗਲਾਸ ਫਿਰ ਮਿਲਕ ਸ਼ੇਕ ਦਾ ਪੀ ਕੇ ਆਂਦਾ ਤੇਰਾ ਮੈਂ 10 ਵਜੇ ਛੜੋ ਹੋਏ ਨਾ 1 ਵਜੇ ਨਾਸ਼ਤਾ ਕਰਕੇ ਆਰਾਮ ਨਾਲ ਥੋੜਾ ਜਿਹਾ ਰਹਿਤੇ ਰੋਤੇ ਖਾ ਕੇ ਐਨ ਵਾਈਦਾ ਵਾ, ਨਾਲ 4 ਗਿਰੀਆਂ ਬਦਾਮ ਤੋਂ ਖਾ ਕੇ ਐਨ ਨੂੰ ਤੂੰ ਚਾਹੁੰਦਾ ਤੂੰ ਠੀਕ ਹੋ ਜਾਵੇਂ। ਮੈਂ ਠੀਕ ਆ ਅਲਹਮਦੁਲਿਲਾ। ਇਹ ਬਲੱਡ ਤਾਂ ਹਰ ਬੰਦੇ ਦਾ ਲੋ ਹੁੰਦਾ ਵਾ, ਹਰ ਜਾਨਦਾਰ ਦਾ ਬਲੱਡ ਲੋ ਹੁੰਦਾ ਵਾ। ਉਹ ਬਲੱਡ ਲੋ ਚ ਸਾੜੀ ਵੱਜਦੀ ਨਹੀਂ ਜਿਹੜੀ ਤੂੰ ਮਾਰਤੀ ਆ। ਬਲੱਡ ਲੋ ਦੇ ਵਿੱਚ ਉਸਤਾਦ ਜੀ ਬੰਦਾ ਇੰਜ ਸਲੋਲ ਹੋ ਜਾਂਦਾ, ਬਿਲਕੁਲ ਹੀ ਡਿੱਗ ਪੈਂਦਾ ਐ ਥੋੜਾ। ਤੂੰ ਤਾੜੀਆਂ ਮਾਰਦੇ ਆ, ਤੂੰ ਫੁੱਲ ਐਕਟਿਵ ਆ, ਇੱਥੇ ਤੂੰ ਦਿਖਾਵਾ ਕਰਨ ਦੇ ਐਕਟ ਕਰਨ ਦੇ ਆ ਤੂੰ ਪੂਰਾ। ਲੈ ਇਹ ਤਾਂ ਮੇਰੇ ਵੀ ਆਉਂਦੇ ਆ। ਕਿਤੇ ਨਜ਼ਰ ਨਹੀਂ ਆ ਰਿਹਾ, ਹੱਥ ਤੇ ਲੱਗੀ ਜਾ ਰਿਹਾ, ਨਹੀਂ ਨਜ਼ਰ ਆ ਰਿਹਾ, ਡਰਾਏ ਮੱਥਾ ਤੇਰਾ ਖੁਸ਼ਕ। ਹੁਣ ਤਰੌਂਕਾ ਵਜੇ ਫਿਰ ਆ ਦੇਖੋ ਪੂਰੀ ਤਤੀਰੀ ਵਜੇ ਇਹ ਹੈ ਹਾਏ ਤੇ ਧੀਰੀ ਲਫ਼ਜ਼ ਕਿਹੜੇ ਸ਼ਾਇਰ ਨੇ ਯੂਜ਼ ਕੀਤਾ? ਸ਼ਿਵ ਕੁਮਾਰ ਬਟਾਲਵੀ ਸਾਹਿਬ। ਯੈਸ, ਸਾਡੀ ਤੁਸੀਂ ਤਸਵੀਰ ਵੀ ਲਾਈ ਸੀ ਉਹਨਾਂ ਦੀ। ਸ਼ਿਵ ਕੁਮਾਰ ਸਾਹਿਬ ਨੇ ਲਫ਼ਜ਼ ਯੂਜ਼ ਕੀਤਾ ਅਥਰੂਆਂ ਚ ਕਿ ਧੀਰੀ ਬਣ ਕੇ। ਹਾਏ ਓਏ ਇਹ ਵੀ ਸ਼ਾਇਦ ਟੁੱਡੀਆਂ ਦੇ ਸੀ ਜੀ। ਨਾ ਨਾ ਨਾ, ਨਹੀਂ ਬਹੁਤ ਚੜ੍ਹਦੇ ਪੰਜਾਬ ਚ ਬੜੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਹਾਂਜੀ 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 ਸ਼ਾਇਰ ਸੀ। ਬਹੁਤ ਅੱਛੇ। ਮਾਏ ਨਹੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ। ਬਿਰਹੋਂ ਦੀ ਰੜਕ ਤੋਂ। ਲੇਕਿਨ ਮਿੱਠਾ ਜੀ ਤੁਹਾਡਾ ਜਿਹੜਾ ਇਤਰਾਜ਼ ਆ ਨਾ, ਇਹ ਮੈਂ ਦੋਸ਼ ਸਾਰਾ ਆਪਣੀ ਭਰਜਾਈ ਨੂੰ ਭੈਣ ਨੂੰ ਦਾਂਗਾ। ਤੇਰਾ ਖਿਆਲ ਨਹੀਂ ਰੱਖਦੀ, ਤਾਜੀ ਨੂੰ ਮੰਨਣਾ ਪੈਣਾ ਵਾ। ਉਹਨੂੰ ਪਲਾਨ ਉਹ ਤਾਂ ਹੋਣਾ ਚਾਹੀਦਾ ਵਾ, ਜੁਮੇ ਦਿਨ ਇਹਨੇ ਕੀ ਖਾਣਾ ਵਾ, ਹਫਤੇ ਦਾ ਉਹ ਸਿਰ ਉਹ ਦੋਵਾਂ ਚੋਂ ਇੱਕ ਦਾ ਹੀ ਖਿਆਲ ਰੱਖ ਸਕਦੀ, ਹਾਂ, ਜਾਂ ਬੱਚਿਆਂ ਦਾ ਜਾਂ ਇਹਦਾ। ਬਿਲਕੁਲ। ਕਿਉਂਕਿ ਜਦੋਂ ਔਰਤ ਦੇ ਬੱਚੇ ਹੋ ਜਾਂਦੇ 2-3, ਉਦੋਂ ਫਿਰ ਉਹ ਜਾਂ ਬੱਚਿਆਂ ਦਾ ਖਿਆਲ ਰੱਖ ਲੂਗੀ ਜਾਂ ਬੰਦੇ ਦਾ ਰੱਖ ਲੂ। ਸਾਡੀ 100% ਗੱਲ। ਉਹ ਫਿਰ ਉਹਨਾਂ ਦੀਆਂ ਹੀ ਉਲਝਣਾਂ ਨਹੀਂ ਮੁੱਕਦੀਆਂ। ਕੋਈ ਹੁੰਦੀ ਔਰਤ ਐਸੀ ਜਿਹਦੇ 10 ਬੱਚੇ ਵੀ ਹੋ ਜਾਣ ਤੇ ਉਹ ਬੰਦੇ ਦੀ ਖਿਦਮਤ ਚ ਕਮੀ ਨਹੀਂ ਹੋਣ ਦਿੰਦੀ। ਕੋਈ ਅਸੀਂ ਦੇਖੀਆਂ ਸੱਚੀ। ਹੁਣ ਸਾਡੇ ਅੰਮੀ ਜੀ, ਸਾਡੀਆਂ ਨਾਨੀਆਂ, ਮਾਸੀਆਂ, ਤਾਈਆਂ ਵੀ ਮੈਂ ਕਹਿੰਦਾ ਉਹਨਾਂ ਨੇ ਸਿੱਟ ਦੇਣੇ ਨੇ ਬੱਚੇ ਸਾਈਡ ਤੇ ਭਾਈ। ਉਹਨਾਂ ਨੇ ਕਹਿਣਾ ਜਾਓ ਭਾਈ ਉਹ ਆ ਗਿਆ ਬਸ। ਤੁਹਾਡੀ ਗੱਲ ਦੇ ਵਿੱਚ ਲੇਕਿਨ ਉਹ ਆਪਣੇ ਖਾਨਦਾਨ ਨੂੰ ਕਲੀਅਰ ਕਰ ਗਿਆ। ਹਾਂਜੀ ਉਹਨੇ ਮੇਰੀ ਸੱਚੀ ਸਤਾਜੀ ਕੋ ਫੂਫੋ ਆ, ਉਹਨੇ 11 ਬੱਚੇ ਸਨ, 11 ਬੱਚੇ ਉਹਦੇ, ਲੇਕਿਨ ਉਹਨੇ ਆਪਣੇ ਬੰਦੇ ਦੀ ਡੰਡੇ ਦੀ ਚੋਟ ਤੇ ਸੇਵਾ ਕੀਤੀ ਹੈ। ਹਾਂ ਉਹ ਡੰਡੇ ਦੀ ਚੋਟ ਨਹੀਂ, ਡੰਕੇ ਦੀ ਚੋਟ। ਉਹ ਡੰਕੇ ਦੀ ਚੋਟ ਨਹੀਂ ਯਾਰ, ਉਹਨੇ ਡੰਡੇ ਦੀ ਚੋਟ ਤੇ ਸੇਵਾ ਇਹ ਤੇ ਕੀਤੀ ਕੁੱਟਦੀ ਰਹੀ ਫਿਰ। ਹੈ। ਉਹ ਤੇ ਕੁੱਟਦੀ ਰਹੀ ਫਿਰ। ਆਹੋ ਨਹੀਂ ਸੱਚੀ ਵੀ ਉਹਨੇ 11 ਬੱਚੇ ਪਰੇ ਸੁੱਟ ਦੇਣੇ। ਉਹਨੇ ਕਿਹਾ ਨਹੀਂ ਮੇਰੇ ਸਿਰ ਦਾ ਸਾਈਂ ਆ ਗਿਆ ਵਾ। ਫੁੱਫਾ ਜੀ ਹੁਣ ਫਲ ਦਾ ਕੰਮ ਕਰਦੇ ਸੀਗੇ, ਰੇੜੀ ਲੈ ਕੇ ਆਉਣੀ ਆ, ਤੇ ਫੁੱਫੋ ਨੂੰ ਨਹੀਂ ਦੇਖਣਾ। ਫੁੱਫੋ ਨੇ ਇੰਜ ਕਰਕੇ ਪਸੀਨੇ ਪੋਚ ਕੇ ਸਿਰ ਤੇ ਦੁਪੱਟਾ ਬੰਨ ਕੇ ਨਾਲ ਰੇੜੀ ਬੰਦ ਕਰਾਉਣੀ, ਆਪ ਬੇਟੀਆਂ ਚ ਰਖਾਉਣੇ, ਸਾਰਾ ਕੁਝ ਬੰਦ ਕਰਾ ਕੇ ਰੋਟੀ ਸਾਜ ਦੇ ਕੇ ਕੁੱਟ ਘਟਿਆ ਕਰਕੇ ਲੈ ਮੇਰੇ ਸਿਰ ਦਾ ਸਾਈਂ ਸੌ ਜਾ। ਹਾਂਜੀ ਭੈਣ, ਉਦੋਂ ਨਾਲੇ ਮੇਰੀ ਗੱਲ ਸੁਣੋ, ਉਦੋਂ ਨਾਲੇ ਛੁਰੀਆਂ, ਔਜ਼ਾਰ, ਇਹ ਅਖਬਾਰਾਂ ਚ ਲਵੇਟ ਕੇ ਲੋਕੀ ਬਾਹਰ। ਅੱਜ ਦੇ ਦੌਰ ਚ ਤਾਂ ਔਰਤ ਯਾਦ ਆ ਤੈਨੂੰ ਉਹ ਦੌਰ? ਬਿਲਕੁਲ ਸਰ। ਪਹਿਲਿਆ ਸੁਣਾਓ ਤਬੀਅਤ ਸਿੱਧ ਕਿਦਾਂ? ਮਤਲਬ ਤੁਹਾਡਾ ਬਲੱਡ ਲੋ? ਮੈਂ ਤੁਹਾਡੇ ਬਲੱਡ ਵਾਲ ਵੇਖ ਕੇ ਪਰੇਸ਼ਾਨ ਆ ਵੀ ਚੰਗੇ ਭਲੇ ਤੁਸੀਂ ਆਏ ਹੋ। ਨਹੀਂ ਉਸਤਾਦ ਜੀ, ਮੈਂ ਪੁਰਾਣੀਆਂ ਔਰਤਾਂ ਦੇਖੀਆਂ ਸੱਚੀ। ਉਹ ਪੁਰਾਣੀਆਂ ਨਹੀਂ, ਪਹਿਲੀਆਂ ਕਹਿ। ਪੁਰਾਣੀ ਮਤਲਬ ਕਿ ਪਹਿਲੇ ਜ਼ਮਾਨੇ ਦੀਆਂ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਸੀਗੀਆਂ। ਅੱਜ ਦੇ ਦੌਰ 'ਚ ਵੀ ਜਿਹਦੀ ਪਰਵਰਿਸ਼ ਔਰਤ ਦੀ ਅੱਛੀ ਹੈ ਨਾ, ਕੁੜੀ ਦੀ, ਉਹ ਅੱਜ ਦੇ ਦੌਰ 'ਚ ਵੀ ਹੈਗੀਆਂ ਨੇ। ਲੇਕਿਨ ਅੱਜ ਸਾਡੇ ਸੋਸ਼ਲ ਮੀਡੀਆ ਨੇ, ਹਾਲਾਤ ਨੇ, ਪੜ੍ਹਾਈ ਦੇ ਰੁਝਾਨ ਨੇ ਵੀ ਬੜੀਆਂ ਜਿਹੜੀਆਂ ਨੇ ਨਾ। ਪੜ੍ਹਾਈ ਹੁਣ ਦੇਖੋ ਯਾਰ, ਅੱਜ ਪੜ੍ਹਾਈ ਦਾ ਦੌਰ ਆ ਕਿ ਨਹੀਂ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਵਾ, ਲੇਕਿਨ ਪੜ੍ਹਾਉਣ ਦੇ ਚੱਕਰ 'ਚ ਬੱਚੀ ਨਾ ਹਾਂਡੀ ਰੋਟੀ ਸਿੱਖਦੀ ਹੈ, ਨਾ ਸਿਲਾਈ ਕਢਾਈ ਸਿੱਖਦੀ ਹੈ, ਨਾ ਸਫਾਈ ਸੁਥਰਾਈ ਚੰਗੀ ਤਰ੍ਹਾਂ ਸਿੱਖਦੀ ਹੈ। ਯਾਨੀ ਚੱਜ ਨਹੀਂ ਜਿਹਨੂੰ ਕਹਿੰਦੇ, ਉਹ ਨਹੀਂ ਹੈਗਾ। ਲੇਕਿਨ ਅਗਰ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ ਤੇ ਪੜ੍ਹਾਉਣ ਦੇ ਨਾਲ ਉਹ ਜਿਹੜੀ ਘਰ ਦੀ ਤਰਬੀਅਤ ਆ ਮੰਨ ਲਓ, ਉਹ ਫਰਕ ਹੋ ਜਾਂਦੀ ਹੈ। ਬਿਲਕੁਲ। ਬੱਚੀਆਂ ਮਾਸ਼ਾਅੱਲਾ ਐਮਫਿਲ ਕੀਤਾ ਵਾ, ਹਾਂਡੀ ਪਕਾਉਣੀ ਨਹੀਂ ਆਉਂਦੀ। ਹਾਂਜੀ, ਪਹਿਲੇ ਦੌਰ 'ਚ ਇਹ ਸਾਜੀ ਪੁੱਛਦੇ ਕੁੜੀ ਹਾਂਡੀ ਰੋਟੀ ਚੰਗਾ ਕਰਦੀ ਹੈ, ਅੱਜ ਦੇ ਦੌਰ 'ਚ ਸਿਲਾਈ ਕਢਾਈ ਚੰਗਾ ਕਰਦੀ ਹੈ। ਭਾਜਨ ਜਿਹੜੀ ਔਰਤ ਨੂੰ ਹਾਂਡੀ ਰੋਟੀ ਨਹੀਂ ਪਕਾਉਣੀ ਆਉਂਦੀ, ਅੱਛਾ ਹਾਂਡੀ ਰੋਟੀ ਪਕਾ ਲੈਂਦੀਆਂ ਨੇ ਕਈ ਔਰਤਾਂ, ਲੇਕਿਨ ਬਿਲਕੁਲ ਹਾਂ ਨੋ, ਫਿਰ ਸਿੱਖਦੀਆਂ ਵੀ ਨਹੀਂ। ਅਸੀਂ ਸਿੱਖ ਨਹੀਂ ਗਏ। ਮੈਂ ਇਸ ਉਮਰੇ ਕੋਸ਼ਿਸ਼ ਕੀਤੀ, ਮੈਂ ਸਿੱਖਣਾ, ਮੈਂ ਸਿੱਖਦਾ ਨਹੀਂ। ਆਹੋ। ਤੇ ਹੁਣ ਭਾਜੀ ਉਹ ਵਾ, ਹੁਣ ਬੰਦਾ ਉਹਨੇ ਕੀ ਕਰਨਾ? ਇੱਕ ਬੰਦਾ 16 ਪੜ੍ਹੀ, 32 ਜਮਾਤਾਂ ਪੜ੍ਹੀ, 64 GB ਪੜ੍ਹੀ, 128 GB ਪੜ੍ਹੀ, ਲੈਣ ਦੀ ਕਰ
ਹੁਣ ਬੰਦਾ ਬੈਠਾ ਘਰ, ਚਾਹੇ ਉਹ ਆਫਿਸ 'ਚ, ਉਹ ਵੀ ਪੜ੍ਹਿਆ ਲਿਖਿਆ, ਉਹਦੇ ਅੱਗੇ ਰੋਟੀ ਨਹੀਂ ਮਜ਼ੇਦਾਰ ਪੱਕੀ ਆਈ, ਉਹ ਕੀ ਕਰੂ ਤੇਰੀਆਂ ਜਮਾਤਾਂ ਨੂੰ ਤੇ ਕਲਾਸਾਂ ਨੂੰ? ਪਤਾ ਹੀ ਨਾਲ ਰਾਇਤਾ ਵੀ ਆਉਣਾ, ਨਾਲ ਪਿਆਜ਼ ਵੀ ਆਉਣਾ, ਨਾਲ ਸਲਾਦ ਵੀ, ਅਚਾਰ ਵੀ, ਜਦੋਂ ਅੱਗੋਂ ਐਟਮਾਂ ਹੀ ਨਹੀਂ ਪੂਰੀਆਂ। ਲਓ ਜੀ, ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦੇਣਾ, ਇਹਦਾ ਲਾਜ਼ਮੀ ਤੁਸੀਂ ਜਵਾਬ ਦੇਣਾ। ਤੁਹਾਡੀ ਜ਼ਿੰਦਗੀ 'ਚ ਦੋ ਆਪਸ਼ਨ ਹੋਣ ਸ਼ਾਦੀ ਤੋਂ ਬਾਅਦ, ਦੋ ਯਾਨੀ ਲੜਕੀਆਂ ਨੇ, ਤੁਸੀਂ ਦੋਨਾਂ 'ਚੋਂ ਇੱਕ ਨਾਲ ਸ਼ਾਦੀ ਕਰਨੀ, ਜਾਂ ਇੱਕ ਲੜਕੀ ਐਸੀ ਹੈ ਕਿ ਤੁਸੀਂ ਸਵੇਰ ਉੱਠੋ, ਉਹ ਤੁਹਾਡੀ ਵਾਈਫ ਆ, ਤੁਸੀਂ ਸਵੇਰ ਉੱਠੋ, ਘਰ ਦੇ ਨਾਲ ਬਹੁਤਾ ਸਾਫ਼ ਹੋਇਆ ਹੋਵੇ, ਉਹ ਤੁਹਾਨੂੰ ਆ ਕੇ ਠਾਵੇ, ਤੁਹਾਡਾ ਨਾਸ਼ਤਾ ਤਿਆਰ ਹੋਵੇ, ਅੱਛਾ ਸੋਹਣਾ ਰੂਹਦਾਰ, ਅੱਛੀਆਂ ਪਲੇਟਾਂ ਦੇ ਵਿੱਚ, ਅੱਛੇ ਬਰਤਨਾਂ ਦੇ ਵਿੱਚ, ਪ੍ਰੋਪਰ ਤਰੀਕੇ ਨਾਲ ਸਲੀਕੇ ਦੇ ਨਾਲ ਤੁਹਾਨੂੰ ਨਾਸ਼ਤਾ ਆਵੇ, ਤੁਸੀਂ ਜਾਓ, ਪਿੱਛੋਂ ਘਰ ਪੂਰਾ ਸੈੱਟ ਕਰੇ, ਉਸ ਤੋਂ ਬਾਅਦ ਤੁਸੀਂ ਸ਼ਾਮ ਨੂੰ ਵਾਪਸ ਆਓ, ਤੁਹਾਡੀ ਰੋਟੀ ਅੱਛਾ ਟੇਸਟ ਔਰ ਪ੍ਰੋਪਰ ਲਵਾਜ਼ਮਾਤ। ਕਈ ਔਰਤਾਂ ਸਿਰਫ ਸਾਲਨ ਤੇ ਰੋਟੀ ਅੱਗੇ ਰੱਖ ਕੇ ਆਪ ਨਿਕਲ ਜਾਂਦੀਆਂ ਨੇ, ਕਈ ਔਰਤਾਂ ਸਾਲਨ ਰੋਟੀ ਦੇ ਨਾਲ 4 ਚੀਜ਼ਾਂ, ਸਲਾਦ, ਚਟਨੀ, ਰਾਇਤਾ, ਜਿਹੜੀ ਉਹਦੇ ਨਾਲ, ਉਹ ਵੀ ਉਹਨਾਂ ਨੇ ਬਣਾਈ ਹੁੰਦੀ। ਠੀਕ ਹੈ ਜੀ, ਤੁਸੀਂ ਰਾਤ ਨੂੰ ਘਰ ਆਓ, ਲਾਈਕ ਤੁਹਾਡੀ ਦਾਲ ਪੱਕੀ ਹੈ, ਸਿੰਪਲ, ਉਹਨੇ ਦਾਲ ਪਕਾਈ ਤੇ ਦਾਲ ਸੁਭਾਨ ਅੱਲਾ, ਰੋਟੀ ਫੁਲਕੇ ਉਹਨੇ ਦਿੱਤੇ ਨੇ ਤੁਹਾਨੂੰ, ਉਹਦੇ ਨਾਲ ਪਿਆਜ਼ ਆ, ਉਹਦੇ ਨਾਲ ਹਰੀ ਮਿਰਚ ਆ, ਉਹਦੇ ਨਾਲ ਰਾਇਤਾ ਵਾ ਜਾਂ ਪੁਦੀਨੇ ਦੀ ਚਟਨੀ ਆ, ਔਰ ਅੱਛੇ ਬਰਤਨਾਂ ਦੇ ਵਿੱਚ ਉਹ ਲੈ ਕੇ ਆਈ ਆ, ਲੇਕਿਨ ਉਹ ਅਨਪੜ੍ਹ ਆ। ਇਹ ਜਿੰਨੇ ਮੈਂ ਸਵੇਰ ਤੋਂ ਰਾਤ ਤੱਕ ਦੇ ਕੰਮ ਦੱਸੇ ਨੇ, ਉਹਦੀ ਪਰਵਰਿਸ਼ ਆ ਮੰਨ ਲਓ, ਲੇਕਿਨ ਵੈਸੇ ਉਹ ਪੜ੍ਹੀ ਲਿਖੀ ਨਹੀਂ, ਉਹ 4 ਜਮਾਤਾਂ ਪੜ੍ਹੀ ਆ, ਉਹ 6 ਪੜ੍ਹੀ ਆ, ਉਹ 8 ਪੜ੍ਹੀ ਹੈ, ਲੇਕਿਨ ਇਹ ਜਿਹੜਾ ਸਾਰੀ ਦਿਹਾੜੀ ਘਰ ਤੁਸੀਂ ਦੇਖਦੇ ਹੋ, ਹਰ ਜਗ੍ਹਾ ਤੁਹਾਨੂੰ ਆਪਣੀ ਚੀਜ਼ ਸਲੀਕੇ ਨਾਲ ਪਈ ਨਜ਼ਰ ਆਉਂਦੀ ਹੈ, ਬਰਤਨ ਉਹਨੇ ਮਾਂਜੇ ਨੇ ਤੇ ਮੂੰਹ ਨਜ਼ਰ ਆ ਰਿਹਾ ਬਰਤਨਾਂ 'ਚੋਂ। ਠੀਕ ਆ ਜੀ, ਕਿਚਨ ਉਹਨੇ ਸਾਫ਼ ਕੀਤਾ ਤੇ ਪਤਾ ਲੱਗਦਾ ਯਾਰ ਵਾਕਈ ਕਿਸੇ ਬੰਦੇ ਨੇ ਕੋਈ ਕਿਚਨ ਸਾਫ਼ ਕੀਤਾ। ਕਮਰੇ 'ਚ ਤੁਸੀਂ ਵੜਦੇ ਹੋ, ਤੁਹਾਨੂੰ ਲੱਗਦਾ ਯਾਰ ਕਮਰਾ ਸੁਭਾਨ ਅੱਲਾ ਮੇਰਾ, ਤੁਹਾਡੀ ਕਿਤੇ ਸਲਵਟ ਨਹੀਂ ਨਜ਼ਰ ਆ ਰਹੀ, ਤੁਹਾਨੂੰ ਕਿਤੇ ਦਾਗ ਧੱਬੇ ਨਹੀਂ ਨਜ਼ਰ ਆ ਰਹੇ, ਲੇਕਿਨ ਉਹ ਅਨਪੜ੍ਹ ਆ, ਲੇਕਿਨ ਉਹਨੂੰ ਮਾਂ ਨੇ ਆ ਸਿਖਾਇਆ ਸਾਰਾ ਕੁਝ। ਇੱਕ ਇਹ ਔਰਤ ਆ, ਹੁਣ ਦੂਜੀ ਔਰਤ ਇੱਕ ਹੋਰ ਆ ਤੁਹਾਡੇ ਆਪਸ਼ਨ 'ਚ, ਕਿ ਪੜ੍ਹ ਕੇ ਤਬਾਹੀ ਫੇਰੀ ਪਈ ਉਹਨੇ। ਇੰਗਲਿਸ਼ ਉਹਦੀ ਹਾਈ ਲੈਵਲ ਦੀ ਆ, ਉਰਦੂ ਉਹਦੀ ਹਾਈ ਲੈਵਲ ਦੀ ਆ, ਇੰਗਲਿਸ਼ ਪੜ੍ਹਦੀ ਆ, ਨੈਟ ਫਲਾਣਾ ਢੀਂਗੜਾ, ਇੰਗਲਿਸ਼ ਅਖਬਾਰ, ਯਾਨੀ ਪੜ੍ਹਾਈ ਵੱਲੋਂ ਫਾਈਨਲ ਆ, ਲੇਕਿਨ ਜਿਹੜਾ ਮੈਂ ਪਹਿਲੇ ਕੈਟਾਗਰੀ ਦੱਸੀ ਉਹ ਹੈ ਨਹੀਂ। ਨਾ ਉਹਨੂੰ ਤੁਹਾਨੂੰ ਰੋਟੀ ਦੇਣ ਦਾ ਚੱਜ ਆ, ਨਾ ਉਹਦੇ ਖਾਣੇ 'ਚ ਟੇਸਟ ਆ, ਨਾ ਉਹਦੀ ਸਫਾਈ ਦੇ ਵਿੱਚ ਸੁਥਰਾਈ 'ਚ ਕੋਈ ਗੱਲਬਾਤ ਆ। ਹੁਣ ਇਹ ਕਮੈਂਟ ਕਰਕੇ ਥੱਲੇ ਦੱਸਣਾ, ਦੋਵਾਂ 'ਚੋਂ ਕਿਹੜੀ ਲੜਕੀ ਨਾਲ ਸ਼ਾਦੀ ਕਰੋਗੇ? ਅੱਛਾ ਸਵਾਲ। ਤੂੰ ਕਿਹਦੇ ਨਾਲ ਸ਼ਾਦੀ ਕਰੇਗਾ? ਸਰ ਜੀ ਸਲੀਕੇ ਵਾਲੀ ਨਾਲ। ਤੂੰ ਕਿਹਦੇ ਨਾਲ ਕਰੇਗਾ? ਜਿਹਨੂੰ ਮਾਂ ਪਿਓ ਦੀ ਤਰਬੀਅਤ ਤੇ ਮਾਂ ਦੀ ਪਹਿਲੇ ਸਲੀਕੇ ਵਾਲੀ। ਤੂੰ ਕਿੰਨਾ ਕਰੇਗਾ? ਸਹੀ ਦੱਸਣਾ ਬੇਟੇ, ਸ਼ੁਗਲ ਨਹੀਂ। ਦੋ ਨਹੀਂ, ਆਹੋ ਵੀ ਇੱਕ ਪਾਸੇ ਜ਼ਲੀਲ ਹੁੰਦਾ ਰਿਹਾ ਕਰੇਗਾ ਨਾ, ਇੱਕ ਪਾਸੇ ਖਾਂਦਾ ਰਿਹਾ ਕਰੇ। ਇੱਕ ਨਾ ਕਰਨੀ ਹੋਵੇ ਤੇ ਕਿਹਦੇ ਨਾਲ ਕਰੇਗਾ? ਸਲੀਕੇ ਵਾਲੀ। ਤੂੰ ਲੰਗਰ ਵਾਲੀ ਨਾ ਤਾਂ ਲੰਗਰ ਅੱਛਾ ਪਕਾਉਣਾ ਜੀ। ਲੰਗਰ ਦਇਆ ਦਵਾ ਸ਼ਾਦੀ ਮੇਲੇ ਤੇ ਲੈ ਗਿਆ ਲੰਗਰ ਵਾਲੇ ਨੂੰ। ਹਾਂ ਸਰ ਜੀ ਲੇਕਿਨ ਮਿੱਠੇ ਤੇ ਉਸਤਾਦ ਜੀ, ਇਹ ਅੱਜ ਸਾਡਾ ਪ੍ਰੋਬਲਮ ਆ। ਬਿਲਕੁਲ ਬੜਾ ਵੱਡਾ। ਹਾਂਜੀ ਉਸਤਾਦ ਜੀ, ਔਰ ਇਹ ਬੜਾ ਪਿੱਛੋਂ ਚੱਲਿਆ ਆ ਰਿਹਾ ਵਾ। ਔਰਤ ਦੀ ਤਾਲੀਮ ਸੀਗੀ ਹੋਮ ਇਕਨੋਮਿਕਸ, ਘਰ ਨੂੰ ਸੰਭਾਲਣਾ, ਬੱਚਿਆਂ ਨੂੰ ਸੰਭਾਲਣਾ। ਹੁਣ ਜਿਹੜੀ ਮੈਂ ਪਹਿਲੀ ਕੈਟਾਗਰੀ ਦੀ ਗੱਲ ਕੀਤੀ ਨਾ, ਉਹਦੀ ਇਹ ਗੱਲ ਕਰ ਰਿਹਾ, ਸਾਡੀਆਂ ਮਾਵਾਂ, ਨਾਨੀ ਹਾਂਜੀ ਪੁਰਾਣੀ ਪੁਰਾਣੀਆਂ, ਉਹ ਸੀ ਕਿ 4-6 ਪੜ੍ਹੀਆਂ ਨੇ। ਉਹਨੇ ਕਿਹਾ ਚੱਲ ਨਾਂ ਨੂੰ ਲਿਖਣਾ ਆ ਗਿਆ ਆਪਣਾ, ਕੀ ਕਰਦੀ ਹੁਣ? ਉਹਨੇ ਕਿਹਾ ਅੱਛਾ ਬਹੁਤ ਸਾਰੇ ਲੋਕ ਸਕੂਲ ਤੱਕ ਪੜ੍ਹਾਉਂਦੇ ਨੇ, ਕਾਲਜ ਯੂਨੀਵਰਸਿਟੀ ਬੱਚੀ ਨਹੀਂ ਭੇਜਦੇ। ਹੁਣ ਜ਼ਰਾ ਦੌਰ ਚੇਂਜ ਹੋ ਗਿਆ ਕਿ ਨਹੀਂ ਯਾਰ, ਐਡਾ ਵੀ ਤੰਗ ਦਿਲੀ ਨਹੀਂ ਹੋਣੀ ਚਾਹੀਦੀ, ਲੇਕਿਨ ਉਹਦੇ ਨਾਲ ਸਾਈਡ ਇਫੈਕਟ ਜਿਹੜੇ ਆ ਰਹੇ ਨੇ। ਫਿਰ ਮਾਂ ਨੂੰ ਕਹਿ ਦੇਣਾ, ਪਿਓ ਕਹਿ ਦਿੰਦਾ ਕਿਸ ਟਾਈਮ, ਇਹਨੂੰ ਕੋਈ ਸਿਖਾ ਵੀ ਨਹੀਂ, ਵਿਚਾਰੀ ਸਾਰੀ ਦਿਹਾੜੀ ਪੜ੍ਹਦੀ ਰਹਿੰਦੀ ਹੈ, ਕੋਈ ਗੱਲ ਨਹੀਂ ਸਿੱਖ ਜੂਗੀ ਆਪੇ। ਫਿਰ ਪੜ੍ਹਾਈ ਦੀ ਜ਼ਿੰਮੇਵਾਰੀ ਇੰਨੀ ਕਿ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਵੀ ਬਾਪ ਅਕਸਰ ਕਹਿ ਦਿੰਦਾ, ਬਾਪ ਮਾਂ ਨੂੰ, ਇਹਨੂੰ ਕੋਈ, ਇਹ ਪੜ੍ਹਦੀ ਤੇ ਪਈ ਹੈ, ਇਹਨੂੰ ਕੋਈ ਹਾਂਡੀ ਰੋਟੀ ਵੀ ਸਿਖਾ, ਇਹਨੂੰ ਕੋਈ ਸਿਲਾਈ ਕਢਾਈ ਵੀ ਸਿਖਾ। ਉਸਤਾਦ ਜੀ, ਉਹ ਔਰਤਾਂ ਮਸ਼ੀਨ ਉਹਨਾਂ ਨੇ ਰੱਖੀ ਹੈ, ਦਿਲ ਕਰੇ ਬੱਚਿਆਂ ਦੇ ਸੂਟ ਆਪੇ ਹੀ ਸੀਨ ਲੈਣੇ। ਤੇਰਾ ਮਾੜਾ ਜਿਹਾ ਕੋਈ ਇੰਜ ਕਰਕੇ ਇੱਥੋਂ ਕੋਈ ਪਤਾ ਲੱਗੀ, ਉਹਨੇ ਫੜਨਾ, ਲਿਆ ਮੈਂ ਸੀਨ, ਤੇਰਾ ਬਟਨ ਟੁੱਟਾ, ਉਹਨੇ ਕਹਿਣਾ ਲਿਆ ਮੈਂ ਸੀਨ ਵਾ। ਤੁਹਾਡੀ ਕੋਈ ਚੀਜ਼ ਉਹ ਵੀ ਉਹਨੂੰ ਆਉਂਦੀ ਹੈ, ਕੱਪੜੇ ਧੋਣ ਦਾ ਸਲੀਕਾ ਉਹਨੂੰ ਆਉਂਦਾ। ਕਈ ਔਰਤਾਂ ਕੱਪੜੇ ਧੋਣਗੀਆਂ, ਦਾਗ ਉਦਾਂ ਹੀ ਹੁੰਦੇ। ਕਈ ਔਰਤ ਕੱਪੜੇ ਧੋਂਦੀ ਹੈ, ਇੰਜ ਲੱਗਦਾ ਹੁਣੇ ਫੈਕਟਰੀ 'ਚੋਂ ਆਇਆ ਸੂਟ। ਇਸਤਰੀ ਕਰਨ ਦਾ ਚੱਜ, ਬਹੁਤ ਸਾਰੇ ਮਰਦ ਆਪਣੇ ਕੱਪੜੇ ਆਪ ਇਸਤਰੀ ਕਰਦੇ ਔਰਤ ਦੇ ਹੁੰਦੇ, ਉਹਨਾਂ ਨੂੰ ਔਰਤ ਦੀ ਇਸਤਰੀ ਪਸੰਦ ਨਹੀਂ ਆਉਂਦੀ। ਬਿਲਕੁਲ, ਕਿਉਂਕਿ ਔਰਤ ਨੇ ਇਸਤਰੀ ਨਹੀਂ ਕਰਨਾ, ਔਰਤ ਨੇ ਫੇਰਨੀ ਆ ਬਸ। ਥੱਲੇ ਵੱਟ ਨਿਕਲੇ ਨਹੀਂ ਨਿਕਲੇ, ਇਹਦੇ ਤੇ ਕਿੰਨੀ ਰੱਖਣਗੇ ਤੇ ਵੱਟ ਨਿਕਲਣਗੇ ਪਤਾ ਲੱਗੇ, ਉਹ ਨਹੀਂ।
ਬਸ ਉਹ ਆ ਉਹਨੇ ਹੈਂਗਰ ਭਰ ਕੇ ਲਟਕਾ ਦੇਣੇ। ਹਾਂਜੀ ਠੀਕ ਹੈ ਜੀ। ਇਸਤਰੀ ਦੀ ਟੈਕਨੀਕ ਤੁਹਾਨੂੰ ਦੱਸਦਾ, ਇਸਤਰੀ ਕੱਪੜੇ ਕਰਨ ਦੀ। ਇਸਤਰੀ ਜਦੋਂ ਗਰਮ ਹੁੰਦੀ ਨਾ, ਤੁਸੀਂ ਇੰਜ ਕਰਕੇ ਇੰਜ ਕੀਤਾ ਨਾ, ਤੇ ਤੁਹਾਨੂੰ ਫੌਰੀ ਲੱਗੇਗਾ ਕਿ ਥੱਲੇ ਇਸਤਰੀ ਹੋ ਗਏ ਆ, ਲੇਕਿਨ ਤੁਸੀਂ ਇਸਤਰੀ ਪਰੇ ਕਰਨੀ, ਉਹ ਵਾਟਰ ਨਮਾਇਆ ਹੋ ਜਾਂਦੇ। ਠੀਕ ਹੈ। ਇੱਕ ਇਸਤਰੀ ਹੁੰਦੀ ਹੈ ਸਲੋ ਰੱਖ ਕੇ ਦਬਾ ਕੇ, ਕਿ ਜਦੋਂ ਇੰਜ ਕਰਕੇ ਤੁਸੀਂ ਛੱਡ ਦਿੱਤਾ ਤੇ ਉਹ ਉੱਥੇ ਦਾ ਉਹ ਸਹੀ ਇਸਤਰੀ ਹੋ ਗਿਆ, ਉਹਦੇ ਰੇਸ਼ਿਆਂ ਤੱਕ, ਯਾਨੀ ਉਹ ਸਲਵਟਾ ਖਤਮ ਹੋ ਗਈ। ਸਾਡੇ ਕੋਈ ਔਰਤਾਂ ਜਾਂ ਕਈ ਬੰਦੇ ਇਦਾਂ ਇਸਤਰੀ ਕਰਦੇ ਨੇ ਕਿ ਉਹ ਤੇਜ਼ ਹੁੰਦੀ ਹੈ, ਇੰਜ ਫੇਰਦੇ ਆ ਤਾਂ ਇੰਜ ਲੱਗਦਾ ਥੱਲੇ ਮੈਂ ਇੱਥੇ ਫੇਰ ਲਈ ਹੋ ਗਈ ਹੈ, ਥੋੜੀ ਦੇਰ ਬਾਅਦ ਉਹ ਫਿਰ ਵਾਟਰ ਨਮਾਇਆ ਹੋ ਜਾਂਦੇ। ਇਹ ਨਿੱਕੀ 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 ਗੱਲ। ਉਸਤਾਦ ਜੀ, ਇੱਕ ਔਰਤ ਇਦਾਂ ਦੀ ਹੋਵੇ ਤੁਹਾਡੀ ਜ਼ਿੰਦਗੀ ਸਲੀਕਿਆ ਦੀ, ਸਵੇਰ ਤੋਂ ਰਾਤ ਤੱਕ, ਕਿ ਉਹਨੂੰ ਪਤਾ ਹੋਵੇ ਕਿ ਰੋਟੀ ਕਿੱਦਾਂ ਦੇਣੀ ਆ, ਹਾਂਜੀ, ਤੇ ਰੋਟੀ ਤੋਂ ਇਲਾਵਾ ਵੀ ਹਰ ਚੀਜ਼। ਹਾਂਜੀ। ਅਸੀਂ ਤਾਂ ਜਦੋਂ ਦੀ ਹੋਸ਼ ਸੰਭਾਲੀ ਹੈ ਜੀ, ਆਪਣੀਆਂ ਮਾਵਾਂ, ਫੁੱਫੀਆਂ, ਚਾਚੀਆਂ, ਤਾਈਆਂ ਨੇ ਵੇਖਿਆ ਵਾ, ਉਹ ਸਾਰੀਆਂ ਮਾਸ਼ਾਅੱਲਾ ਸਲੀਕੀਆਂ ਯਾਰ ਤੂੰ ਸਾਰੀ ਜ਼ਿੰਦਗੀ ਬਗੈਰ ਤਾਂ ਉਹਨਾਂ ਨੂੰ ਵੇਖਦੇ ਨਹੀਂ, ਤੂੰ ਚਾਚੀਆਂ ਤਾਈਆਂ ਮਾਵਾਂ ਨੂੰ ਵੇਖਦਾ ਰਿਹਾ, ਮੇਰਾ ਟਾਕਰਾ ਕਿਸੇ ਹੋਰ ਨਾਲ ਹੋਇਆ ਹੀ ਨਹੀਂ। ਤੂੰ ਰਿਹਾ ਹੀ ਬੁੱਢੀਆਂ ਦੇ ਵਿੱਚ, ਮੈਂ ਗੈਰ ਮਹਿਰ ਮੌਤ ਦੇ ਮੱਥੇ ਲੱਗਾ, ਆਪਣੀਆਂ ਧੀਆਂ ਭੈਣਾਂ ਜੀ ਤੇ ਰਹੇ। ਚਾਚੀ ਗੈਰ ਮਹਿਰਮ ਵੀ ਹੁੰਦੀ। ਨਹੀਂ ਜੀ, ਚਾਚੀ ਦੀ ਬੇਗਮ ਆ, ਹਾਂ ਇਹ ਵੀ ਗੱਲ ਉਹ ਤੋਂ ਗੈਰ ਮਹਿਰ ਹੋ ਗਈ। ਸਾਡੀ ਪਿਛਲੀ ਗੱਲ ਨਾਲ ਹਾਸਾ ਇਹਦੇ ਨਾਲ ਲਾ ਗਿਆ ਸੁਬੇ। ਹਾਂ। ਹੁਣ ਉਸਤਾਦ ਜੀ, ਨਵੀਂ ਪੂੰਗ ਜਿਹੜੀ ਹੈ ਨਾ, ਇਹਨੂੰ ਕੋਈ ਨਹੀਂ ਪਤਾ ਲੱਗਦਾ ਵੀ ਪਰੌਠਾ ਦੇਣਾ ਜਾਂ ਰੋਟੀ ਦੇਣੀ ਆ। ਆਪਣੀ ਇੱਜ਼ਤ ਆਪਣੇ ਹੱਥ 'ਚ ਬਸ। ਜਿਹੜੀ ਤੇਰੀ ਬੀਵੀ ਆ, ਉਹਦੇ ਹੱਥ ਜ਼ਾਇਕਾ ਕਿੱਦਾਂ ਵਾ ਖਾਣੇ ਦਾ? ਕਾਫੀ ਬਿਹਤਰ ਆ, ਕਾਫੀ ਬਿਹਤਰ ਆ। ਉਹਦੀ ਵਜ੍ਹਾ ਪਤਾ ਕੀ ਉਸਤਾਦ ਜੀ, ਉਹਨੂੰ ਮੈਂ ਦੱਸਿਆ ਹੋਇਆ ਵੀ ਜਿਹੜੀ ਐਟਮ ਕਾਲੀ ਮਿਰਚ ਜੇ ਉਹ ਸਾਰਾ ਬਹੁਤ ਤੁਹਾਡੇ ਮਸਾਲੇ, ਕੁਛ ਉਹਦੇ ਹੱਥ ਦਾ ਟੇਸਟ, ਕੁਛ ਮਸਾਲਿਆਂ ਦਾ, ਲੇਕਿਨ ਇਹ ਵਾ ਉਹਨੂੰ ਇਹ ਨਹੀਂ ਕਿ ਮੈਂ ਉਹਨੂੰ ਬਦਖੋਈ ਕਰਾਂ, ਉਹਨੂੰ ਦੇਣ ਦਾ ਸਲੀਕਾ ਪਤਾ ਵਾ। ਨਾਲ ਪਾਣੀ, ਹੁਣ ਦੁਪਹਿਰੇ ਜੋ ਹੁਣ ਨਾਸ਼ਤਾ ਕਰਕੇ ਨਾਲ ਰਾਇਤਾ ਸੀ ਕੱਦੂ ਵਾਲਾ, ਆਹਾ ਚੁਲਮਲੂਕੀ ਪੂਰਾ ਦਾ ਅੱਛਾ, ਨਾਲ ਉਹ ਸੀਗਾ ਅੰਬ ਦਾ ਮੁਰੱਬਾ ਨਿਕਦਾ, ਉਹ ਬਣਾਇਆ ਸੀ, ਨਾਲ ਉਹਨੇ ਚਟਣੀ ਬਣਾਈ ਹੋਈ ਸੀ ਪੁਦੀਨੇ ਦੀ। ਉਹ ਯਾਨੀ ਕਿ 4-5 ਆਈਟਮਾਂ। ਮੇਰਾ ਆਪਣਾ ਦਿਲ ਕਰਦਾ ਵੀ ਯਾਰ ਖਾਓ ਭਾਵੇਂ ਨਾ, ਦਸਤਰਖਾਨ ਹਲਕਾ ਜਿਹਾ ਨਾ ਰਸ਼ੀ ਚਾਹੀਦਾ। ਸਲੀਕਾ ਯਾਰ, ਰੋਟੀ ਆਉਂਦੀ ਪਤਾ ਲੱਗਦਾ ਕਿ ਯਾਰ ਬਰਤਨ ਪਾਉਣਾ, ਰੋਟੀ ਤੈਅਸ਼ੁਦਾ, ਉਹ ਕੀ ਯਾਰ, ਬੰਦੇ ਨੂੰ ਵੇਖ ਕੇ ਬੰਦਾ ਰੱਜ ਜਾਂਦਾ। ਸੁਭਾਨ ਅੱਲਾਹ। ਤੇ ਇੱਧਰ ਭਜਾਈ ਉੱਠ ਕੇ ਲਾ ਲਓ, ਉੱਠ ਕੇ ਲਾ ਲਓ। ਮੈਂ ਤੂੰ ਮੁਨਾਫਕਤ ਕਰਨ ਆ, ਤੂੰ ਖਾਦੇ ਨਹੀਂ, ਤੈਨੂੰ ਕਿਆ ਨੇ ਚੋਕ ਦਾਣੇ ਸਾਹਿਬ ਦੱਸਿਓ ਕਿਆ ਤੈਂ ਤਲੇ ਚੋਲ ਸੀਗੇ, ਮਜ਼ਾ ਆਇਆ। ਉਹਨੇ ਚੋਲ ਨਹੀਂ ਸੀ ਜਿੰਨਾ ਵਿੱਚ ਮੁਰਗਾ ਪਾਤਾ ਸਾਜੀ ਨੇ। ਭਰਜਾਈ ਨੇ ਹਰ ਟਾਈਮ ਸਿਰ ਨੂੰ ਕੱਪੜਾ ਬੰਨਿਆ ਹੁੰਦਾ, ਜਿਵੇਂ ਅੱਲਾ ਰੱਖੇ ਕਹਿ ਗੈਸਟ ਹਾਊਸ ਵਾਲੀ ਰੈਬੋ ਬਣੀ ਹੈ, ਰੈਬੋ ਜਾ ਰੈਬੋ। ਯਾਰ ਮੇਰੀ ਘਰ ਦੀ ਨੂੰ, ਮੇਰੀ ਵਾਈਫ ਨੂੰ ਪਤਾ ਨਹੀਂ ਉਹ ਮੈਂ ਦੇਖਿਆ ਯਾਰ, ਉਹ ਚੌਲ ਤੇ ਬਣਾ ਕੇ ਲਿਆ ਕੱਲ। ਸਾਜੀ ਬਣਵਾ ਲਿਆ ਉਹੀ ਜਿਹੜੇ ਕੱਲ ਨੂੰ ਬਣਾ ਲਿਆ, ਉਹੀ ਜਿਹੜੇ ਉਦੋਂ ਤੋਂ ਲਿਆਂਦੇ ਸੀ ਘਰੋਂ। ਹਾਂਜੀ ਉਹੀ ਚਿਕਨ ਵਾਲੇ ਦੇ ਚਨੇ ਨਹੀਂ ਸੀ ਵਿੱਚ, ਚਿਕਨ ਤੇ ਚਨੇ ਦਾ ਮਿਕਸ ਸੀਗਾ ਸਾਰਾ। ਹਾਂ ਉਹ ਬਣਾ ਕੇ ਲਿਆ ਯਾਰ, ਠੀਕ ਹੋ ਗਿਆ। ਨਾਲ ਰਾਇਤਾ, ਨਾਲ ਪਿਆਜ਼, ਨਾਲ ਟਮਾਟਰ, ਨਾਲ ਹਰੀ ਮਿਰਚ। ਓਕੇ ਕਰੋ ਸਰ। ਹੁਣ ਕਈ ਔਰਤਾਂ ਮੈਂ ਦੇਖੀਆਂ ਵੀ ਇੰਜ ਕਰਕੇ ਖਾਣ ਦੇ ਕੰਮ ਤੋਂ ਆਉਣਾ, ਗੇਟ ਖੋਲਣਾ, ਆਪ ਅੱਗੇ ਹੋ ਕੇ ਭੱਜ ਕੇ ਖਾਣ ਦਾ ਹਿਆਵਾ ਫੜਨਾ। ਨਹੀਂ ਇਦਾਂ ਦੀ ਔਰਤ ਇਦਾਂ ਦੀ ਤੁਹਾਡੇ ਘਰ ਹੀ ਆ ਵੀ ਆਪੇ ਅੱਗੇ ਫੜ ਕੇ ਬੰਦੇ ਦਾ ਹਿਆਮਾ ਫੜ ਲਿਆ, ਐ ਨਹੀਂ, ਇਹ ਨਹੀਂ। ਤੁਸੀਂ ਪਿੱਛੇ ਐ ਕਰੇ। ਹਾਂ, ਉਹ ਵੀ ਕਹਿੰਦਾ ਆ ਜਾ ਹਿਆਮਾ ਹੀਰ ਦੀਏ ਫੜ ਲਾ। ਨਹੀਂ ਇਹ ਕੋ ਤੁਹਾਡੇ ਵਾਲੀ ਔਰਤ ਹੋਏਗੀ ਜਿਹੜੀ ਵੀ। ਨਹੀਂ ਸੱਚੀ, ਮੈਂ ਬੜੀਆਂ ਬੀਬੀਆਂ ਔਰਤਾਂ ਦੇਖੀਆਂ ਸਾਜੀ, ਔਰ ਖਾਮਦ ਐਸੇ ਆ। ਸਾਡੇ ਸਾਹਮਣਾ ਫਰੰਟ ਵਾਲਾ ਘਰ ਆ, ਉਹ ਤੋਂ 2 ਘਰ ਛੱਡ ਕੇ ਇੱਧਰ ਬੰਦਾ ਕਿ ਛੱਡ ਗਲੇ ਨੂੰ ਦਾਰਿਸ਼, ਉਹਦੇ ਸਾਹਮਣੇ ਤੂੰ ਰਣਵੀਰ ਕਪੂਰ ਆ, ਤੇ ਉਹਦੇ 2 ਦੰਦ ਫਰੰਟ ਵਾਲੇ ਵੱਡੇ ਆ, ਤੇ ਬੋਲੇ ਅੱਲਾਹੁ ਅਕਬਰ, ਚਿੱਕੜ ਬੈਠ ਕੇ ਬੋਲੇ ਬਾਲਾ ਤੂੰ, ਤੇ ਕੰਮ ਵੀ ਉਹ ਕਰਦਾ ਵਾ ਵੀ ਹੁਣ ਮੈਂ ਦੱਸ ਨਹੀਂ ਸਕਦਾ, ਤੇ ਉਹ ਵੀ ਆ ਕੇ ਕਹੂਗਾ ਔਰ ਜੀਨਾ ਤਾਂ ਕੀ ਪੱਕਾ ਵਾ। ਅਸੀਂ ਬਾਹਰ ਬੈਠੇ ਨਾ, ਉਧਰ ਮੇਰਾ ਮੂੰਹ ਕਰਕੇ ਦੱਸਿਆ ਜੀਨਾ ਤਾਂ ਕੀ ਪੱਕਾ ਵਾ। ਮੇਰੇ ਬੇਗੋ ਕੋ ਦੇਖ ਲੈ, ਤੇ ਹੁਣ ਇਹਨੂੰ ਸਕੀ ਮਾਂ ਬਾਪ ਇਹਨੂੰ ਕੱਢ ਕੇ ਰਾਜ਼ੀ ਹੋਏ ਅਸੀਂ ਪਿੱਛੋਂ ਪਛਾ ਲੈਣਾ। ਸੱਚੀ ਉਸਤਾਦ ਜੀ, ਤੇ ਉਹ ਰੋਬ ਆਪਣੀ ਬੁੱਧ ਤੇ ਬਾਹਰ ਮੰਜੀ ਲੱਗੀ ਨੂੰ ਲੈਟ ਬੰਦ ਹੁੰਦੀ ਨਾ, ਬਾਹਰ ਆਊਗਾ ਤੇ ਪੂਰੀ ਚਮਕ ਪੈਂਦੀ, ਉਹ ਤੇ ਇੱਕ ਵਾਰੀ ਤੁਰਿਆ ਜਾਂਦਾ ਬੰਦਾ ਤੇ ਗੱਲਾਂ ਕਰਦੇ ਨੇ, ਐ ਬੰਦਾ ਕੋਈ ਟੈਂਪਦਾ ਉਹਨੂੰ ਦੇਖ ਕੇ ਵੀ ਇੱਧਰ 2 ਦੰਦ ਮਾੜੇ ਆ, ਤੇ ਉਹ ਵੀ ਕਹੂਗਾ ਜੀਨਤ ਆ ਪਿੰਡਾ ਤਰੇੜੀ ਮਾਰਨ ਦਿਆ, ਲੱਸੀ ਬਣਾ ਲਾ। ਇਹ ਡਾਕਟਰ ਕੋਤੇ ਕੰਮ ਤੇ ਹੁਣ ਮੈਂ ਮੋਟਰਸਾਈਕਲ ਗੱਡੀ, ਮੈਂ ਕਿਹਾ ਚਾਚਾ ਮੀਨਾ ਕੰਮ ਤੇਰੇ ਕੰਮ ਹੀ ਹੈ ਨਹੀਂ, ਤੂੰ ਲੁਆ ਦੇ ਕਿਤੇ ਜਾਨੀ ਨਹੀਂ, ਕੋਈ ਤੇ ਬੈਠੇ ਰਵਾਂਗੇ। ਮੈਂ ਕਿਹਾ ਦਿਮਾਗ ਦਾ ਸਾਰਾ ਕੰਮ ਆ, ਦਿਮਾਗ ਨਹੀਂ ਹੈਗਾ ਆਪਣੇ ਕੋਲ, ਤੇ ਹੁਣ ਦਿਮਾਗ ਵੀ ਚਾਚੀ ਤੇ ਪਾਤਾ, ਕਹਿੰਦਾ ਦਿਮਾਗ ਹੁੰਦਾ ਮੈਂ ਤੇਰੇ ਵਿਆਹ ਕਰਾਉਂਦਾ। ਚਾਚੀ ਮੈਨੂੰ ਘੁੰਡ ਜੇ ਕਰਕੇ ਪੁੱਤ ਮਿੱਠੇ ਜਾ ਤੂੰ, ਫਾਇਦਾ ਕੋਈ ਨਹੀਂ ਪੁੱਤ, ਤੁਹਾਡੇ ਲਾਈਫ ਚ ਮੈਚ ਨਹੀਂ ਹੋਣੀ ਜਾ, ਮੈਂ ਚਲਾ ਠੀਕ ਕਰੈਕਟਰ। ਹੁਣ ਦਰ ਸਾਹਿਬ ਮਾਸ਼ਾਅੱਲਾ, ਮੈਂ ਸੱਚੀ ਉਸਤਾਦ ਜੀ ਭਾ ਕੀ ਨਾ ਤੁਹਾਡਾ ਨਾ ਭੁੱਲ ਗਿਆ ਤੁਹਾਡਾ ਜੋ ਵੀ ਹੈ ਤੁਸੀਂ ਨਾਂ ਲਓ। ਇਲਿਆਸ ਭਾਈ, ਮੈਂ ਐਸੇ ਸਤਮਾਹੇ ਕਰੈਕਟਰ ਦੇਖਿਆ, ਐਸੇ ਕੂਲ ਕਰੈਕਟਰ ਯਾਰ ਦੇਖੇ। ਉਹ ਸਿਆਣਾ ਬਣਾ ਆਦਮੀ, ਤੂੰ ਕੀ ਹੈ ਮੈਂ ਤੁਹਾਨੂੰ ਕੀ ਕਿਹਾ? ਬਕਵਾਸ ਕਰ ਰਿਹਾ। ਜਨ ਸਾਹਿਬ ਦੇਖੋ, ਨਹੀਂ ਤੂੰ ਆਪ ਉਹਨੂੰ ਫ੍ਰੀ ਕੀਤਾ ਵਾ। ਨਹੀਂ ਇਹਨਾਂ ਤੋਂ ਮੈਂ ਕਹਿ ਕੁਛ ਨਹੀਂ। ਆ ਹੁਣੇ
ਅਸਤਮਾਏ ਤੇ ਇਹ ਤੇ ਉਹ ਇਹ ਕੀ ਸੀ? ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਮੇਰੇ ਇੱਕ ਦੋਸਤ ਦੇ ਸਲੂਨ ਤੇ ਯਾਰ ਇੱਕ ਕਰੈਕਟਰ ਆਇਆ ਉਸਤਾਦ ਜੀ, ਕੁਰਸੀ 'ਚ ਫਸ ਗਿਆ। ਨਾਈ ਦੀ ਕੁਰਸੀ ਕਿੰਨੀ ਵੱਡੀ ਹੁੰਦੀ ਤੇ ਯਾਰ ਉਹਨੇ ਨਾ ਬਨੈਣ ਇੱਥੇ ਕੀਤੀ, ਕਮੀਜ਼ ਲਾਇਆ ਵਾ ਅਟਕ ਕੇ ਇੱਥੋਂ ਗਰਦਨ ਉਹਦੀ ਇਸ ਕਿਸਮ ਦੀ ਗੰਦੀ ਓਏ 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 ਵੀ ਮੈਂ ਪਰੇ ਬੈਠਾ, ਉਹਨੇ ਐ ਬਨੈਣ ਫੋਲਡ ਕਰਕੇ ਇੱਥੇ ਰੱਖੀ, ਐ ਕਰਕੇ ਨਾ ਆਓ ਫੈਸਲ ਸਾਹਿਬ ਜ਼ਰਾ ਲਾਸ਼-ਪਾਸ਼ ਕਰ ਦਿਓ। ਮੈਂ ਕਿਹਾ ਫੈਸਲ ਸਾਹਿਬ ਇਹਨੂੰ ਕੁਦਰਤ ਨਹੀਂ ਲਾਸ਼-ਪਾਸ਼ ਕਰਨ ਡਈ, ਤੁਸੀਂ ਕਿਉਂ ਹੱਥ ਪਾਉਂਦੇ ਹੋ? ਮੈਂ ਦੇਖੀ ਜਾਂਦੇ ਆ ਤੇ ਉਸਤਾਦ ਜੀ ਬੈਠਾ ਬੈਠਾ ਨਾ ਉਹਨੇ ਪਿੱਛੇ ਉਸ ਤਰ੍ਹਾਂ ਲਾਉਣ ਲਗਾ, ਮੈਂ ਸੌਂ ਗਿਆ ਤੇ ਕਸਮੇ ਤੌਬਾ ਇਹ ਸਾਈਡ ਤੋਂ ਬੁਲਬੁਲ ਨਿਕਲ ਮੈਂ ਕਿਹਾ ਹੁਣ ਇਸ ਕਰੈਕਟਰ ਨੇ ਵੀ ਜਾ ਕੇ ਨਾ ਘਰ ਆਪਣੀ ਬੇਗਮ ਨੂੰ ਕਹਿਣਾ ਸ਼ੇਲਾ ਮੈਂਗੋ ਦਾ ਜੂਸ ਬਣਾ ਕੇ ਲਿਆ, ਮੈਂ ਕਿਹਾ ਇਹਨੂੰ ਵੀ ਘਰ ਜਾ ਕੇ ਆਣਾ। ਮੈਂ ਕਿਹਾ ਭੱਜੀਆਂ ਔਰਤਾਂ ਚੱਲ ਗਿਆ ਯਾਰ ਫਿਰ ਉਹ ਕਿੱਦਾਂ ਬੁਲਬੁਲੇ ਨਿਕਲਦੇ ਉਧਰ ਤਰ੍ਹਾਂ ਦਾ ਤੇ ਇੱਥੋਂ ਬੁਲਬੁਲੇ ਨਿਕਲੇ ਪੂਰੇ ਕਸਮੇ ਤੇ ਮੈਨੂੰ ਉਹਦੇ ਕੋਲ ਬੈਠੇ ਨਾ ਮੈਨੂੰ ਹਲਕੀ ਜਿਹੀ ਉੱਤੋਂ ਗਰਮੀ ਇੰਨੀ, ਉਹਦੇ ਪਿੱਛੇ ਲਸਣਾ ਜਿਹੜਾ ਪਸੀਨਾ ਫਸ ਕੇ ਲੱਗੇ ਜਿਵੇਂ ਸ਼ਕੀਨ ਬਣ ਉਹ ਹੁੰਦਾ ਨੇ ਕਿਤੇ ਟੈਂਕੀ ਦਾ ਤੇਲ ਲੀਕ ਕਰ ਜਾਵੇ ਤੇ ਕਾਲਾ ਕਾਲਾ ਉਹ ਹਿਸਾਬ ਸੀ ਉਹਦਾ। ਮੈਂ ਕਹਿੰਦਾ ਹੁਣ ਘਰ ਜਾ ਕੇ ਦੇਖੀ ਰੋ ਪਾੜੋ ਚੱਲ ਓਏ ਆਪਣੇ ਬੱਚੇ ਨੂੰ ਕਹਿੰਦਾ ਫੋਰਮ ਪਿੱਛੇ ਹੋ ਜਾਵੇ, ਮੈਨੂੰ ਗਰਮੀ ਲੱਗਣ ਡਈ ਆ, ਇਹ ਸ਼ੀਲਾ ਮੇਰੇ ਜੂਸ ਬਣਾ ਕੇ ਲਿਆ। ਇੱਕ ਦਿਨ ਅਗਰ ਤੋਬਾ ਨੌਜ਼ ਬਿੱਲਾ ਇਹ ਉਹ ਬੰਦੇ ਮੈਂ ਘਰ ਜਾ ਕੇ ਔਰਤ ਦਾ ਸਬਰ ਆਹੋ ਤੌਣੇ ਟੀਚਰ ਫਸ ਗਿਆ ਕੁਰਸੀ 'ਚ, ਉਹ ਜਦੋਂ ਉੱਠਣ ਲੱਗਾ ਨਾ ਕੁਰਸੀ ਖਿੱਚ ਕੇ ਲਾਈ ਆ। ਮੈਂ ਪੈਰ ਮਾਰੇ, ਮੈਂ ਕਿਹਾ ਭਾਈ ਮੈਂ ਬਸ ਕੀ ਕਰਦਾ ਬੁੱਢੀ ਦਾ ਨਾਮ ਸ਼ੀਲਾ। ਇਹ ਤੈਨੂੰ ਕਿਹਦਾ ਪਤਾ? ਇੱਕ ਤਾਂ ਕੀ ਜ਼ੀਨਤ ਲੈ ਜ਼ੀਨਤ ਸ਼ੀਲਾ ਗੱਲ ਹੀ ਕੀਤੀ ਨਾ ਵੀ ਐਸੇ ਐਸੇ ਕਰੈਕਟਰ ਹੁੰਦੇ ਆ। ਸੱਚ ਨੇ ਗੱਲ ਸੁਣਾਈ, ਪਹਿਲੇ ਕਹਿੰਦਾ ਹੁਣ ਮੈਂ ਇੱਥੇ ਨਾਮ ਨਹੀਂ ਲੈਣਾ ਤੇ ਬਾਅਦ ਚੋਂ ਕਹਿੰਦਾ ਸਾਰਾ ਲੈ ਵੀ ਲਿਆ। ਸਾਰਾ ਲੈ ਵੀ ਗਿਆ। ਭਾਈ ਮੀਨ ਨੇ ਮੈਨੂੰ ਕਿਹਾ ਯਾਰ ਮਿੱਠੇ ਚਾਂਦੀ ਸਾਹਿਬ ਨੂੰ ਕਹਿ ਕੇ ਉਹ ਫਿਰ ਇੱਕ ਜਗ੍ਹਾ ਤੇ ਫੰਬਲ ਹੋਇਆ, ਉਹਨੂੰ ਕਵਰ ਕਰ ਗਿਆ ਕਿ ਮਾਂ ਪਿਓ ਉਹਨੂੰ ਘਰੋਂ ਕੱਢ ਕੇ ਰਾਜ਼ੀ ਹੋਏ ਪਏ ਆ। ਹਾਂ ਨਾਲੇ ਕਹਿੰਦਾ ਮੈਂ ਸਾਰੀ ਉਮਰ ਪੱਪੀਆਂ ਚਾਚੀਆਂ ਤਾਈਆਂ ਮਾਸੀ ਚੋਂ ਬਾਹਰ ਨਿਕਲਿਆ, ਆ ਹੁਣੇ ਕਹਿੰਦਾ ਗਵਾਂਢੀਆਂ ਦੀ ਔਰਤ ਜਿਹਦੇ ਬੰਦੇ ਦੇ ਦੋ ਦੰਦ ਵੱਡੇ ਆ ਜ਼ੀਨਤ। ਆਹੋ ਉਸਤਾਦ ਜੀ ਮੈਂ ਸੱਚੀ ਯਾਰ ਮੈਂ ਸਿਗਰਟਾਂ ਪੀਣ ਵਾਲੀ ਔਰਤਾਂ ਵੀ ਦੇਖੀਆਂ ਵਾ ਵੀ ਜਿਹੜੀਆਂ ਬੰਦੇ ਦੇ ਬਰਾਬਰ ਵੀ ਬੰਦੇ ਨੇ ਡੱਬੀ ਲੁਕੋ ਕੇ ਰੱਖਣੀ ਆ। ਮੈਂ ਬੈਠਣਾ ਮੈਂ ਕਹਿੰਦਾ ਤੈਂ ਕੀ ਸਿਗਰਟ ਕੋਣੇ ਤੇਰੀ ਤਾਈ ਪੀ ਜਾਂਦੀ ਆ ਯਾਰ, ਤੇ ਮੈਂ ਮੁੜ ਕੇ ਦੇਖ ਸਾਰੀ ਰਾਤ ਮੈਂ ਦੇਖਦਾ ਹੁੰਦਾ ਮੈਨੂੰ ਗੈਸ ਹੋ ਜਾਂਦੀ ਹੈ, ਮੈਂ ਸਿਗਰਟ ਲੱਭਦਾ ਹੁੰਦਾ ਉਹ ਤੇਰੀ ਤਾਈ ਪੀ ਜਾਂਦੀ ਹੈ। ਏਦਾਂ ਦੇ ਕਰੈਕਟਰ ਵੀ ਦੇਖੇ ਯਾਰ, ਫਿਰ ਆਪ ਲਾ ਕੇ ਦਿਨ ਫਾੜੇ ਤੇਰੀ ਤਾਈ ਨੇ ਪੀਣਾ ਹੋਣਾ ਬਣਾ ਕੇ ਆ। ਲਓ ਜੀ ਠੀਕ ਹੋ ਗਿਆ ਭਾਜੀ। ਸਭ ਤੋਂ ਪਹਿਲੇ ਤੁਸੀਂ ਪਿੱਛੇ ਕਰਕੇ ਦੇਖ ਲੈਣਾ ਕਿ ਸਾਹ ਜੀ ਸਾਜਾ ਨਾ ਮੈਂ ਆ ਮੇਰੀ ਐਦਾ ਵਾਦਾ ਮੈਂ ਡੱਲ ਲਵਾਂ ਥੋੜਾ ਜਿਹਾ। ਪਿਛਲਾ ਵੀ ਸਾਰਾ ਜਿਹੜਾ ਇੱਕ ਦੇਖ ਲਿਆ, ਹੁਣ ਵੀ ਮੈਂ ਚੁੱਪ ਕਰਕੇ ਜਾਣ ਕੇ ਬੈਠਾ ਕਿ ਇਹ ਉਹੀ ਕਰੈਕਟਰ ਹੈ ਜਿਹਨੇ ਸਟਾਰਟ ਤੇ ਕਿਹਾ ਸੀ। ਤੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਤੁਸੀਂ ਸ਼ੋਅ ਚੱਲਣ ਦੇਣਾ, ਇਹ ਵਾਰੀ ਨਹੀਂ ਹੋਣੀ ਕਿਸੇ ਦੀ, ਨਾ ਏਦਾਂ ਕਿਆ ਕਰ। ਸੱਚੀ ਮੇਰੀ ਤਬੀਅਤ ਬੜੀ ਖਰਾਬ ਆ, ਹਾਂ। ਬਲੱਡ ਲੋ ਆ ਉਸਤਾਦ ਜੀ। ਬਾਹਰ ਗੱਲ ਇਹ ਆ, ਅਗਰ ਉਹ ਔਰਤਾਂ ਸਾਡੀਆਂ ਬੀਬੀਆਂ ਭੈਣਾਂ ਜ਼ਿਆਦਾ ਤੋਂ ਜ਼ਿਆਦਾ 1 ਮਹੀਨੇ ਦਾ ਕੰਮ ਆ, ਅਗਰ ਅੱਜ ਵੀ ਸਿੱਖਣਾ ਚਾਹਣ, ਅਗਰ ਉਹਨਾਂ ਨੂੰ ਪ੍ਰੋਬਲਮ ਆ ਉਹਨਾਂ ਨੂੰ ਪਤਾ, ਫਿਰ ਰੌਲਾ ਇਹ ਆ ਇਸਲਾਹ ਕਰਨ ਦੀ ਬਜਾਏ ਗੁੱਸਾ ਕਰਨਾ ਕਿ ਆ ਤੂੰ ਕੱਪੜੇ ਇਸਤਰੀ ਕਰਦੀ ਆ, ਤੈਨੂੰ ਚੱਜ ਹੀ ਨਹੀਂ ਕੱਪੜੇ ਇਸਤਰੀ ਕਰਨ ਦੇ, ਐਦਾਂ ਕੱਪੜੇ ਇਸਤਰੀ ਹੁੰਦੇ। ਤੇ ਬਜਾਏ ਦੇ ਕਿ ਨਹੀਂ ਵੀ ਮੈਂ ਕਾਲੂ ਵਾਂਗੂ ਨਹੀਂ ਮੈਂ ਕਰਕੇ ਦਿਖਾਉਣੇ ਸਹੀ, ਇਹ ਨਹੀਂ ਸੋਚਣਾ। ਅੱਗੋਂ ਇਹ ਸੋਚਣਾ ਕਿ ਮੈਨੂੰ ਕਹਿਤਾ ਹਾਂਡੀ ਪਕਾਈ ਆ, ਹਾਂਡੀ ਪਤਾ ਨਹੀਂ ਸਹੀ ਪੱਕੀ, ਟੇਸਟ ਨਹੀਂ ਸਹੀ, ਮੇਰੇ ਬੰਦੇ ਨੂੰ ਨਹੀਂ ਪਸੰਦ ਜਾਂ ਕਿਸੇ ਨੂੰ ਵੀ ਨਹੀਂ ਪਸੰਦ। ਤੇ ਮਹੀਨਾ ਲਾ ਕੇ ਜ਼ਿੰਦਗੀ 'ਚ 1 ਮਹੀਨਾ ਲਾ ਕੇ ਸਿੱਖਣੀ ਨਹੀਂ, ਮੁਕਾਬਲਾ ਕਰਨਾ ਤਾਂ ਉਹ 1 ਮਹੀਨਾ ਲਾ ਕੇ ਸਿੱਖ ਕੇ ਅੱਗੋਂ ਭਾਵੇਂ ਅੱਲਾ ਉਹਦੀ 50 ਸਾਲ ਜ਼ਿੰਦਗੀ ਕਰੇ, ਉਹਦੇ 'ਚ ਸਕੂਨ ਆ। ਉਹ 1 ਮਹੀਨਾ ਲਾ ਕੇ ਸਿੱਖਣਾ ਵੀ ਨਹੀਂ। ਉਹ ਰੌਲਾ ਬੰਦਾ ਸਿੱਖ ਲਵੇ, ਮੰਨਣਾ ਵੀ ਨਹੀਂ ਨਾ, ਕਿਸੇ ਨੂੰ ਪੁੱਛ ਲਵੇ। ਜਦੋਂ ਪਤਾ ਕਿ ਬਈ ਮੈਂ ਉਹ ਫਲਾਣੀ ਜਿਹੜੀ ਆ ਉਹ ਉਹਦੇ ਹੱਥ 'ਚ ਬੜਾ, ਮੈਂ ਉਹਦੇ ਕੋਲ ਤੈਨੂੰ ਕਹਾਂ ਬਾਜੀ ਮੈਨੂੰ ਦੱਸ ਮੈਂ ਆਹ ਪਕਾਉਣਾ ਠੀਕ ਆ, ਉਹ ਸਿੱਖਣਾ ਵੀ ਨਹੀਂ। ਸਾਰੀ ਜ਼ਿੰਦਗੀ ਉਂਝ ਹੀ ਕੱਢ ਦੇਣੀ ਬੇਜ਼ਾਇਕਾ ਹੱਥਾਂ ਦੇ ਨਾਲ ਹੀ। ਨਾਲੇ ਇਹ ਵੀ ਹੁੰਦਾ ਨਾ ਉਸਤਾਦ ਜੀ ਕਿ ਨਹੀਂ ਨਾ ਸਿੱਖਣਾ ਆ ਰਿਹਾ, ਕੰਮ ਕਰ ਰਹੀ ਬੱਚੀ ਉਹ ਨਹੀਂ ਸਹੀ ਕਰ ਰਹੀ, ਉਹਨੂੰ ਡਾਂਟੋ ਨਾ, ਉਹਨੂੰ ਪਿਆਰ ਨਾਲ ਸਮਝਾਓ। ਭਾਜੀ ਪਿਆਰ ਨਾਲ ਜੋ ਸਮਝਾ ਲਿਆ, ਫਿਰ ਪਿਆਰ ਨਾਲ ਸਮਝਾ ਲਿਆ, ਫਿਰ ਪਿਆਰ ਨਾਲ। ਬੰਦਿਆਂ ਦਾ ਹਿਸਾਬ ਹੋਰ ਹੁੰਦਾ ਵਾ, ਬੰਦੇ ਜਰਾ ਥੋੜੇ ਕੰਮਾਂ ਤੋਂ ਥੱਕੇ ਆਏ, ਉਹ ਹਰ ਬੰਦਾ ਨਹੀਂ ਇੰਨੀ ਸਬਰ ਦਾ ਮਾਲਕ ਹੁੰਦਾ ਕਿ ਦੇਖ ਕੇ ਇੱਕਦਮ ਕਵੇ ਕਿ ਵੀ ਨਹੀਂ ਮੈਨੂੰ ਪਿਆਰ ਨਾਲ ਸਮਝਾਉਣਾ, ਇਹਨੂੰ ਮੈਂ ਬੋਲਣਾ ਨਹੀਂ। ਬੰਦੇ ਬੋਲ ਪੈਂਦੇ ਯਾਰ, ਉਹ ਨਹੀਂ ਕੋਈ ਰੌਲਾ ਹੁੰਦਾ। ਹੁਣ ਮੈਂ ਇੱਕ ਵਾਰੀ ਸਾਜੀ ਕਿਹਾ ਸੀ, ਮੈਂ ਕਿਹਾ ਯਾਰ ਕੱਪੜੇ ਤਾਂ ਸਹੀ ਇਸਤਰੀ ਕਰਿਆ ਕਰ, ਇਧਰੋਂ ਕਿਤੇ ਮੌਕਾ ਆਇਆ ਉਹ ਸਾਜੀ ਇਸ ਸਾਈਡ ਤੋਂ। ਹਾਂ ਭਾਬੀ ਬੈਠੀ ਇੱਧਰ ਹੋਣੀ ਆ। ਨਹੀਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਸਪੀਡ ਨਾਲ ਆਇਆ ਵਾ। ਜਾਂ ਸੋਹਣਾ ਅਸੀਂ ਹੁਣ 40 ਰੁਪਏ ਤੇ ਇਹਦੇ 70 ਰੁਪਏ ਥੋੜੀ ਇਸਤਰੀ ਸ਼ਰਟ ਇਸਤਰੀ ਕਰਾ ਕੇ ਆ ਗਈ ਨਾ ਜਾਂਚ ਉਹਨੂੰ। ਹਾਂ ਭਾਲਿਆ ਤੇਰਾ ਕੋਈ ਐਕਸਪੀਰੀਅੰਸ ਕੀ ਆ ਸ਼ਾਦੀ ਤੋਂ ਬਾਅਦ ਉਸਤਾਦ ਜੀ ਕਿ ਬੀਵੀ ਦੇ ਬਾਰੇ 'ਚ, ਕੁਆਰਾ ਬੰਦਾ ਕੀ ਹੁੰਦਾ ਤੇ ਬਾਅਦ 'ਚ ਬੰਦਾ ਕੀ ਹੁੰਦਾ? ਸ਼ਾਦੀ ਦੇ ਬਾਰੇ ਉਸਤਾਦ ਜੀ ਬਸ ਗੁਜ਼ਾਰਾ ਜੇ ਹੀ ਚੱਲ ਰਿਹਾ, ਸਮਝੀ ਲੱਗ। ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ?
ਮੇਰੇ ਵਿਆਹ ਨੂੰ 25 ਸਾਲ ਹੋ ਗਏ ਮਾਸ਼ਾਅੱਲਾ। ਤੇ ਗੁਜ਼ਾਰਾ ਚੱਲ ਰਿਹਾ? ਗੁਜ਼ਾਰੇ ਚ ਤੇ ਭਰਜਾਈ ਤੇ ਪਲਟਣ ਵਾਲੀ ਹੋ ਗਈ 25 ਸਾਲ ਹੋ ਗਏ। ਨਹੀਂ ਪਤਾ, ਉਹ ਵੀ ਤੇ ਹੈਗੀ ਯਾਰ। ਵੇ ਨਾ 25 ਸਾਲ ਹੋ ਗਏ ਵਿਚਾਰਾ, ਉਹ ਫੀਲਡ ਵੀ ਉਹ ਵਿਚਾਰੀ ਨੇ, ਐਸੀਆਂ ਵੀ ਸਾਡੀਆਂ ਔਰਤਾਂ ਹੈਗੀਆਂ 50-50 ਸਾਲ 60-60 ਸਾਲ ਵਿਚਾਰੀਆਂ ਨੇ ਹਾਲਾਤ ਹੀ ਨਹੀਂ ਅੱਛੇ ਦੇਖੇ, ਮਾੜੇ ਚ ਵਿਆਹੀਆਂ ਆਈਆਂ, ਮਾੜੇ ਚ ਹੀ ਮਰ ਗਈਆਂ ਵਿਚਾਰੀਆਂ, ਬੱਚੇ ਜੰਮ ਕੇ ਸਾਰਾ ਭੁਗਤ ਕੇ ਲਾਈਫ ਦਾ ਸਿਆਪੇ, ਤੇ ਬੰਦਾ ਵੀ ਵਿਚਾਰਾ ਮਿਹਨਤ ਕਰ ਕਰਕੇ। ਹੁਣ ਤੇ ਦੌਰ ਨਵਾਂ ਹੋ ਗਿਆ ਉਸਤਾਦ ਜੀ। ਅੰਪਾਇਰ ਸਟੇਟ ਬਿਲਡਿੰਗ ਨਹੀਂ ਅਮਰੀਕਾ ਦੀ, ਉਹਦੇ ਤੇ ਲੂਰੀ ਤੇ ਲੂਰਾ ਚੜ ਕੇ ਪਿਆਰ ਦਾ ਇਜ਼ਹਾਰ ਕਰਨ, ਇੱਕ ਦੂਸਰੇ ਨੂੰ ਪ੍ਰਪੋਜ਼ ਕਰਨ। ਅੱਛਾ ਯਾਰ, ਤੂੰ ਏਡੀ ਅੱਛੀ ਬਿਲਡਿੰਗ ਦਾ ਇੰਗਲਿਸ਼ ਚ ਨਾਂ ਲਿਆ, ਅੱਗੋਂ ਲੜਕੀ ਤੇ ਲੜਕਾ ਕਹਿ ਦੇ ਉਹ ਤੇਰਾ। ਲੂਰੀ ਤੇ ਲੂਰਾ। बिल्डिंग का नाम किया एम्पायर स्टेट बिल्डिंग। एम्पायर स्टेट बिल्डिंग हाँ। के ऊपर एक साजी एम्पायर स्टेट बिल्डिंग के ऊपर एक लड़की और लड़का चढ़ गए, ठीक है? साजी एम्पायर स्टेट बिल्डिंग ते लूरी ते लूरा चढ़ गए। बेटे वो तेरा कॉन्टैक्ट तेरा रात आपस च नहीं रलन देगी। साथी हुन देखो। अच्छा वो चढ़ गए उत्ते चढ़ के ਉਹ ਕੀ ਬਿਲਡਿੰਗ ਆ? ਹਾਂਜੀ, ਬਿਲਡਿੰਗ ਦੇ ਉੱਤੇ ਟਾਵਰ ਲੱਗਾ, ਉਹਦੇ ਵੀ ਉੱਤੇ ਨੁੱਕਰ ਤੇ ਫੁੱਲ ਚੜ ਕੇ ਪ੍ਰਪੋਜ਼ ਕਰਨ ਦੇ। ਥੱਲੇ ਲੱਥਦੇ ਪੁਲਿਸ ਉਹਨਾਂ ਨੇ ਅੱਛਾ ਝੁੱਪਿਆ ਤੇ ਅੰਦਰ। ਉਹਦੀ ਖੈਰ ਉਹਦੇ ਆ ਜਾਣਗੇ ਬਾਹਰ, ਲੇਕਿਨ ਉਹਨਾਂ ਨੇ ਤੇ ਆਪਣਾ ਵਾਇਰਲ ਹੋ ਗਏ। ਔਰ ਉਹਦੀ ਉਹ ਵੀਡੀਓ ਛਿੜੀ ਵੀ ਬਣੀ। ਹਾਂਜੀ ਹਾਂਜੀ। ਕੀ ਨਹੀਂ ਹੈ ਇਹਦੇ ਉੱਪਰ ਕਿੱਦਾਂ ਚੜ ਗਏ ਉਹ? ਸਿਕਿਉਰਿਟੀ ਕਿੱਥੇ ਸੀ? ਯਾਰ ਉਹ ਲਾ ਲੈਂਦੇ ਹਿਸਾਬ ਹੈ। ਤੈਨੂੰ ਕੀ ਲੱਗਦਾ ਵਾ ਕਿ ਅਗਰ ਹਾਂਜੀ ਤੂੰ ਪੈਸੇ ਵਾਲਾ ਹੁੰਦਾ, ਯਾਨੀ ਥੋੜੇ ਤੇਰੇ ਹਾਲਾਤ ਅੱਛੇ ਹੁੰਦੇ, ਜੀ, ਤੇਰਾ ਕਾਰੋਬਾਰ ਐਸਾ ਹੁੰਦਾ, ਜਾਂ ਤੂੰ ਇਹ ਕੰਮ ਨਾ ਕਰਦਾ ਹੁੰਦਾ, ਕੋਈ ਹੋਰ ਕੰਮ ਕਰਦਾ ਹੁੰਦਾ, ਤੇ ਉਹਦੇ ਚ ਤੈਨੂੰ ਕਮਾਈ ਇਹਦੇ ਨਾਲੋਂ ਡਬਲ ਟ੍ਰਿਪਲ ਹੁੰਦੀ, ਹਾਂਜੀ ਤੇ ਤੇਰੀ ਇਹੀ ਬੀਵੀ ਜਿਹੜੀ ਹੈ, ਇਹ ਚੇਂਜ ਹੋਣਾ ਚਾਹੀਦਾ ਮੂਡ, ਇਹਦੀ ਗੱਲਬਾਤ, ਇਹਦਾ ਹਿਸਾਬ ਕਿਤਾਬ। ਵੀ ਤੇ ਸਾਫ ਸਾਰਾ ਪੈਸਾ ਹੀ ਕਾਪ ਹੁਸਨ ਹੁੰਦਾ ਉਸਤਾਦ ਜੀ, ਉਹਦਾ ਆਪੇ ਆਟੋਮੈਟਿਕ ਉਹਦੀ ਰਹਿਣੀ ਬਹਿਣੀ, ਉਹਦੇ ਉੱਠਣੀ, ਉਹਦੀ ਲੈਂਗੁਏਜ ਨਜ਼ਾਕਤ ਆਈ ਜਾਂਦੀ। ਨਜ਼ਾਕਤ ਆ ਹੀ ਜਾਂਦੀ ਹੈ ਜੀ। ਫਿਰ 25 ਸਾਲਾਂ ਚ ਜੀ ਅੰਦਾਜ਼ਨ 25 ਸਾਲ ਨਹੀਂ, ਅੰਦਾਜ਼ਨ ਕਿੰਨੀ ਕੁ ਵਾਰੀ ਲੜਾਈ ਹੋਈ ਹੈ, ਬਹਿਸ? ਬੈਸ ਕਿਉਂਕਿ ਜਿਸ ਘਰ ਚ ਫਾਈਨੈਂਸ਼ੀਅਲੀ ਮਾਮਲਾਤ ਹੁੰਦੇ ਨੇ ਨਾ, ਵਸਾਇਲ ਦੇ, ਤੰਗੀ ਟੈਪ। ਉੱਥੇ ਲੜਾਈ ਹੁੰਦੀ ਹੈ ਮੀਆਂ ਬੀਵੀ ਦੀ, ਹਨਾ? ਹਾਂਜੀ ਤੇ ਉਹ ਕਿਸ ਤਰ੍ਹਾਂ ਦੀ ਆ? ਉਹ ਸਾਡੀ ਭੈਣ ਭਰਜਾਈ ਜਿਹੜੀ ਆ, ਉਹ ਸਬਰ ਕਰਨ ਵਾਲੀ ਆ, ਸਾਥ ਦਿੱਤਾ ਉਹਨੇ ਤੇਰਾ, ਜਾਂ ਤੂੰ ਗੁਜ਼ਾਰਾ ਹੀ ਕੀਤਾ, ਜਾਂ ਕਿ ਤੂੰ ਉਹਨੂੰ ਸਮਝਾਉਂਦਾ ਹੀ ਰਿਹਾ 25 ਸਾਲ ਚ ਕਿ ਹੋ ਜਾਣਗੇ ਠੀਕ, ਜਾਂ ਉਹ ਆਪ ਵੀ ਸਮਝਦੀ ਰਹੀ, ਜਾਂ ਦੁਆ ਦਿੰਦੀ ਸੀ ਕਿੰਨੀ ਅੱਲਾਹ ਪਾਕ ਸਾਡਾ ਬਿਹਤਰ ਮੈਂ ਉਹਦੀ ਨੇਚਰ ਕਿੱਦਾਂ ਦੀ ਹੈ? ਮੈਂ ਉਸਤਾਦ ਜੀ ਜਦੋਂ ਇਸ ਫੀਲਡ 'ਚ ਮੇਰੀ ਸ਼ਾਦੀ ਜਦੋਂ ਹੋਈ ਹੈ ਨਾ, ਪਹਿਲੇ ਗੱਲ ਕਿ ਉਹ ਉਹਨਾਂ ਦਾ ਮਜ਼ਹਬੀ ਜਾਂ ਘਰਾਨਾ ਸੀਗਾ, ਠੀਕ ਹੈ? ਉਹਨਾਂ ਦਾ ਘਾਟੀ ਵੀ ਸ਼ੀ ਇਹ ਬਹੁਤ ਚੀਜ਼ਾਂ ਨਹੀਂ ਸੀ ਹੈਗੀਆਂ। ਉੱਤੋਂ ਮੰਮੀ ਨਪਾੜ ਸੀ, ਅੱਲਾ ਦਾ ਸ਼ੁਕਰ ਆ ਉਹ ਵੀ ਨਪਾੜ ਨਿਕਲੀ। ਮੈਂ ਬੜਾ ਅੱਛਾ। ਕਿ ਤੂੰ ਤੜਕ ਦੀ ਗੱਲ ਮੁੱਕਦੀ ਸੀ, ਆਪ ਮੇਰੀ ਬਾਤ ਸੁਣ ਲੈ, ਇੱਥੋਂ ਤੱਕ ਨਹੀਂ ਜਾਣਾ ਪਿਆ, ਸ਼ੁਕਰ ਹੈ। ਅੱਛਾ ਹੈ ਹੀ ਨਹੀਂ ਨਾ। ਡਾਇਰੈਕਟ ਆਹੋ ਤੂੰ ਏਦਾਂ ਤੇ ਤੂੰ ਏਦਾਂ। अच्छा, एक शुक्र तो अल्लाह दा, एक- शुक्र अल्लाह दा कि कोई वो नहीं सी हैगा कि आप क्यों ऐसा कर रहे हैं। हाँ, चलो ये भी बड़ा करम हुंदा। ਹਾਂਜੀ ਇਹ ਹਰ ਬੰਦੇ ਤੇ ਵੀ ਹੁੰਦਾ ਹੈ। हाँ सही गल। फिर ਤੇ ਹੁਣ ਮੈਂ ਹੋਰ ਕੰਮ ਵੀ ਕੋਈ ਨਹੀਂ ਕਰਦਾ, ਕਿਉਂਕਿ ਤਾਂ ਵੀ ਛੱਡ ਛੜੀ ਸੀ ਮੈਂ। ਜਦੋਂ ਤੇਰੀ ਸ਼ਾਦੀ ਹੋਈ ਥੀਏਟਰ ਹੀ ਕਰਦਾ ਸੀ? ਹਾਂਜੀ ਜਦੋਂ ਮੈਂ ਥੀਏਟਰ ਛੱਡ ਤੇ ਉਹ ਜਿਹੜੇ ਮਜ਼ਹਬੀ ਘਰਾਣਾ ਸੀ ਉਹਨਾਂ ਨੇ ਥੀਏਟਰ ਵਾਲੇ ਨਾਲ ਵਿਆਹਤੀ ਕਿਉਂ? ਉਹਦਾ ਮੁੱਛ ਰੱਖ ਕੇ ਜਾਣੀ ਵੀ ਉਸਤਾਦ ਜੀ ਮੈਨੂੰ। ਨੇ ਮੁੱਛ ਰੱਖ ਮਜ਼ਹਬੀ ਘਰਾਣੇ ਵਾਲੇ ਮੁੱਛਾਂ ਵਾਲੇ ਨੂੰ ਰਿਸ਼ਤਾ ਦੇ ਦਿੰਦੇ ਆ। ਇਹ ਕਿਹੜੀ ਗੱਲ ਹੈ? ਕੋਈ ਗੱਲ ਤੇ ਕਰ। ਉਹਨਾਂ ਨੂੰ ਕਿਹਾ ਸੀ ਫੀਲਡ ਛੱਡਤੀ। ਮਤਲਬ ਕਦੀ ਏਦਾਂ ਹੋਇਆ ਵਾ ਵੀ ਬੰਦਾ ਕਹੇ ਨਹੀਂ ਜੀ ਮੁੰਡਾ ਤੇ ਨਸ਼ਈ ਚਰਸੀ ਸਾਰਾ, ਦੇ ਇੱਕ ਬੰਦਾ ਕਹੇ ਨਹੀਂ ਨਹੀਂ ਮੁੱਛ ਰੱਖੀ ਦੇ ਦਿਓ ਕੁੜੀ ਦਾ ਰਿਸ਼ਤਾ। ਇੰਜ ਤਾਂ ਕਦੀ ਵੀ ਨਹੀਂ ਹੋਇਆ। ਉਸਤਾਦ ਜੀ ਗੱਲ ਪਤਾ ਕੀ ਹੋਈ, ਇੱਧਰ ਮੈਂ ਰਹਿ ਰਿਹਾ ਸੀ ਨਾ ਤਾਇਆ ਇੱਧਰ ਗੋਸ ਜੋਗ, ਉਹਨਾਂ ਮੈਨੂੰ ਪਾਲਿਆ, ਉਹਨਾਂ ਹੀ ਮੇਰੀ ਸ਼ਾਦੀ ਕਰਾਈ। ਉਹਨਾਂ ਕਿਹਾ ਕਿ ਤੂੰ ਨਾ ਫੀਲਡ ਛੱਡ ਦੇ, ਅਸੀਂ ਉਹਨਾਂ ਨੂੰ ਕਹਿ ਦੇਣੇ ਕਿ ਛੱਡਤੀ ਫੀਲਡ। ਗੇੜਾ ਦਿੱਤਾ ਤੁਸੀਂ? ਜਿਹੜਾ ਦਿੱਤਾ। ਤੇ ਅੱਗੋਂ ਉਹਨਾਂ ਸ਼ਰਤ ਰੱਖ ਲਈ ਜੇ ਫੀਲਡ ਛੱਡੀ ਆ ਨਾ ਤੇ ਮੁੰਡਾ ਮੁੱਛਾਂ ਰੱਖ ਕੇ ਆਵੇ। ਮਤਲਬ ਬਾਹਰ ਰੱਖ ਕੇ ਆਵੇ ਮੁੱਛਾਂ, ਸਾਡੇ ਘਰ ਨਾਲ ਲੈ ਕੇ ਆਵੇ। ਰੱਖ ਲਵੇ। ਰੱਖ ਲਵੇ ਅੱਛਾ ਜਿਵੇਂ ਬੰਦਾ ਕਹਿੰਦਾ ਭਾਜੀ ਆ ਬਾਹਰ ਆ ਰੱਖ ਕੇ ਆ ਫੇਰ ਆਉਣੀ। ਨਹੀਂ ਉਹ ਨਹੀਂ। ਬਾਅਦ ਚ ਸ਼ਰਾਬ ਦੀ ਬੋਤਲ ਬੜੀ, ਉਹਨੇ ਕਿਹਾ ਜੀ ਮੁੰਡਾ ਸ਼ਰਾਬ ਰੱਖ ਕੇ ਆਵੇ ਫੇਰ ਅਸੀਂ ਦਿਆਂਗੇ। ਇੰਜ ਉਹਨੇ ਕਿਹਾ ਵੀ ਮੁੱਛਾਂ ਰੱਖ ਕੇ ਆਵੇ। ਉਸਤਾਦ ਜੀ ਨਹੀਂ ਉਹਨਾਂ ਨੇ ਕਿਹਾ ਕਿ ਮੁੱਛਾਂ ਅਪਲਾਈ ਕਰਨ। ਅੱਛਾ ਮੁੱਛਾਂ ਮੂੰਹ ਤੇ ਰੱਖ ਕੇ। ਅੱਛਾ ਮੁੱਛਾਂ ਮੂੰਹ ਤੇ ਰੱਖ ਕੇ ਆਵੇ, ਯਾਨੀ ਮੁੱਛਾਂ ਹੋਣ ਉਹਦੀਆਂ। ਅੱਛਾ ਤੂੰ ਤੇ ਏਦਾਂ ਕਹਿਣਾ ਭਾਈ ਮੁੰਡਾ ਮੁੱਛਾਂ ਰੱਖ ਕੇ ਆਵੇ, ਮੈਂ ਅੱਗੋਂ ਇੰਜ ਨਾ ਆਵੇ। ਆਜਾ ਪਹਿਲੇ ਮੁੱਛਾਂ ਰੱਖ। ਆਹੋ ਅੱਗੋਂ ਇਹਨਾਂ ਨੇ ਵੀ ਡਿਮਾਂਡ ਕਰਤੀ, ਕਹਿੰਦੇ ਕੁੜੀ ਵੀ ਮੁੱਛਾਂ ਰੱਖ ਕੇ ਆਵੇ। ਫਿਰ ਉਹਨਾਂ ਨੇ ਮੁੱਛਾਂ ਦੀ ਡਿਮਾਂਡ ਇਸ ਲਈ ਕੀਤੀ ਸੀ ਕਿ ਮੁੱਛਾਂ ਤੋਂ ਬਗੈਰ ਇਹਨਾਂ ਦੀ ਤੇ ਉਹਨਾਂ ਦੀ ਸ਼ਕਲ ਬੜੀ ਮੈਚ ਹੋ ਰਹੀ ਸੀ। ਅੱਛਾ ਦੋ ਭੈਣਾਂ ਲੱਗਦੀਆਂ ਸਨ। ਉਹਨੇ ਕਿਹਾ ਵੀ ਤੁਸੀਂ ਬੈਠੇ ਹੋਵੋਗੇ ਤਾਂ ਅਸੀਂ ਕੀ ਕਵਾਂਗੇ ਵੀ ਕੌਣ ਕਿਹਦਾ ਰਿਸ਼ਤਾ ਲੈਣਾ ਹੈ। ਅੱਛਾ ਫੇਰ ਤੂੰ ਮੁੱਛਾਂ ਰੱਖ ਲਈਆਂ? ਫਿਰ ਮੈਂ ਮੁੱਛਾਂ ਰੱਖੀਆਂ ਜੀ, ਰਾਈ ਸਾਹਿਬ ਤੋਂ ਵੀ ਵੱਡੀਆਂ ਰੱਖੀਆਂ। 4 ਮਹੀਨੇ ਮੈਂ ਮੁੱਛਾਂ ਤੂੰ ਰੱਖੀਆਂ। ਕਿਹਾ ਵੀ ਬਹੁਤ ਨਾ ਨਾ ਹੋ ਜਾਏ ਕਿਤੇ ਤੇ ਮੈਂ ਭਰ ਕੇ ਰੱਖਾਂ। ਭਰ ਕੇ ਰੱਖਾਂ। ਉਹ ਤਾਂ ਤੁਹਾਨੂੰ ਪਤਾ ਇਸ ਫੀਲਡ 'ਚ ਹੋਈ ਤਾਂ ਬਹੁਤ ਮੁਸੀਬਤ ਆ ਵਿਆਹ ਦੀ। ਹੁਣ ਮੈਂ ਮੁੱਛਾਂ ਰੱਖ ਕੇ ਗਿਆ ਜੀ, ਮੈਂ ਸ਼ਲਵਾਰ ਕਮੀਜ਼ ਪਾਇਆ ਉਹਨਾਂ ਦੇ ਘਰ।
ਉਹ ਉਧਰ ਜਦੋਂ ਰਸਮ ਨੂੰ ਹੋਣ ਲੱਗੀ ਉਧਰ ਇਕੱਲੇ ਲਾ ਕੇ ਰਹਿ ਗਏ, ਤੇ ਹੁਣ ਤੁਹਾਨੂੰ ਪਤਾ ਰੂਹ ਜਿਹੜੀ ਇਹ ਨਹੀਂ ਟਿਕਦੀ ਹੁੰਦੀ ਅੰਦਰੋਂ। ਉਹ ਕੁੜੀ ਨੂੰ ਤਿਆਰ ਕਰਨ ਦਾ ਮੈਂ ਟੇਬਲ 'ਤੇ ਮੈਂ ਇਕੱਲਾ ਵੀ ਆਉਣ ਡਿਆ ਪਹਿਲਾਂ ਵਿਦੇਸਾਂ ਦਾ ਰਾਜਾ ਮੇਰੇ। ਉਹ ਕੁੜੀ ਦੇ ਮਾਮੇ ਨੇ ਆ ਕੇ ਮੇਰੀ ਧੌਣ ਛੁੱਟੀ, ਮਾਮਾ ਵਿਆਹੁਣ ਆਇਆ, ਜੰਜ ਮੰਗਣ ਨਹੀਂ ਆਇਆ, ਸਿੱਧਾ ਪੈ ਜ਼ਰਾ। ਅੱਛਾ ਮੁੱਛਾਂ ਰੱਖ ਕੇ ਗਿਆ ਏ, ਮੁੱਛਾਂ ਰੱਖ ਕੇ ਉਹਨਾਂ ਨੇ ਵੇਖੀ, ਉਹਨਾਂ ਨੇ ਕਿਹਾ ਵੀ ਫੇਰ ਵੀ ਨਾ ਹੀ ਰੱਖ। ਹੋਰ ਕੁਛ ਹੈ ਤੇਰੇ ਕੋਲ ਰੱਖਣ ਵਾਸਤੇ ਤੇ ਉਹ ਵੀ ਰੱਖ ਕੇ ਆ, ਇਸ ਤੋਂ ਇਲਾਵਾ? ਉਹਨਾਂ ਨੇ ਪੁੱਛਾ ਰੱਖ ਕੇ ਆ, ਪੁੱਛਾ ਰੱਖ ਕੇ ਗਿਆ, ਕਹਿੰਦਾ ਹਾਂ ਹੁਣ ਤੈਨੂੰ ਅਸੀਂ ਨਾ ਕਰਨੀ ਸੀ ਮੁੱਛਾਂ ਤੋਂ ਬਾਅਦ। ਆਹੋ ਚਲੋ ਕਹਿੰਦੇ ਨਾ ਤੇ ਕਰਦੀ, ਹੁਣ ਤੂੰ ਸਹੀ ਤੇ ਲੱਗਣ ਦੇ ਉਹਨੂੰ। ਅੱਛਾ ਫੇਰ ਨਹੀਂ ਏਦਾਂ ਤੇ ਫਿਰ ਸਵੇਰ ਪੈ ਜਾਣੀ ਨਾ। ਹਾਂਜੀ। ਉਹ ਗੱਲ ਦੱਸ ਬਸ ਇੰਨੀ ਕੁ। ਹਾਂਜੀ ਫਿਰ ਮੁੱਛਾਂ ਰੱਖ ਕੇ ਗਿਆ। ਨਹੀਂ ਬਾਈ ਇੰਨੀ ਕੁ ਗੱਲ ਦਾ ਉਹ ਯਾਰ ਇਹਦੇ ਚ ਤਾਂ ਕੋਈ ਐਸੀ ਦਲੀਲ ਹੀ ਨਹੀਂ ਵੀ ਉਹ ਮਜ਼ਹਬੀ ਘਰਾਣਾ ਸੀ ਤੇ ਉਹ ਇੱਕ ਸਟੇਜ ਤੇ ਕੰਮ ਕਰਨ ਵਾਲੇ ਨੂੰ ਰਿਸ਼ਤਾ ਦੇ ਦੇਣ। ਹਾਂ ਅਗਲੀ ਜ਼ਿੰਦਗੀ ਜਿਹੜੀ ਹੈ ਹਾਂ ਉਹ ਵਿਚਲਾ ਇੱਕ ਪੁਆਇੰਟ ਦੱਸ। ਉਸਤਾਦ ਜੀ ਹੁਣ 6 ਮਹੀਨੇ ਹੋ ਗਏ ਸ਼ਾਦੀ ਨੂੰ, ਰੁਪਈਆ 2-4 ਹਜ਼ਾਰ ਰੁਪਈਆ ਰਹਿ ਗਿਆ। ਉਹ ਭਾਈ ਉਹਨਾਂ ਨੇ ਰਿਸ਼ਤਾ ਕਿੱਦਾਂ ਦਿੱਤਾ, ਸ਼ਾਦੀ ਕਿੱਦਾਂ ਹੋਈ, ਮੰਨ ਕਿੱਦਾਂ ਗਏ ਉਹ ਥੀਏਟਰ ਤੇ ਕੰਮ ਕਰਨ ਵਾਲੇ ਦੇ ਨਾਲ ਮਜ਼ਹਬੀ ਘਰਾਣਾ? ਤੁਸੀਂ ਪਹਿਲੇ ਕਲੇਮ ਕੀਤਾ ਕਿ ਉਹ ਮਜ਼ਹਬੀ ਘਰਾਣਾ ਸੀ, ਮੰਨਦੇ ਹੋ ਨਾ? ਹਾਂਜੀ। ਤੇ ਉਹਨਾਂ ਨੇ ਥੀਏਟਰ ਤੇ ਕੰਮ ਕਰਨ ਵਾਲੇ ਨੂੰ ਚੰਗਾ ਸਮਝਦੇ ਸੀ ਉਹ? ਨਹੀਂ। ਤੇ ਤੁਸੀਂ ਉਹਨਾਂ ਨੂੰ ਇਹ ਗੇੜਾ ਦਿੱਤਾ ਕਿ ਮੁੰਡੇ ਨੇ ਥੀਏਟਰ ਦਾ ਕੰਮ ਛੱਡਤਾ ਵਾ? ਹਾਂਜੀ ਏਦਾਂ ਤੁਸੀਂ? ਜੀ। ਉਹ ਜਿਹੜਾ ਤਾਇਆ ਸੀ ਨਾ ਕੁੜੀ ਦਾ ਜੀ, ਉਹ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਉਧਰ ਵਿਆਹਣਾ ਨਾ ਤੇ ਮੇਰਾ ਜੀਣਾ ਮਰਨ ਤੁਹਾਡਾ ਖਤਮ। ਕੁੜੀ ਦੇ ਤਾਏ ਨੇ ਕਿਹਾ? ਆ ਆਪਣੇ ਭਰਾ ਨੂੰ ਕਿਹਾ ਕਿ ਜੇ ਤੂੰ ਧੀ ਉਧਰ ਵਿਆਹਣੀ ਹੈ ਨਾ ਤੇ ਤੇਰਾ ਮੇਰਾ ਜੀਣਾ ਮਰਨਾ ਖਤਮ ਅੱਜ ਤੋਂ ਬਾਅਦ। ਤੁਹਾਡੀ ਆਪਸ ਵਿੱਚ ਰਿਸ਼ਤੇਦਾਰੀ ਵੀ ਸੀ? ਜੀ ਇਧਰੋਂ ਸੀ ਤਾਏ ਵੱਲੋਂ। ਨਹੀਂ ਉਹ ਜਿਹੜੀ ਤੁਹਾਡੀ ਵਾਈਫ ਆ, ਸ਼ਾਦੀ ਤੋਂ ਪਹਿਲੇ ਤੁਹਾਡੇ ਰਿਸ਼ਤੇਦਾਰ ਵੀ ਸੀ? ਹਾਂਜੀ ਤਾਏ ਵੱਲੋਂ ਰਿਸ਼ਤੇਦਾਰ ਸੀ? ਤਾਏ ਵੱਲੋਂ ਰਿਸ਼ਤੇਦਾਰ ਸੀ, ਮਤਲਬ ਰਿਸ਼ਤੇਦਾਰ ਯਾਨੀ ਸੀ। ਕਿ ਆਪੂ ਦੇ ਜਿਹੜਾ ਚਾਚਾ ਦਾ ਭਾਈ ਸੀ ਨਾ ਉਹਦੇ ਵੱਲੋਂ ਮੇਰੇ ਤਾਇਆ ਲੱਗਦੇ ਸਨ। ਮਤਲਬ ਬਰਾਦਰੀ ਵੀ ਸੀ? ਬਰਾਦਰੀ ਵੀ ਸੀ, ਰਿਸ਼ਤੇਦਾਰ ਵੀ ਸੀ। ਰਿਸ਼ਤੇਦਾਰ। ਓਕੇ। ਤੇ ਉਹ ਜਿਹੜਾ ਕੁੜੀ ਦਾ ਤਾਇਆ ਸੀ ਉਹ ਜ਼ਿਮੀਂਦਾਰ ਆਦਮੀ ਸੀ ਉਹ। ਉਹਨੇ ਕਿਹਾ ਮੈਂ ਇੱਥੇ ਨਹੀਂ ਵਿਆਹਣੀ? ਜੀ। ਫਿਰ ਉਹ ਭਾਈ ਆਖਰੀ ਦਿਨ ਤੱਕ ਨਹੀਂ ਮੰਨੇ ਉਹ। ਠੀਕ ਆ। ਉਹ ਕਿੰਨੀਆਂ ਭੈਣਾਂ ਸੀ? ਇਹ 6 ਭੈਣਾਂ ਸੀ ਮੇਰੀਆਂ। ਫਿਰ ਵਿਚਾਰੇ, ਹਾਂ ਇਹ ਵੀ ਬੜਾ ਰੌਲਾ ਹੁੰਦਾ। ਲੇਕਿਨ ਇੱਕ ਗੱਲ ਮੈਂ ਤੈਨੂੰ ਦੱਸਾਂ, ਜੀ। ਤੈਨੂੰ ਪਤਾ ਸੀ ਕਿ ਮੈਂ ਥੀਏਟਰ ਨਹੀਂ ਛੱਡਣਾ, ਹਾਂਜੀ ਲੇਕਿਨ ਇਹਨਾਂ ਨੂੰ ਕਹਿ ਦਿੰਨੇ ਆ ਹਾਂਜੀ ਇਹ ਕੀਤੀ ਤੁਸੀਂ ਗਲਤੀ, ਧੋਖਾ। ਉਹ ਕੁੜੀ ਜਿਹੜੀ ਆ ਉਸ ਟਾਈਮ, ਜੀ। ਅਗਰ ਤੁਸੀਂ ਇਹ ਝੂਠ ਨਾ ਬੋਲਦੇ, ਉਹ ਨਾ ਉਹ ਤੁਹਾਨੂੰ ਵਿਆਹੀ ਜਾਂਦੀ। ਹਾਂਜੀ ਉਹ ਕਿਤੇ ਐਸੇ ਬੰਦੇ ਨੇ ਵਿਆਹੀ ਜਾਂਦੀ ਜਿਹੜਾ ਥੀਏਟਰ ਨਾ ਕਰਦਾ ਹੁੰਦਾ, ਕੰਮ ਕਰਦਾ ਹੁੰਦਾ, ਉਹਦੀ ਜ਼ਿੰਦਗੀ ਅੱਜ ਹੋਰ ਹੁੰਦੀ। ਬੇਸ਼ੱਕ ਹੋਰ ਇਸ ਗੱਲ ਨੂੰ ਸਮਝਦੇ ਤੁਸੀਂ? ਬੇਸ਼ੱਕ ਹੋਣਾ ਉੱਥੇ ਹੀ ਹੋਣਾ ਜਿੱਥੇ ਨਸੀਬ ਲਿਖੇ। ਨਸੀਬ ਲਿਖੇ ਨੇ। ਲੇਕਿਨ ਆ ਜਿਹੜੀ ਗੱਲ ਆ, ਹੁਣ ਨਸੀਬ 'ਚ ਇਹਦੇ ਨਹੀਂ ਲਿਖਿਆ ਵੀ ਇਹ ਧੋਖਾ ਦਊਗਾ, ਇਹ ਝੂਠ ਬੋਲ ਕੇ ਰਿਸ਼ਤਾ ਕਰੂਗਾ, ਤੇ ਤੁਸੀਂ ਰੱਬ ਤੇ ਪਾ ਦੋਗੇ ਵੀ ਇਹ ਰੱਬ ਨੇ ਕਿਹਾ ਜਿੱਥੇ ਮੈਂ ਲਿਖਿਆ ਉੱਥੇ ਹੀ ਹੋਣਾ, ਹਨਾ? ਹਾਂਜੀ। ਤੇ ਲਿਆਦਾ ਇਹ ਗਲਤ ਗੱਲ ਕੀਤੀ ਤੁਸੀਂ। ਔਰ ਇਹ ਤੁਸੀਂ ਉਹਦੇ ਨਾਲ ਬਾਅਦ ਚ ਜ਼ਿਕਰ ਕੀਤਾ ਕਦੀ ਬੁੱਢੀ ਨੂੰ? ਜੀ। ਕਿ ਭਲੀਏ ਮੈਂ ਏਦਾਂ। ਅੱਛਾ, ਜਦੋਂ ਉਹਨੇ ਕਹਿਤਾ ਵੀ ਠੀਕ ਆ ਵੀ ਮੈਂ ਥੀਏਟਰ ਨਹੀਂ ਕਰਦਾ, ਉਹਨਾਂ ਨੇ ਵਿਆਹ ਤਾ, ਵਿਆਹ ਤੋਂ ਬਾਅਦ ਤੂੰ ਫਿਰ ਥੀਏਟਰ ਕਰਨ ਚਲਾ ਗਿਆ ਤੇ ਤਨਖਾਲੀ ਨਹੀਂ ਪਈ? ਕਿਹਾ ਕੀ ਜੀ? ਭਈ ਫੇਰ ਕੀ ਕੀਤਾ? ਫਿਰ ਕੀ ਉਹਨੇ ਕਿਹਾ ਜੀ ਮੇਰਾ ਕਰ ਰਿਹਾ ਨਾ ਖਾਮਤ ਕੰਮ, ਤੁਹਾਨੂੰ ਕਾਹਦੀ ਹੈ? ਹਾਂ ਐ ਮੈਂ ਸਭ ਤੋਂ ਪਹਿਲੇ ਪੁੱਛਿਆ ਸੀ ਕਿ ਉਹ ਤੇਰੇ ਨਾਲ ਕਿੰਨਾ ਕੁ ਸਾਥ ਦਿੰਦੀ ਤੇਰਾ? ਮੈਨੂੰ ਕਿਹਾ ਤੁਹਾਡੇ ਤੋਂ ਇਲਾਵਾ ਇਸ ਤੋਂ ਇਲਾਵਾ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ। ਉਹਨੇ ਕਿਹਾ ਜੀ, ਮੈਂ ਕਿਹਾ ਜੀ ਮੈਨੂੰ ਨਹੀਂ ਆਉਂਦਾ। ਉਦੋਂ ਬਹੁਤ ਸਾਦੇ ਹਾਲਾਤ ਸੀ, ਬਹੁਤੇ ਮਾੜੇ ਹਾਲਾਤ ਸੀਗੇ, ਕਾਨੇ ਦੀ ਛੱਤ ਸੀਗੀ, ਬਾਲਿਆਂ ਵਾਲੀ ਜੇ ਉਹ ਇਸ ਤਰ੍ਹਾਂ ਦਾ ਘਰ ਸੀ, ਇੱਕ ਕਮਰੇ ਵਾਲਾ। ਓਕੇ। ਉਹਨੇ ਕਿਹਾ ਜੇ ਤੈਨੂੰ ਨਹੀਂ ਨਾ ਆਉਂਦਾ, ਬਸ ਇੱਕ ਗੱਲ ਮੇਰੀ ਯਾਦ ਰੱਖੀ ਕਿ ਮੈਂ ਜ਼ਿਮੀਂਦਾਰਾਂ ਦੀ ਬੱਚੀ ਆ, ਇੱਥੇ ਕਿਸੇ ਨੂੰ ਨਹੀਂ ਪਤਾ, ਇੱਥੇ ਤੇਰੇ ਵਾਲਦ ਸਾਹਿਬ ਦੇ ਨਾਂ ਤੋਂ ਪਤਾ ਹੈ ਕਿ ਮੈਂ ਉਹਦੀ ਫਲਾਣੇ ਦੀ ਨੂੰਹ ਹਾਂ। ਮਜ਼ੇਦਾਰੀ ਤਾਂ ਆਦਾ ਕਿ ਤੂੰ ਹੁਣ ਕੰਮ ਕਰੇ ਤੇ ਮੈਂ ਤੈਨੂੰ ਘਰ ਬਣਾ ਕੇ ਦਿਖਾਵਾਂ। ਔਰ ਅਲਹਮਦੁਲਿਲਾ ਕਿ ਜ਼ਿੰਦਗੀ ਦੇ 25 ਸਾਲ ਜਿਹੜੇ ਲੰਘੇ ਆ ਨਾ ਜੀ ਉਸਤਾਦ ਜੀ, ਇੱਕ ਦਫਾ ਨਹੀਂ ਲੜਾਈ ਹੋਈ, ਇੱਕ ਦਫਾ ਵੀ। ਉਹਦੇ ਨਾਲ ਤੂੰ ਤੜਕ ਤੇ ਨਹੀਂ ਗਿਆ ਸੀ? ਕਿ ਲੜ ਕੇ ਮਾਪਿਆਂ ਨਾਲ ਨਹੀਂ ਗਈ? ਨਹੀਂ ਗਈ। ਓਏ ਯਾਰ, ਆ ਫਿਰ ਜਿਹੜਾ ਤੂੰ ਸਟਾਰਟ ਦੇ ਧੋਖਾ ਦਿੱਤਾ ਨਾ, ਬਸ ਉਹ ਤੇਰੇ ਲਈ ਬਹੁਤ ਫਾਇਦੇਮੰਦ ਸੀ। ਫਾਇਦੇਮੰਦ ਹੋ ਤੇਰੀ ਗਿਆ। ਜ਼ਿੰਦਗੀ 'ਚ ਜੀ ਐਸਾ ਆ ਗਿਆ ਕਿ ਜਿਹੜਾ ਜਿੰਨੇ ਤਰ੍ਹਾਂ ਬਣਾਤਾ। ਮੈਨੂੰ ਮੁੱਛਾਂ ਦੀ ਨਹੀਂ ਸਮਝ ਆਈ ਮਿਠਾਈ। ਮੁੱਛਾਂ ਹੁਣ ਸਾਦਾ ਜਿਹਾ ਦੇਖੋ, ਗੁੜ ਦੀ ਪੇਸੀ ਵਰਗਾ ਮੂੰਹ ਆ, ਮੁੱਛਾਂ ਲਾ ਕੇ ਤੇਰਾ ਭਾਈ ਪੋਣਾ ਲੱਗ ਜਾਂਦਾ, ਇਹੀ ਆ। ਮੁੱਛਾਂ ਦੀ ਕੀ ਵਜ੍ਹਾ ਸੀ? ਤੇ ਤੇਰਾ ਭਾਈ ਜਿਹਾ ਲੱਗੇਗਾ ਵੀ ਬੜਾ ਕੱਦ ਕਾਠਾ ਮੁੰਡਾ ਹੋਵੇ, ਵੀ ਜਵਾਨ। ਕਿ ਉਹ ਮਤਲਬ ਜ਼ਮੀਂਦਾਰ ਟਾਈਪ ਨਿਜ਼ਾਮ ਸੀ ਉਹਨਾਂ ਦਾ, ਤੇ ਇਹ ਉਹ। ਹਾਂਜੀ। ਤੇ ਇਸ ਤੋਂ ਕਿ ਵੀ ਮੁੱਛਾਂ ਦਾ ਮੁੰਡਾ ਜਿਹੜਾ ਕਈ ਨਾ ਕਲੀਨ ਸ਼ੇਵਾਂ ਨੂੰ ਨਾ ਭਾਈ ਨਹੀਂ ਸਮਝਦੇ। ਹਾਂਜੀ। ਸਾਡੇ ਚ ਵੀ ਸਾਥੀ ਇਹੀ ਰੋਲਾ ਸੀ ਨਾ। ਉਹ ਕਹਿੰਦੇ ਮੂੰਹ ਲੈ ਕੇ ਨਾ ਆਵੇ ਵਿਆਹ ਦੇ ਨਾਲ। ਆ ਭਾਜਿਆ ਕੋਈ ਗੱਲ ਇੱਧਰ ਹੋਰ ਨਾ ਮੈਂ ਕਿਹੜਾ ਨਾਲ ਸੀ ਭਾਈ। ਕੋਨਾ ਮੁੰਡੇ ਚ। ਅੱਛਾ, ਉਸ ਤੋਂ ਬਾਅਦ ਮੁੱਛਾਂ ਗਈਆਂ ਕਿੱਧਰ? ਚਲੋ ਮੈਂ ਤੇ ਕਾਇਮ ਆ ਆਪਣੀ ਗੱਲ ਤੇ। ਅੱਛਾ, ਸ਼ਾਦੀ ਤੋਂ ਬਾਅਦ ਫਿਰ ਕਲੀਨ ਸ਼ੇਵ? ਜੀ। ਨਹੀਂ ਬਲੀਮੇ ਵਾਲਾ ਦੇਣੀ ਉਸਤਾਦ ਜੀ। ਉਹ ਨਕਾਹ ਪੜਾਉਣ ਦਾ ਚੋਰ ਹੋਏ ਬਸ ਉਹ। ਨਕਾਹ ਦੇ ਬਸ। ਅਗਲੇ ਦਿਨ ਮੈਂ 2 ਪੀਸ ਪਾ ਕੇ ਕਲੀਨ ਸ਼ੇਪ ਇਹ ਉਹ ਤਿਆਰ ਹੋ ਗਿਆ। ਉਹੀ ਤੇ ਉਹਨਾਂ ਨੇ ਕਿਹਾ ਨਹੀਂ ਉਹਦੇ ਸਾਰਿਆਂ ਨੇ? ਨਹੀਂ, ਉਹਨੇ ਕਿਹਾ ਬਸ ਹੋ ਗਿਆ ਹੁਣ ਇਹ ਆਈਟਮ। ਪਤਾ ਲੱਗ ਗਿਆ। ਅੱਛਾ, ਫਿਰ ਤੂੰ ਘਰ ਬਣਾ ਲਿਆ ਆਪਣਾ? ਅਲਹਮਦੁਲਿਲਾ ਜੀ। ਕਿੱਥੇ? ਡਿਸ਼ਕੋੜੀ ਆਪਣਾ ਘਰ ਆ? ਅਲਹਮਦੁਲਿਲਾ। ਮਾਸ਼ਾਅੱਲਾ। ਬੱਚੇ ਕਿੰਨੇ ਤੇਰੇ? ਬੱਚੇ ਮੇਰੇ 4 ਬੇਟੇ ਜੀ, 3 ਬੇਟੀਆਂ, ਇੱਕ ਪੋਤੀ। ਅੱਛਾ, ਇਸ ਟਾਈਮ 6 ਬੱਚੇ ਨੇ ਜੀ, 6 ਟੋਟਲ 7 ਸੀ। ਹਾਂਜੀ। ਚਲੋ
ਮਤਲਬ ਠੀਕ ਆ ਘਰ, ਸ਼ੁਕਰ ਅੱਲਾਹ ਦਾ। ਅਲਹਮਦੁਲਿਲਾ। ਬੱਚੇ ਕੰਮ ਸ਼ਮ ਕਰਦੇ? ਹਾਂਜੀ। ਚਲੋ ਅੱਲਾਹ ਖੈਰ ਕਰੇ। ਬੱਚੇ ਕੀ ਕਰਦੇ ਜੀ? ਬੱਚੇ ਜੀ MDM ਚ। ਚਾਰੇ ਹੀ? ਨਹੀਂ 3। ਚੌਥਾ ਚੌਥਾ ਵੀ ਤਿਆਰੀ ਮਾਸ਼ਾ। ਯਾਰ ਮਤਲਬ ਕਹੇ ਕਾਰ ਚ ਨਾ ਅਲਹਮਦੁਲਿਲਾ। ਕਮਾਈ ਕਰਕੇ ਮਾਂ ਨੂੰ ਦਿੰਦੇ ਨਾ ਲਿਆ ਕੇ, ਜੀ। ਬਸ ਫਿਰ ਕੀ ਹੈ। ਮਾਂ ਨੂੰ ਦੇਣੀਆਂ, ਪਾਪੇ ਹੁਣ ਤਾਂ ਐਂਟਰੀ ਕਰਨੇ ਹੁੰਦੇ ਆ, ਕਦੇ ਕਿਸੇ ਥੀਏਟਰ ਤੇ ਕਦੇ ਕਿਸੇ ਥੀਏਟਰ ਤੇ। ਰੋਜ਼ਾਂ 'ਚ ਮੈਂ ਫਾਰਗ ਹੁੰਨਾ ਜੀ। ਛੋਟੇ ਬੇਟੇ ਨੇ 500 ਰੁਪਇਆ ਦੇਣਾ ਡੇਲੀ ਦੇਣਾ ਉਹਨਾਂ ਨੇ, ਜਿੰਨੇ ਦਿਨ ਵਿਹਲਾ ਮੈਂ, ਤੇ 500 ਵੱਡੇ ਨੇ ਦੇਣਾ ਕਿ ਤੁਸੀਂ ਆਪਣੀ ਜੇਬ 'ਚ ਰਿਪੋਰਟ ਤੇ ਖਾਓ। ਇਹ ਤੋਂ ਬਾਅਦ ਵਿਹਲੇ ਹੁੰਦੇ ਆ, ਛੋਟੇ ਨੇ 500 ਲੈਣਾ ਡੇਲੀ ਤੇ ਵੱਡੇ ਨੇ 500 ਲੈਣਾ, ਵੀ ਵਾਪਸ ਦੇ ਦਿਓ ਹੁਣ ਤਾਂ। ਨਹੀਂ ਇਹ ਤੋਂ ਬਾਅਦ ਕਿਤੇ 20 ਰੋਜ਼ ਬਾਅਦ ਕਹਿਣ ਡਿਆ ਆਪਣੇ ਪਾਪਾ ਜੀ ਐਡਵਾਂਸ ਨਹੀਂ ਆਇਆ, ਜੇ ਤੁਸੀਂ ਡਰਾਮਾ ਕਰਨ ਜਾਣਾ ਜੁੱਤੀ ਪੈਂਟ। ਛੋਟਾ 500 ਦਿੰਦਾ ਰਿਹਾ ਵਾ ਤੇ ਨਾਲ ਲਿਖਦਾ ਵੀ ਰਿਹਾ ਵਾ ਸਾਥ ਜੀ। 15ਵੇਂ ਰੋਜ਼ੇ ਤੋਂ ਬਾਅਦ ਉਹਨੇ 16ਵੇਂ ਰੋਜ਼ੇ ਤੇ ਕਿਹਾ, ਅੱਬੂ ਜੀ ਇੰਨੇ ਪੈਸੇ ਹੋ ਗਏ ਆ, ਐਂਟਰੀ ਕਰਕੇ ਤੇ ਮੈਨੂੰ ਪੈਸੇ ਲੈ ਕੇ ਦੇ। ਅਲੱਗਾ ਸਫਰੀ ਸੱਸ ਜੀ, ਮੈਂ ਤੈਨੂੰ ਕਿਹਾ ਨਹੀਂ ਤੂੰ ਬਹਿ ਜਾ ਚੁੱਪ। ਇੱਕ ਦਿਨ ਥੀਏਟਰ ਤੇ ਇੰਟਰਵਿਊ ਕਰਨ ਗਏ ਤੇ ਛੋਟਾ ਲੱਤ ਨਾਲ ਲੱਗਾ ਹੋਇਆ, ਪਾਪਾ 500 ਨਹੀਂ ਦੇਣਾ। ਨਾਲੇ ਇੰਟਰਵਿਊ ਦੇ ਕਲੈਪ ਹੋਣੇ, ਨਾਲ ਬੱਚੇ ਦੀ ਕਲੈਪ ਹੋਣੇ। ਦੱਸੋ ਅੱਛਾ ਬਹਰਹਾਲ ਮਤਲਬ ਠੀਕ ਹੈ ਜ਼ਿੰਦਗੀ ਨਾਲ। ਹਾਂਜੀ, ਤੇਰਾ ਜਿਹੜਾ ਜੀਵਨ ਸਾਥੀ ਹੈ, ਪਾਰਟਨਰ, ਜੀ, ਜੀ। ਮਤਲਬ ਉਹ ਬੜਾ ਅੱਛਾ ਸੀ। ਅਲਹਮਦੁਲਿਲਾ। ਇਹੀ ਅਸੀਂ ਗੱਲ ਕਰ ਰਹੇ ਸੀ ਸਾਜੀ। ਕਿਸ ਹੁਣ ਉਹ ਪੜ੍ਹੀ ਤੇ ਹੈ ਨਹੀਂ, ਨਹੀਂ ਲੇਕਿਨ ਉਹਨੇ 25 ਸਾਲ ਉਹਨੇ ਕਿਹਾ ਕਿ ਨਹੀਂ ਤੂੰ ਹੁਣ ਜੋ ਮਰਜ਼ੀ ਆ, ਤੂੰ ਮੈਨੂੰ ਲਿਆ ਕੇ ਪੈਸੇ ਸਿੱਧੇ ਮੈਨੂੰ ਫੜਾਉਣੇ, ਤੈਨੂੰ ਘਰ ਮੈਂ ਬਣਾ ਕੇ ਦਿਖਾਉਂਗਾ। ਇਹੀ ਮੈਂ ਸਟਾਰਟ ਤੇ ਗੱਲ ਕੀਤੀ ਸੀ। ਇਹੋ ਜੀ ਔਰਤ ਹੀ ਐਕਸਪਲੇਨ ਕੀਤੀ। ਯੈਸ, ਕਿਉਂ ਪੜ੍ਹੀ ਲਿਖੀ ਨਹੀਂ, ਨਾ ਇਹ ਪੜ੍ਹਿਆ ਲਿਖਿਆ ਨਾ ਤੂੰ ਕਿੰਨਾ ਪੜ੍ਹਿਆ? ਮੰਮੀ ਨੇ ਪੜ੍ਹੇ। ਉਹ ਵੀ ਨਹੀਂ ਪੜ੍ਹੀ, ਲੇਕਿਨ ਉਹਨਾਂ ਨੇ ਘਰ ਵੀ ਬਣਾ ਲਿਆ, ਬੱਚਿਆਂ ਦੀ ਤਰਬੀਅਤ ਵੀ ਅੱਛੀ ਕਰ ਲਈ, ਬੱਚੇ ਕੰਮ ਕਰਕੇ ਕਹੇ ਕਾਰ ਚ ਵੀ ਨੇ। ਉਹ ਤਲੀਮ ਨੇ ਕੀ ਉਹਨਾਂ ਦਾ ਵਿਗਾੜ ਲਿਆ? ਬੱਚਿਆਂ ਪੰਜਾਂ ਨੂੰ ਮੈਂ ਮੈਟ੍ਰਿਕ ਕਰਾਈ ਜੀ, ਕਿਉਂਕਿ ਉਹ ਕਰੋਨਾ ਦੌਰਾਨ ਫਿਰ ਉਹ ਤੁਹਾਨੂੰ ਪਤਾ ਸਾਡੇ ਹਾਲਾਤ ਕਾਰੋਬਾਰ ਇੰਝ ਹੀ ਹੁੰਦਾ, ਫਿਰ ਲੰਮਾ ਪੀਰੀਅਡ ਹੋ ਗਿਆ, ਫਿਰ ਉਹ ਬੱਚਿਆਂ ਨੇ ਛੱਡਤਾ। ਮੈਂ ਬੜਾ ਜ਼ੋਰ ਲਾਇਆ ਵਿਆਹ ਕੀਤਾ ਕਿਸੇ ਬੱਚੇ ਦਾ? ਜੀ। ਇੱਕ ਦਾ ਕੀਤਾ, ਉਹਦਾ ਬੇਟਾ ਹੈ ਮਾਸ਼ਾਅੱਲਾ। ਉਹ ਨਾਲ ਹੀ ਰਹਿੰਦਾ? ਜੀ ਨਾਲ। ਮਾਸ਼ਾਅੱਲਾ। ਘਰ ਕਿੰਨੇ ਮਰਲੇ ਆ? 2.5-3 ਮਰਲੇ? 2.5 ਮਰਲੇ। ਹਾਂ ਬਾ ਵਧੀਆ ਫਿਰ। ਸਹੀ। ਜੀ ਔਰਤਾਂ ਨਾਲ ਨਿਭਾਉਣ ਵਾਲੀਆਂ ਮੈਂ ਬੜੀਆਂ ਦੇਖੀਆਂ ਸੱਚੀ। ਖਾਲਾ ਗੁਲਸ਼ਨ ਮਾਂ ਸਾਡੇ ਤੋਂ 9-10ਵਾਂ ਘਰ ਆ, ਸਬਜ਼ੀ ਵੇਚਦੀ, ਮੰਡੀ ਜਾਂਦੀ, ਆਪਣੇ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੀ। ਕੋਈ ਬੰਦਾ ਉਹਦੇ ਨੂੰ ਮਿਹਣਾ ਤਾਣਾ ਮਾਰੇ ਨਾ, ਤੂੰ ਵਿਹਲਾ ਰਹਿਣਾ, ਬਾਹਰ ਆਉਂਦੀ ਆ, ਮੈਂ ਤੇਰੇ ਪੱਲੇ ਖਾਂਦਾ, ਮੈਂ ਕਮਾਉਣ ਨਹੀਂ ਡਈ। ਸੱਚੀ ਉਹਦਾ ਕੱਦ ਕੱਦ ਬਹੁਤ ਆ, ਸ਼ੇਰਨੀ ਆ। ਸ਼ੇਰ ਦੀ। ਉਹਨੂੰ ਤੋਂ ਇੱਟਾਂ ਮਾਰੀਆਂ ਚੋਰਾਂ ਦੇ ਬੰਦੇ ਦਾ। ਮੈਂ ਕਿਹਾ ਸ਼ੇਰਨੀ, ਮੈਂ ਇਸ ਤੋਂ ਕਿਹਾ ਕਿ ਸ਼ੇਰਨੀ ਸ਼ਿਕਾਰ ਹਮੇਸ਼ਾ ਸ਼ੇਰਨੀ ਕਰਦੀ। ਸ਼ੇਰ ਸਾਹਿਬ ਖਾਂਦੇ ਨੇ ਸਨ। ਯਾਨੀ ਕਿ ਖਾਲਾਂ ਜੀ ਜਿਸ ਤਰ੍ਹਾਂ ਕਮਾਉਂਦੇ ਨੇ ਤੇ ਖਾਲੂ ਗੈਰ ਤਰ੍ਹਾਂ ਬਹਿ ਕੇ ਘਰ। ਹਾਂ ਲੇਕਿਨ ਇੱਟਾਂ ਮਾਰੀਆਂ ਉਹ ਦੱਸੀ ਜ਼ਰਾ। ਚੋਰਾਂ ਨੇ ਇੱਟਾਂ ਮਾਰੀਆਂ ਨੇ, ਮਹੱਲੇ 'ਚ ਸ਼ੋਰ ਪੈ ਕੇ, ਆਵਾਜ਼ ਪੈ ਗਈ, ਚੋਰ 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 ਚੋਰ। ਉੱਤੋਂ ਨੇ ਵੇਖਿਆ ਪਰਦੇ ਤੋਂ, ਥੱਲੇ ਸ਼ਪਾਕਿਟ ਸ਼ਪਾਈਟ ਆ ਵੱਜੀਆਂ ਚੋਰਾਂ। ਦੋਵੇਂ ਚੋਰ ਪਾ ਲਏ, ਚੋਰ ਦੇ ਉੱਤੇ ਬਹਿ ਗਈ ਜਾ ਕੇ, ਐ ਉੱਤੋਂ ਛਾਲ ਮਾਰੀ, ਬਾਲਪੁਰੀ ਚੋਰ ਫੜ ਲਿਆ। ਲੈ ਵਾਹ ਵਾਹ ਵਾਹ। ਘਸੁੰਨ ਦੇਤਾ ਪੂਰਾ ਚੋਰ ਦੇ ਮੂੰਹ 'ਚ। ਸੱਚੀ ਐ ਲੱਗਣਾ ਵੀ ਉਹਨੂੰ ਕਾਲ ਆਉਣ ਡਈ ਹੈ। ਫਿਰ ਖਾਲਾਂ ਕਾਦੀ ਹੋਈ? ਕਿੰਦਾ ਕਿ ਸਾਨੂੰ ਬੋਝ ਦੇਤਾ, ਜੀ ਲੱਗਦਾ ਉਹਨੂੰ ਕਾਰ ਆ। ਸੱਚੀ ਉਸਤਾਦ ਜੀ, ਮੈਂ ਜਦ ਦੇਖਿਆ ਵਿਚਾਰੀ, ਔਰ ਉਹ ਮਾਸ਼ਾਅੱਲਾ ਐਡਾ ਧੋਣਾ ਕੱਲੀ ਖਾ ਜਾਂਦੀ ਐ, ਐਡਾ ਧੋਣਾ ਵੀ 5-5 ਕਿਲੋ ਜਿਹੜੀ ਕੱਲੀ ਪਕਾ ਕੇ ਖਾ ਜਾਂਦੀ ਆ, ਤੇ ਲਾਗੇ ਨਹੀਂ ਕਿਸੇ ਮਾੜੀ ਕੌਲੀ ਵੀ ਨਹੀਂ ਦੇਣੀ ਪੋਤੇ ਪੋਤੀਆਂ ਨੂੰ। ਭੱਜੋ ਵੇ, ਮੈਂ ਆਪਣੇ ਜੋਗੀ ਪਕਾਈਏ, ਭੱਜੋ ਬਸ। ਆਹੋ ਤੇ ਜਦੋਂ ਕਮਾਉਂਦੀ ਆ ਮੈਨੂੰ ਨੇ ਆਪਣੇ ਬਾਅਦ ਹੀ ਖਾਣਾ ਯਾਰ। ਵੱਡਾ ਉਹ ਜਿਹੜੀ ਨਹੀਂ ਹੁੰਦਾ, ਵੱਡਾ ਉਹ ਜਿਹੜੀ ਬਹਿੜੇ ਦਾ ਪੂਰਾ ਖਾਲੀ ਕੀਤਾ ਵਾ, ਸਾਰਾ ਖਾਲੀ ਕਰਕੇ ਵੱਡੇ ਪਤੀਲੇ 'ਚ ਪਾ ਕੇ ਇੰਨੀ ਨਾਲ ਇੰਨਾ ਕਰਾਤਾ ਲੱਗ ਸਾਰੀ ਖਾ ਗਈ ਮਸਲ ਬੈਠਦੇ। ਫਿਰ ਰਹਿਤਾ ਵੀ ਲੈ ਲਿਆ ਤਾਂ। ਹਾਂ ਉਹਨੇ 2 ਦਿਨ ਮੇਰੇ ਕੁੱਤਾ ਵੀ ਚੱਕ ਕੇ ਮਾਰਿਆ ਕੰਧ 'ਚ। ਖਾਲਾ ਨੇ? ਹਾਂ ਗੁੱਸੇ 'ਚ ਕਹਿੰਦੀ ਮੇਰੇ ਪਹੁੰਚੇ ਨੂੰ ਪਿਆ ਹੈ। ਸਾਜੀ ਲਿਆਸ ਭਾਈ ਨੇ ਪੂਰੇ ਪਾਕਿਸਤਾਨ ਚ ਸਟੇਜ ਕੀਤਾ। ਇਹਨਾਂ ਨੂੰ ਅਸੀਂ ਕਿਉਂ ਨਾ ਪੁੱਛੀਏ ਕਿ ਤੁਹਾਡਾ ਫੇਵਰਿਟ ਸ਼ਹਿਰ ਜਿੱਥੇ ਤੁਸੀਂ ਪਰਫਾਰਮ ਕੀਤਾ, ਜਾਂ ਕੋਈ ਮੁਸੀਬਤ ਤੁਹਾਨੂੰ ਬਣ ਗਈ ਹੋਵੇ, ਕੋਈ ਰੋਲਾ ਬਣ ਗਿਆ ਹੋਵੇ, ਕੋਈ ਵਾਕਿਆ? ਤੇ ਕੋਈ ਵੀ ਨਹੀਂ ਹੈਗਾ, ਇੰਨੀ ਦੇਰ ਬੰਦਾ ਲਾਉਂਦਾ ਹੀ ਨਹੀਂ। ਉਹ ਕਿੰਨੇ ਹੀ ਆ ਸਾਜੀ ਤਾਂ ਸੋਚਣ ਦੇ ਆ। ਉਹ ਕਿਸ ਦਿਨ ਫਿਰ ਸ਼ੋਅ ਇੱਕ ਪੂਰਾ ਇੰਦ ਕਰ ਲਾਂਗੇ, ਲੰਮਾ ਟੌਪਿਕ ਆ। ਉਹਦੇ ਕੋਲ ਕਿਹੜਾ ਇੱਕ ਹੋਣਾ ਕੋਈ? ਕਿੰਨੇ ਹੀ ਆ। ਉਹਦੇ ਕੋਲ ਕਿੰਨੇ ਹੀ ਵਾਕਿਆਤ ਹੋਣੇ ਆ। ਮਸਤਾਨਾ ਸਾਹਿਬ ਨਾਲ ਕੰਮ ਕੀਤਾ? ਨਹੀਂ, ਖਿਦਮਤ ਕੀਤੀ ਉਹਨਾਂ। ਆ ਮਿਲਿਆ ਆ, ਤੂੰ ਦੱਸਿਆ ਸੀ ਸੱਚ। ਅਮਾਨ ਸਾਹਿਬ ਨਾਲ ਕੰਮ? ਅਮਾਨ ਸਾਹਿਬ ਨਾਲ ਕੀਤਾ। ਸੇਲ ਸਾਹਿਬ ਨਾਲ? ਸੇਲ ਸਾਹਿਬ ਨਾਲ ਕੀਤਾ ਇੱਕ ਡਰਾਮਾ। ਬੱਬੂ ਉਦਵਰਾਲ ਸਾਹਿਬ ਨਾਲ? ਬੱਬੂ ਸਾਹਿਬ ਨਾਲ ਵੀ ਇੱਕ ਹੀ ਕੀਤਾ। ਤੇ ਤਾਰਕਵੀਰ ਸਾਹਿਬ ਨਾਲ? ਤਾਰਜੀ ਸਾਨੂੰ 2-3 ਕੀਤੇ ਨੇ। ਫੈਸਲਾਬਾਦ ਚ? ਹਾਂਜੀ ਸ਼ੁਜ਼ਾਰ ਚ। ਅੱਛਾ, ਉਸ ਤੋਂ ਬਾਅਦ ਹੋਰ ਕੌਣ ਸੀ? ਸ਼ੌਕੀ ਖਾਨ ਸਾਹਿਬ ਨਾਲ? ਸ਼ੌਕੀ ਖਾਨ ਸਾਹਿਬ ਨਾਲ ਥੀਏਟਰ ਕੀਤਾ ਜੀ, ਜਿਹੜਾ ਅਸਲ ਥੀਏਟਰ ਹੈ, ਓਕੇ ਮੇਲੇ ਮੰਡੀ ਵਾਲਾ। ਓਕੇ। ਸਾਜੀ ਆਬਦ ਖਾਨ ਸਾਹਿਬ? ਆਬਦ ਖਾਨ ਸਾਹਿਬ? ਨਹੀਂ, ਆਬਦ ਖਾਨ ਸਾਹਿਬ ਨਾਲ ਨਹੀਂ। ਹਾਂ। ਮੈਂ ਕੀਤਾ ਸ਼ਾਦ ਖਾਨ ਸਾਹਿਬ ਨਾਲ ਕੀਤੇ ਨੇ। ਅਨਵਰ ਅਲੀ ਸਾਹਿਬ ਨਾਲ? ਅਨਵਰ ਅਲੀ ਨਾਲ ਅਲਮਰਾ ਚੈੱਕ ਕੀਤਾ ਹੈ। ਓਕੇ। ਅਨਵਰ ਅਲੀ ਸਾਹਿਬ ਵੀ ਸਾਜੀ ਨੇ ਤਾਂ ਹੀ ਇੱਕ ਰੱਖਦੀ ਸੀ ਗੱਦਾ। ਜਵਾਬ ਸਿੰਘ ਸਾਹਿਬ ਨਾਲ? ਜਵਾਦ ਸਿੰਘ ਸਾਹਿਬ ਨਾਲ 2 ਕੀਤੇ ਨੇ। ਹਾਂ, ਜਵਾਬ ਸਿੰਘ ਅੱਜ ਵੀ ਮਾਸ਼ਾਅੱਲਾ ਅੱਲਾਹ ਉਹਨਾਂ ਦੀ ਜ਼ਿੰਦਗੀ ਸੇ ਤੰਦਰੁਸਤੀ ਦੇਵੇ। ਬਹੁਤ ਅੱਛੇ ਇਨਸਾਨ ਨੇ ਔਰ ਬੜੇ ਅੱਛੇ ਆਰਟਿਸਟ ਨੇ, ਔਰ ਬੜੇ ਚੌਕਸ ਨੇ। ਬਹੁਤ ਬਹੁਤ ਮਜ਼ੇਦਾਰ। ਉਹ ਲਹਿਦਾ ਉਹਨਾਂ ਉਹ ਰਲਦੇ ਨਹੀਂ ਕਿਸੇ ਨਾਲ। ਮਸਤਾਨਾ ਸਾਹਿਬ ਜਿਵੇਂ ਕਿਸੇ ਨਾਲ ਨਹੀਂ ਰਲਦੇ, ਨਹੀਂ ਸੀ ਰਲਦੇ। ਆਪਣਾ ਹੀ ਸੈਟਅਪ ਲੈ ਕੇ ਆਏ, ਆਪਣੇ ਲੈ ਕੇ ਚਲੇ ਗਏ।
ਹਾਂਜੀ ਨਾ ਸਾਰੇ ਹੀ ਆਪਣਾ ਆਪਣਾ ਬਸ ਗੁਲਦਸਤਾ ਸੀ ਉਸ ਟਾਈਮ ਇੱਕ ਪੂਰਾ। ਤਾਂ ਜੀ ਮੈਨੂੰ ਤਾਂ ਕਲੀਨ ਸ਼ੇਵ ਕਰਵਾਉਣ ਦੀ ਤੁਹਾਡੀ ਮਿਹਰਬਾਨੀ ਆ। ਮੇਰੇ ਦਿਲ ਦੇ ਵਿੱਚ ਖੁਆਇਸ਼ ਹੈ, ਜ਼ਾਹਰ ਕਰਨਾ ਚਾਹੁੰਦਾ। ਤੂੰ ਕਿਹਦੇ ਨਾਲ ਵਿਆਹ ਕਰਾਉਣਾ ਹੁਣ? ਤੈਨੂੰ ਕਿਸੇ ਨੇ ਕਿਹਾ ਨਹੀਂ ਪਿੱਛੇ ਕਰਾ ਗਿਆ? ਆਰਟਸਾਂ ਦੀ ਗੱਲ ਹੋ ਰਹੀ ਹੈ, ਮੈਂ ਕਿਹਾ ਯਾਰ ਉਹ ਰੇਂਜ ਦਾ ਐਕਟ ਦਰਸ਼ ਮੈਂ ਐਕਟ ਕਰਨਾ ਵਾ। ਤੁਸੀਂ ਐਕਟਰ ਮੋਬਾਈਲ 'ਚ ਰੱਖ ਕੇ ਫਿਰਿਆ ਕਰਨਾ, ਕਿਹਾ ਮੇਰਾ ਪੁੱਤਰ ਐਕਟ ਕਰ ਰਿਹਾ। ਲਓ ਜੀ, ਤੁਸੀਂ ਅਗਰ ਕਾਮੇਡੀ ਵੇਖਦੇ ਹੋ ਨਾ ਅੱਜ ਦੇ ਦੌਰ 'ਚ, ਤੇ ਰਾਤ ਕਿਹੜੀ ਫਿਲਮ ਆਪਾਂ ਵੇਖ ਰਹੇ ਹਾਂ? ਮਿਰਜ਼ਾ ਮਜਨੂ ਰਾਂਝਾ ਮਿਰਜ਼ਾ ਮਜਨੂ ਤੇ ਰਾਂਝਾ। YouTube ਤੇ ਫਿਲਮ ਪਈ ਆ, ਪੂਰੀ ਫਿਲਮ ਵੇਖਣੀ ਆ, ਤੁਹਾਨੂੰ ਪਤਾ ਲੱਗੇਗਾ ਕਿ ਉਹ ਸਾਡੇ ਲੈਜੈਂਡ ਜਿਹੜੇ ਕੌਣ ਸੀ। ਅੱਜ ਤੁਸੀਂ ਸਾਡੀਆਂ ਜੁਗਤਾਂ ਸੁਣਦੇ ਨਾ, ਫੈਸਲਾਬਾਦ ਦੀਆਂ ਜੁਗਤਾਂ ਸੁਣਦੇ ਹੋ, ਫਲਾਣੇ ਦੀਆਂ, ਉਹ ਜੁਗਤ ਬਾਦ ਉਹ ਜੁਗਤ। ਮਿਰਜ਼ਾ ਮਜਨੂ ਤੇ ਰਾਂਝਾ ਫਿਲਮ ਵੇਖਣੀ ਆ ਤੁਸੀਂ। ਉਹਦੇ 'ਚ ਗੱਲਾਂ ਸੁਣਨੀਆਂ ਨੇ, ਤੁਹਾਨੂੰ ਯਾਦ ਆਏਗਾ ਕਿ ਯਾਰ ਉਹ ਇਹ ਲੋਕ 50 ਸਾਲ 40 ਸਾਲ ਪਹਿਲੇ ਇਹ ਕਰਦੇ ਰਹੇ ਨੇ। ਵਾਹ ਵਾਹ ਵਾਹ, ਇਦਾਂ ਹੀ ਕਿਆ ਕਹਿੰਦੇ ਇਹ ਗੱਲਾਂ ਕਰਦੇ ਰਹੇ ਨੇ। ਰਾਤੀ ਵੇਖੀ ਉਹਦੀ ਮਤਲਬ ਉਸ ਫਿਲਮ ਦੀ ਸਟੋਰੀ ਮੈਂ ਤੁਹਾਨੂੰ ਥੋੜੀ ਸਮਝਾ। ਮਿਰਜ਼ਾ ਮਜਨੂ ਤੇ ਰਾਂਝਾ 3 ਕਰੈਕਟਰ ਨੇ। ਇਹ ਅੱਛਾ ਤਰ੍ਹਾਂ ਨੇ ਯੂਨੀਅਨ ਬਣਾਈ ਹੈ, ਕਹਿੰਦਾ ਸਾਡੀ ਯੂਨੀਅਨ ਆ, ਆਸ਼ਕਾਂ ਦੀ ਯੂਨੀਅਨ ਆ। ਉਹਦੇ 'ਚ 3 ਰਲ ਗਏ ਨੇ, ਲੇਕਿਨ ਜਿਹੜੇ ਬਾਕੀ ਨੇ ਲਾਈਕ ਸ਼ੀਰੀ ਫਰਹਾਦ, ਲਾਈਕ ਮਿਰਜ਼ਾ ਸਾਹਿਬਾ, ਜਿਹੜੇ ਯਾਨੀ ਕਿ ਇਹਨਾਂ ਤਿੰਨਾਂ ਤੋਂ ਇਲਾਵਾ ਨੇ, ਮਿਰਜ਼ਾ ਮਜਨੂ ਤੇ ਰਾਂਝੇ ਤੋਂ ਇਲਾਵਾ ਜਿਹੜੇ ਬਾਕੀ ਹੋਰ ਨੇ ਨਾ, ਉਹ ਵੀ ਐਂਟਰੀਆਂ ਨੇ, ਲੇਕਿਨ ਉਹ ਮਰਦੇ ਦਿਖਾਉਂਦੇ ਨੇ ਵੀ ਸਾਰੇ ਕਿੱਦਾਂ ਮਰੇ ਨੇ। ਤੇ ਇਹ ਤਿੰਨੇ ਉਹਨਾਂ ਨੂੰ ਵੇਖਦੇ ਨੇ। ਤੇ ਨੰਨਾ ਸਾਹਿਬ ਜਿਹੜੇ ਨੇ ਨਾ, ਇਹ ਮਜਨੂ ਨੇ, ਤੇ ਇਹਨਾਂ ਨੇ ਇੱਕ ਬੁੱਕ ਬਣਾਈ ਹੈ, ਜਿਹੜਾ ਮਰ ਜਾਂਦਾ ਉਹਦਾ ਸਟੀਕਰ ਉਹਦੀ ਕਬਰ ਤੇ ਲਾ ਦਿੰਦੇ ਨੇ। ਤੇ ਹੁਣ ਫਰਹਾਦ ਜਿਹਨੇ ਨਹਿਰ ਕੱਢੀ ਸੀ, ਨਹਿਰ ਕਿੱਥੇ ਕੱਢੀ ਸੀ ਇਹਨਾਂ ਨੇ? ਚਿਨੋੜ, ਮਤਲਬ ਨਹਿਰ ਜ਼ਮੀਨ ਤੇ ਕੱਢੀ ਦੀ ਹੈ ਨਾ। ਹਾਂਜੀ, ਪਹਾੜ ਤੋਂ ਕੱਢੀ ਉਹਨਾਂ ਨੇ ਪਹਾੜ ਤੋਂ ਨਹਿਰ ਕੱਢੀ ਸੀ। ਤੇ ਉਹਨੇ ਤਿੰਨੇ ਦੇਖ ਰਹੇ ਨੇ ਕਿ ਉੱਤੇ ਨਾ ਇੱਕ ਬਾਬਾ ਵਿਚਾਰਾ ਸਿਆਣੀ ਉਮਰ ਦਾ, ਉਹ ਮਾਰ ਰਿਹਾ ਉੱਤੇ ਥੋੜੇ ਤੇ ਉਹ ਕਹਿੰਦਾ ਓਏ ਆਹ ਕੌਣ? ਕਹਿੰਦਾ ਇਹ ਮੈਨੂੰ ਲੱਗਦਾ ਹੀ ਉਹ ਹੀ ਫਰਹਾਦ ਪਹਾੜ ਦੇ ਉੱਤੇ। ਕਹਿੰਦਾ ਫਰਹਾਦ ਇਹਦਾ ਨਿਊਲਾ ਗਵਾਚ ਗਿਆ। ਪਹਾੜਾਂ ਚੋਂ ਲੱਭਣ ਦੇ ਕਹਿੰਦਾ ਤਾਂ ਨਿਊਲਾ ਗਵਾਚ ਗਿਆ। ਤੇ ਕਹਿੰਦਾ ਇਹਨੂੰ ਫਾੜ ਹੋਏ, ਤੇ ਉਹਦੇ ਕੋਲ ਚੱਲ ਜਾਂਦੇ ਨੇ। ਅੱਗੋਂ ਤੁਸੀਂ ਫਿਲਮ ਵੇਖਣੀ ਆ। ਫਿਰ ਉਸ ਤੋਂ ਪਹਿਲੇ ਉਹ ਮਰਦੇ ਨੇ 2 ਜਣੇ ਜਿਹੜੇ ਜਿਨ੍ਹਾਂ ਦੇ ਮਿੱਟੀ ਪਾਉਂਦੇ ਆ, ਸੱਸੀ ਪੁੰਨੂ। ਉਹ ਵੇਖਣਾ ਤੁਸੀਂ ਯਾਰ, ਤੁਸੀਂ ਉਹ ਫਿਲਮ ਵੇਖਣੀ ਆ। ਤੁਸੀਂ ਕਹੋਗੇ ਕਿ ਸਾਜ ਜੀ ਉਹ ਉਦੋਂ ਕੰਮ ਕਰਕੇ ਗਏ ਨਾ ਜਿਹੜੇ ਅੱਜ ਤੁਸੀਂ ਵੇਖ ਰਹੇ ਹੋ ਨਿਊ ਜਨਰੇਸ਼ਨ, ਜੁਗਤਬਾਜ਼ੀ। ਤੇ ਤੁਸੀਂ ਗੱਲਾਂ ਕਿ ਇਹ ਗੱਲ ਉਹਨੇ, ਸਾਡੀਆਂ ਗੱਲਾਂ ਜਾਂ ਕਿਸੇ ਆਰਟਿਸਟ ਦੀਆਂ ਗੱਲਾਂ ਤੁਸੀਂ ਯਾਦ ਕੀਤੀਆਂ ਨੇ ਕਿ ਇਹ ਗੱਲ ਉਹਨੇ ਕੀਤੀ। ਉਹ ਫਿਲਮ ਵੇਖਣੀ ਆ, ਉਹ ਤੇ ਜੁਗਤ ਵੇਖਣਾ। ਉਹ ਕੈਸਾ ਤਰ੍ਹਾਂ ਛੋਟੀ ਚੈਨ ਕਰਗਾ ਮੂੰਹ 50 ਸਾਲ ਪਹਿਲੇ ਨੰਨਾ ਸਾਹਿਬ ਕਹਿ ਰਹੇ ਨੇ। ਫਿਰ ਦਰੀ ਵਾਲੀ ਗੱਲ ਸਾਜ ਜੀ, ਆਹ ਤੇਰਾ ਮੂੰਹ ਵੇ ਦਰੀ ਲਵੇਟੀ, ਦਰੀ ਇਕੱਠੀ ਹੋਈ। ਤੇ ਹੁਣ ਫਰਹਾਦ ਵੀ ਬਜ਼ੁਰਗ ਦਿਖਾਇਆ, ਚਿੱਟੀ ਦਾੜੀ ਤੇ ਚਿੱਟੀਆਂ ਮੁੱਛਾਂ ਤੇ ਬਜ਼ੁਰਗ। ਤੇ ਸ਼ੀਰੀ ਵੀ ਨਸੀ ਆਈ ਤੇ ਉਹਦੇ ਵੀ ਚਿੱਟੇ ਵਾਲ, ਵਿਚਾਰੀ ਬੁੱਢੀ, ਉਹ 70-80 ਸਾਲ ਦੀ, ਉਹ 70 ਤੇ ਦੇਖ ਕੇ ਮਰ ਗਏ ਨੇ ਦੋਵੇਂ। ਤੇ ਜੱਜ ਸਾਹਿਬ ਕਹਿੰਦੇ ਯਾ ਮੇਰੇ ਮੌਲਾ, ਕੀ ਸੀ ਜੇ ਤੂੰ ਇਹਨਾਂ ਨੂੰ ਮਿਲਾ ਦਿੰਦਾ, ਇਹਨਾਂ ਨੇ ਕੀ ਕਰ ਲੈਣਾ ਸੀ। ਓਏ ਯਾਰ ਸਹੀ ਦੱਸੀ ਮੁਝੇ ਕਸਮੇ ਮੈਂ ਖੇਡ ਖੜਾ ਕੇ ਹੱਸਿਆ। ਨਹੀਂ ਤੂੰ ਉਹਨੂੰ ਛੱਡ ਗੱਲਾਂ, ਤੂੰ ਇਹ ਦੇਖ ਕੇ ਉਦੋਂ ਉਹਨਾਂ ਨੇ ਉਹ ਕੰਮ ਕੀਤਾ ਜਿਹੜਾ ਅਸੀਂ ਅੱਜ ਕਰ ਰਹੇ ਹਾਂ। ਔਰ ਮੈਨੂੰ ਸੱਚੀ ਸਤਾਜੀ ਪਤਾ ਡਿਸਕਸ ਵੀ ਮੈਨੂੰ ਆਇਆ ਸੀ, ਅਸੀਂ ਸਾਰੇ ਵਿੱਚ ਕੰਮ ਕਰਨ ਡਏ, ਸਾਡੇ ਵਾਲੇ ਹਿਸਾਬ ਦੀ ਨਸ ਭੱਜ ਪਈ ਆ, ਦੂਸਰਾ ਹੋਣ ਡੀਆਂ ਤਲਾਤਾਂ, ਲੇਕਿਨ ਓਵਰਲੈਪਿੰਗ ਕਿਤੇ ਨਹੀਂ ਹੋਈ। ਹਰ ਇੱਕ ਨੇ ਆਪਣੀ ਆਪਣੀ ਗੱਲ ਕੀਤੀ। ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਆਪਾਂ ਨਾ ਨਵੇਂ ਸਟਾਈਲ ਦੀ ਬਣਾਉਣੇ ਮਿਰਜ਼ਾ ਮਜਨੂ ਤੇ ਰਾਂਝਾ। ਤੇ ਅੱਜ ਦੇ ਦੌਰ ਚ ਅਗਰ ਇਹ ਹੁੰਦੇ ਤੇ ਸੋਸ਼ਲ ਮੀਡੀਆ ਔਰ ਮੋਬਾਈਲ ਔਰ ਲੈਪਟਾਪ ਔਰ ਨਿਜ਼ਾਮ, ਇਹਨਾਂ ਨੇ ਕੀ ਕਰਨਾ ਸੀ? 5G ਲਾਂਦੇ 5G। ਹਾਂ, ਉਹ ਮਿੱਠੇ ਹੋ ਕੀ ਕਹਿੰਦੇ ਸੀ ਜਿਹੜੀ ਮੇਰੇ ਤੇ ਰੇਤ ਪਾਦੇ ਸੱਸੀ ਕੀ ਕਹਿ ਰਹੀ ਸੀ? ਤਾਂ ਸਾਰੀਆਂ ਗੱਲਾਂ ਤੇ ਉਹਨੂੰ ਦੱਸ ਦਿੰਦੀਆਂ, ਮਜ਼ਾ ਤਾਂ ਨਾ ਵੇਖਣ ਗਿਆ ਫਿਲਮ ਵੇਖਣੀ ਹੈ। ਇੱਕ ਗੱਲ ਆ ਜਿਹੜੀ ਸੀ ਉਹ ਵੀ ਸੱਸੀ ਹੁਣ ਮਰੀਏ ਤੇ ਮਰੀ ਕਹਿੰਦੇ ਮੈਂ ਤੇ ਰੇਤ ਪਾਵੇ ਮੇਰੇ ਨਾ ਮੇਰੀ ਲਾਸ਼ ਖਰਾਬ ਹੋਣ ਡਈ। ਤੇ ਕਹਿੰਦਾ ਕਿਹਨੇ ਟੋਕਿਆ, ਕਹਿੰਦਾ ਮੇਰੀ ਮੱਖੀ ਚ ਕਿਹਨੇ ਟੋਕਿਆ। ਕਬਰ ਦੇ ਵਿੱਚ ਕਿੱਲ ਠੋਕ ਰਿਹਾ ਉੱਤੋਂ, ਤੇ ਕਬਰ ਦੇ ਅੰਦਰੋਂ ਆਵਾਜ਼ ਆ ਰਹੀ, ਓਏ ਮੇਰੀ ਮੱਖੀ ਚ ਕਿੱਲ ਠੋਕ ਗਿਆ। ਰੰਗੀਲਾ ਸਾਹਿਬ ਕਹਿੰਦੇ ਓਏ ਉਹਦਾ ਫੇਫੜਾ ਪਾੜ ਦਿੱਤਾ ਜੀ ਉਹਨੇ। ਰੰਗੀਲਾ ਸਾਹਿਬ, ਇੱਕ ਲਫ਼ਜ਼ ਰੰਗੀਲਾ ਸਾਹਿਬ ਨੇ ਲਓ ਕਹਿ ਲਓ ਕਿ ਅੱਜ ਕਰਕੇ ਤਿੰਨੇ ਬੈਠੇ ਨੇ ਤੇ ਸੱਸੀ ਆਈ ਆ, ਪੁੰਨੂ ਤੇ ਕਹਿੰਦੇ ਆ ਕਿਹਦੀ ਆਵਾਜ਼ ਆ ਓਏ। ਤੇ ਸੱਸੀ ਆ ਕੇ ਤਿੰਨਾਂ ਦੇ ਵਿੱਚ ਡਿੱਗ ਪਈ। ਤੇ ਹੁਣ ਸੱਸੀ ਤੇ ਗੱਲਾਂ ਗੁੱਲਾਂ ਕਰ ਰਹੇ ਕਿ ਸੱਸੀ ਯਾਰ ਵੇਖਦਾ ਕੀ ਹਾਲ ਹੋਇਆ। ਤੇ ਇੱਕ ਆਵਾਜ਼ ਆਈ ਪਿੱਛੋਂ, ਪਿੱਛੋਂ ਆਈ, ਸੱਸੀ
ਤੇ ਰੰਗੀਲਾ ਸਾਹਿਬ ਕਹਿੰਦੇ ਲਓ। ਬਾਅਦ ਚ ਕਹਿੰਦੇ ਲਓ ਹੁਣ ਕੋਟੇ ਦਾ ਪੁੱਤਰ ਹੈ ਵੀ ਆ ਗਿਆ। ਓਏ 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 ਯਾਰ ਲਓ ਹੀ ਕਮਾਲ ਸੀ ਯਾਰ। ਇਹ ਉਹ ਲੋਕ ਹੋਏ ਨੇ ਕਸਮੇ। ਸੁਭਾਨ ਅੱਲਾਹ ਉਸਤਾਦ ਜੀ, ਕੀ ਬਾਤ। ਰੰਗੀਲਾ ਸਾਹਿਬ ਇਹ ਉਹੀ ਫਿਲਮ ਆ ਸ਼ੋਰ ਆ ਲਿਆ ਓਏ। ਇਹਦੀ ਐਂਡ ਤੇ ਆ ਤੁਸੀਂ ਚਲੇ ਗਏ ਰਾਤੀ। ਤੁਸੀਂ ਪੂਰੀ ਦੇਖੀ? ਨਹੀਂ ਮੈਂ ਤਾਂ ਅੱਗੇ ਵੀ ਵੇਖੀ ਹੈ ਨਾ। ਸ਼ੋਰਾ ਲਿਆ ਹੋਇਆ ਵਾਲਾ ਸੀਨ ਨਹੀਂ, ਉਹ ਨਹੀਂ ਵੇਖੀ? ਉਹ ਇਸੇ ਫਿਲਮ ਦਾ ਹੀ ਆ। ਵੀ ਸਾਨੂੰ ਨਹੀਂ ਪਤਾ, ਅੱਗੇ ਓਏ ਵੇਖਾਂਗੇ। ਯਾਰ ਨਹੀਂ ਜਿੱਥੇ ਨੰਨਾ ਮੋਟਾ ਸਾਹਿਬ ਮਿਲਣ ਜਾਂਦੇ ਆ। ਇਹ ਐਂਡ ਤੇ ਜਿਵੇਂ ਕੀਮ ਬਣ ਕੇ ਨਹੀਂ ਚਲੇ ਜਾਂਦੇ, ਹਾਂਜੀ ਉਹ ਤੋਂ ਅੱਗੇ ਕੀਮ ਬਣ ਕੇ ਨਹੀਂ ਜਾਂਦੇ ਇੱਕ ਜਗ੍ਹਾ ਜਾਂਦੇ ਆ। ਤੇ, ਠੀਕ ਆ। ਤੇ ਇੱਕ ਜਗ੍ਹਾ ਤੇ ਕੀਮ ਬਣ ਕੇ ਜਾਂਦੇ ਤੇ ਐਂਡ ਤੇ ਜੋਗੀ ਬਣ ਜਾਂਦੇ ਦੋਵੇਂ ਜਣੇ। ਰੰਗੀਲਾ ਸਾਹਿਬ ਤੇ ਨੰਨਾ ਸਾਹਿਬ ਜੋਗੀ ਬਣ ਜਾਂਦੇ, ਅਲੀਜਾਜ਼ ਸਾਹਿਬ ਉੱਥੇ ਅੰਦਰ ਹੁੰਦੇ ਨੇ। ਮੈਂ ਤੇ ਇਹ ਬਾਹਰੋਂ ਨਾ ਬਰਾਤ ਤੇ ਇਹਨਾਂ ਨੇ ਧਿਆਨ ਬਟਾਉਣਾ ਹੁੰਦਾ ਤੇ ਇਹ ਜੋਗੀ ਬਣ ਕੇ ਜਾ ਕੇ ਤੇ ਉਹਨੂੰ ਖਾ ਰਹੇ ਨੇ, ਹੈਨਾ? ਲੰਗਰ ਵੀ ਰਹੇ ਆ। ਆਹੋ ਅੱਛਾ ਤੇ ਉਹ ਬਾਕੀ ਦੇਖਿਓ, ਮੂਵੀ ਬਹੁਤ ਹਦਾਇਤ ਵਾਲੀ ਹੈ। ਬਾ ਯਾਰ ਤੁਹਾਨੂੰ ਮਜ਼ਾ ਆਏਗਾ। ਤੁਹਾਨੂੰ ਜੈਨੂਅਨ ਤੁਸੀਂ ਇੰਜੋਏ ਕਰੋਗੇ ਕਿ ਯਾਰ ਵਾਕਈ ਕਾਮੇਡੀ। ਯਾਨੀ ਅਸੀਂ ਅੱਜ ਲੱਭ ਰਹੇ ਪਏ, ਅਸੀਂ ਅੱਜ ਬੰਦੇ ਦੇਖ ਰਹੇ ਹਾਂ ਇਹਨਾਂ ਨੇ 50 ਸਾਲ ਪਹਿਲੇ ਕੀ ਕੀਤਾ। ਇਹ 3 ਕਰੈਕਟਰ। ਵਾਹ ਮਨਵਰ ਸਾਹਿਬ ਉਸ ਫਿਲਮ 'ਚ ਨਹੀਂ ਗਏ, ਲੇਕਿਨ ਇਹ ਅਲੀਜਾਜ਼ ਤੇ ਨੰਨਾ ਜਿਹੜੀ ਗੱਲ ਵਾਲੀ ਕਾਮੇਡੀ ਹੈ ਨਾ, ਠੱਕ 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 ਠੱਕ, ਇਹ ਅਲੀਜਾਜ਼ ਤੇ ਨੰਨਾ ਸਾਹਿਬ ਦੀ ਹੈ। ਸਾਰੀ ਇਹਨਾਂ ਦੀ ਜੋੜੀ ਮਸ਼ਹੂਰ ਹੈ। ਹਾਂ ਇਹਨਾਂ ਦੀ ਹੈ। ਇਹਨਾਂ ਨੇ ਬਹੁਤਾ ਡਿਲੇ ਨਹੀਂ ਕੀਤਾ ਗੱਲ ਕਰਨ 'ਚ। ਰੰਗੀਲਾ ਸਾਹਿਬ ਨਾਲ ਐਕਟ ਕਰਦੇ ਸੀ ਜਾਂ ਫਿਰ ਗੱਲ ਕਰਨੀ, ਮਨਵਰ ਸਾਹਿਬ ਵੀ ਐਕਟ ਕਰਦੇ ਸੀ ਫਿਰ ਗੱਲ ਕਰਨੀ। ਇਹ ਜਿਹੜੇ ਦੋ ਨੇ ਨਾ, ਇਹ ਸਪੀਡੀ ਨੇ, ਇਹਨਾਂ ਨੇ ਪੌਜ਼ ਨਹੀਂ ਲੈਣਾ। ਮਿੱਠੇ ਤੋਂ ਰਹੀ ਉਸਤਾਦ। ਆਹੋ ਔਰ ਉਸ ਤੋਂ ਬਾਅਦ ਤੁਸੀਂ ਫਿਲਮ ਦੇਖਣੀ ਹੈ ਸ਼ੇਰ ਖਾਨ। ਓ ਯਾਰ ਮਾਫੀ ਦੇ ਦੇ ਸੀਨ ਬਸ ਉਹ ਅਦਾਲਤ ਵਾਲੇ ਸੀਨ ਦੇਖਣੇ ਆ। ਕਿਉਂ ਭਾਈ ਲਿਆਸ ਮਜ਼ਾ ਨਹੀਂ ਆਉਂਦਾ? ਨੌਕਰ ਵੋਟੀ ਦੇ ਵਿੱਚ ਨਾ ਨੰਨਾ ਸਾਹਿਬ ਸਹੁਰੇ ਬਣੇ ਹੁੰਦੇ ਨੇ ਤੇ ਅਲੀਜਾਜ਼ ਸਾਹਿਬ ਦਮਾਦ ਹੁੰਦੇ ਨੇ। ਤੇ ਨੰਨਾ ਸਾਹਿਬ ਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਕੁੜੀ ਨੇ ਚੋਰੀ ਇਹਦੇ ਨਾਲ ਵਿਆਹ ਕਰ ਲਿਆ ਵਾ, ਇਸ ਘਰ ਦੇ ਵਿੱਚ ਇਹ ਦਮਾਦ ਆ। ਅੱਛਾ ਵੈਸੇ ਉਹ ਤੇ ਉਹ ਕੁੜੀ ਕਹਿੰਦੀ ਆ ਕਿ ਖਬਰਦਾਰ ਮੇਰੇ ਪਿਓ ਨੂੰ ਨਾ ਦੱਸੀ, ਹਾਲੇ ਕਿਸੇ ਹਿਸਾਬ ਨਾਲ ਦੱਸਾਂਗੇ। ਮੈਂ ਉਹਨੂੰ ਇਹ ਕਹਿੰਦੀ ਕਿ ਮੈਂ ਨੌਕਰ ਰੱਖਿਆ। ਹੁੰਦਾ ਦਮਾਦ ਆ ਅਲੀਜਾਜ਼ ਸਾਹਿਬ, ਲੇਕਿਨ ਨੰਨਾ ਸਾਹਿਬ ਨੂੰ ਇਹ ਪਤਾ ਹੁੰਦਾ ਕਿ ਨੌਕਰ ਆ। ਤੇ ਹੁਣ ਉਹ ਰਾਤ ਨੂੰ ਉਹਦੀ ਬੀਵੀ ਆ, ਉਹ ਰਾਤ ਨੂੰ ਉਹਦੇ ਕਮਰੇ ਦੇ ਵਿੱਚ, ਉਹ ਹੀਰਵਨ ਦੀ ਛੋਟੀ ਭੈਣ ਸੁੱਤੀ ਹੁੰਦੀ ਉਹਦੇ ਕਮਰੇ 'ਚ, ਤੇ ਅਲੀਜਾਜ਼ ਸਾਹਿਬ ਸਿੱਧੀ ਜਾ ਕੇ ਛਾਲ ਉਹਦੇ ਉੱਤੇ ਮਾਰ ਦਿੰਦੇ ਬੁੱਢੀ ਸਮਝ ਕੇ ਕਿ ਉਹ ਤੇ ਉਹ ਰਾਤ ਦੇ 3 ਵਜੇ ਪੰਚਾਇਤ ਲੱਗ ਗਈ। ਨੰਨਾ ਸਾਹਿਬ ਪੜ੍ਹਨ ਦੇ ਅਲੀਜਾਜ਼ ਨੂੰ, ਆਪਣੇ ਨੌਕਰ ਨੂੰ, ਕਹਿੰਦੇ ਤੂੰ ਉਧਰ ਕਿੱਧਰ ਗਿਆ? ਕਹਿੰਦੇ ਜੀ ਉਹ ਜੀ ਮੇਰਾ ਲੈਂਪ ਨਹੀਂ ਸੀ ਲੱਭਣ ਦੇ। ਕਹਿੰਦਾ ਤੂੰ ਮੇਰੇ ਕਮਰੇ ਦਾ ਲੈਂਪ ਲੈ ਲੈਂਦਾ। ਕਹਿੰਦਾ ਮੈਂ ਗਿਆ ਸੋ ਦਾ ਇੱਟਾ ਮੋਟਾ ਤੇ ਸੋਚਾ। ਯਾਰ ਤੁਸੀਂ ਇਹਨਾਂ ਦਾ ਬਲਕਿ ਇੱਕ ਫਿਲਮ ਨਹੀਂ ਜਿੱਥੇ ਅਲੀਜਾਜ਼ ਨੰਨਾ ਸਾਹਿਬ ਹੋਣ, ਤੁਸੀਂ ਉਹ ਫਿਲਮਾਂ ਦੇਖਣਾ। ਸਾਲਾ ਸਾਹਿਬ ਦੇਖਣਾ ਫਿਲਮ। ਹਾਫ ਫਿਲਮ ਤੁਹਾਨੂੰ ਸਾਹ ਪਾਗਲ ਕਰ ਦੇਗੀ, ਅਗਲੀ ਦੇ ਵਿੱਚ ਇਹੀ ਕਾਮੇਡੀਅਨ ਕਰੈਕਟਰ ਤੁਹਾਨੂੰ ਰਵਾਨਾ ਦੇਣ ਤੇ ਫਿਰ ਗੱਲ ਕਰਾਂਗੇ। ਟਵਿਸਟ। ਹਾਂਜੀ ਕੀ ਬਾਤ। ਹਾਫ ਤੋਂ ਬਾਅਦ ਫਿਲਮ ਹੀ ਚੇਂਜ ਹੋ ਜਾਂਦੀ। ਤੇ ਸਾਜੀ ਉਹ ਫਿਲਮ ਦੇਖੀ ਹੱਸਦੇ ਜਾਓ। ਹਾਂ ਉਹ 'ਚ ਵੀ ਸਾਰੇ ਇਕੱਠੇ ਨੇ। ਹਾਂ ਉਹ ਵੀ ਬਹੁਤ ਫਿਲਮਾਂ ਨੇ ਇਹਨਾਂ ਦੀਆਂ। ਉਸ ਯਾਰ ਇਹਨਾਂ ਨੂੰ ਵੀ ਸਕ੍ਰਿਪਟ ਦੀ ਲੋੜ ਨਹੀਂ ਹੁੰਦੀ ਸੀ ਮੇਰਾ ਖਿਆਲ। ਇਹਨਾਂ ਨੂੰ ਵੀ ਉਹ ਕਹਿੰਦੇ ਸੀ ਕਿ ਬਈ ਇਹ ਤੁਹਾਡੀ ਸਿਚੁਏਸ਼ਨ, ਇਹ ਗੱਲਬਾਤ ਆ, ਚਲੋ। ਕਿਉਂਕਿ ਇਹਨਾਂ ਨੂੰ ਕਿੰਨੇ ਗੱਲ ਦੱਸਣੀ, ਅਲੀਜਾਜ਼, ਨੰਨਾ ਸਾਹਿਬ, ਮਨਵਰ ਸਾਹਿਬ, ਲਬੇਲਾ, ਇਹਨਾਂ ਨੂੰ ਕਿੰਨੇ ਗੱਲ ਦੱਸਣੀ ਵੀ ਤੂੰ ਆਹ ਗੱਲ ਕਰ। ਉਹਨਾਂ ਦੇ ਲੈਵਲ ਦੀ ਲੈ ਹਾਂ ਉਹੀ ਗੱਲ, ਉਹ ਸੀਨ ਦੱਸਦੇ ਹੋਣੇ ਨੇ ਸਿਰਫ ਸਿਚੁਏਸ਼ਨ ਤੇ ਨਾਲ ਉਹ ਇਹ ਕਹਿੰਦੇ ਹੋਣੇ ਨੇ ਵੀ ਇਹ ਘੱਟ ਤੋਂ ਘੱਟ ਗੱਲ ਕਰਨੀ। ਲਓ ਜੀ ਇਹਨਾਂ ਲਈ ਇੱਕ ਵੀ ਕਲੈਪ ਸਾਰਿਆਂ ਲਈ। ਸਾਡੇ ਇਹ ਲੈਜੈਂਡ ਨੇ, ਸਹੀ ਬਾਤ। ਸੱਚੀ ਗੱਲ ਆ। ਵਾਹ ਵਾਹ। ਤੇ ਮੈਨੂੰ ਜ਼ਾਤੀ ਤੌਰ ਤੇ ਅਲੀਜਾਜ਼ ਨੰਨਾ ਸਾਹਿਬ ਦੀ ਜੋੜੀ ਪਸੰਦ ਨਹੀਂ ਜੋੜੀ ਹੈ ਹੀ ਕਮਾਲ ਉਸਤਾਦ। ਹਾਂ ਅਲੀਜਾਜ਼ ਨੰਨਾ, ਮਤਲਬ ਮਨਵਰ ਸਾਹਿਬ ਦਾ ਇੱਕ ਸਟਾਈਲ ਸੀ, ਉਹ ਇੱਕ ਉਹਨਾਂ ਦਾ ਆਪਣਾ ਇੱਕ ਡਿਲੇ ਵਾਲਾ ਇੱਕ ਇਹਨਾਂ ਦਾ ਸੈਟਲ। ਨੰਨਾ ਸਾਹਿਬ ਚਮ ਕਰਕੇ ਗੱਲ ਕਰ ਦਿੰਦੇ ਸੀ, ਅਲੀਜਾਜ਼ ਸਾਹਿਬ ਵੀ ਕੋਈ ਸਟਾਰ ਤੇ ਇੰਜ ਨਹੀਂ ਸੀ ਕਰਦੇ, ਸਿੱਧੀ ਗੱਲ, ਠੀਕ ਆ। ਤੇ ਅਲੀਜਾਜ਼ ਸਾਹਿਬ ਫੁਰਤੀਲੇ ਵੀ ਬੜੇ ਸੀ। ਤੈਨੂੰ ਦੱਸਿਆ ਨਹੀਂ ਉਹਦੇ ਚ ਨੌਕਰ ਵੋਟੀ ਦਾ ਸੀ ਕਿਹੜਾ, ਜਿਹਦੇ ਚ ਸਟੂਡੀਓ ਜਾਂਦੇ ਨੇ, ਮਤਲਬ ਰਿਸਾ ਗਠਰੀ ਪਾਈ ਸੋਟੀ ਉਹ ਹੈਗੀ ਨੌਕਰ ਰੋਟੀ ਦੀ ਆ। ਨੌਕਰ ਰੋਟੀ ਦਾ ਹਾਂਜੀ। ਅੱਛਾ ਨੌਕਰ ਵੋਟੀ ਤਾਂ ਇਹਨਾਂ ਦੀ ਹੈ। ਉਹ ਕਿਹੜੀ ਹੈ? ਨੌਕਰ ਤੇ ਮਾਲਕ ਹੈ ਸਾਜੀ। ਨੌਕਰ ਤੇ ਮਾਲਕ, ਉਹ ਜਿਹੜੀ ਮੈਂ ਦੱਸ ਰਿਹਾ। ਜਿੱਚ ਹਾਂਜੀ ਨੰਨਾ ਨੌਕਰ ਬਣ ਜਾਂਦਾ ਤੇ ਅਲੀਜਾਜ਼ ਮਾਲਕ ਬਣਿਆ। ਅਲੀਜਾਜ਼ ਸਾਹਿਬ ਨੌਕਰ ਬਣ ਜਾਂਦੇ, ਨੰਨਾ ਸਹੁਰਾ ਹੁੰਦਾ ਹੈ। ਅੱਛਾ ਉਹ ਨੌਕਰ ਤੇ ਮਾਲਕ। ਤੇ ਇਹਦੇ ਵਿੱਚ ਜਾਂਦੇ ਨੇ, ਮਤਲਬ ਰਿਸਾ ਸੋਟੀ ਫੜੀ ਨੇ ਸਟੂਡੀਓ ਐਕਟਿੰਗ ਦੇ ਚੱਕਰ 'ਚ, ਤੇ ਉਹ ਗਾਰਡ ਅੰਦਰ ਨਹੀਂ ਵੜਨ ਦੇ ਰਿਹਾ, ਕਹਿੰਦਾ ਚੱਲ ਓਏ ਨਿਕਲ ਇੱਥੋਂ ਇਹ ਉਹ। ਤੇ ਨੰਨਾ ਸਾਹਿਬ ਦੀ ਇੰਟਰਵਿਊ ਦੀ ਇੱਕੋ ਹੀ ਸੀਨ ਆ, ਨੰਨਾ ਸਾਹਿਬ ਐਜ਼ ਏ ਐਕਟਰ, ਗੈਸਟ ਐਕਟਰ, ਐਂਡ ਕਰਕੇ ਗੱਡੀ ਆਉਂਦੀ ਤੇ ਥੱਲੇ ਉਤਰਦੇ ਨੇ ਤੇ ਕਹਿੰਦੇ ਨੰਨਾ ਸਾਹਿਬ, ਮਨਵਰ ਸਾਹਿਬ, ਨੰਨਾ ਸਾਹਿਬ ਰੱਬ ਦਾ ਵਾਸਤਾ ਮੈਨੂੰ ਅੰਦਰ ਇਹਦੇ ਕਰ ਦੇਣਾ।
ਨੰਨਾ ਸਾਹਿਬ ਰੱਬ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ ਹੈ। ਨੰਨਾ ਸਾਹਿਬ ਤੂੰ ਵਾਪਸ ਲੈਣਾ ਹੈ? ਯਾਰ ਉਹ ਭਾਈ ਨੇ ਆ ਲੈ ਫੜ ਵਾਹ ਓਹੋ ਲਓ ਜੀ, ਖਿਆਲ ਰੱਖੋ ਆਪਣਾ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਰੱਬ ਰਾਖਾ।